अस्सलामुअलैकुम बिस्मिल्लाहिर्रहमानिर्रहीम या रब्बी मुहम्मद वाले मुहम्मद इय्याका नअबुदु व इय्याका नस्तईन। फिर एक बारी अस्सलामुअलैकुम नाज़रीन, मैं हाँ तुहाडा दोस्त ते भरा मुदस्सिर नवाज़ चद्दड़ ते तुसी वेख रहे हो साडा यूट्यूब चैनल सफ़रनोश। सफ़रनोश ਦੇ ਵੇਖਣ ਵਾਲਿਆਂ ਨੂੰ ਸਾਡੀ ਤਰਫੋਂ ਪਿਆਰ ਭਰਾ ਸਲਾਮ, ਇਸ ਉਮੀਦ ਨਾਲ ਕਿ ਤੁਸੀਂ ਸਾਰੇ ਖੈਰੋਫੀਅਤ ਨਾਲ ਹੋਵੋਗੇ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਪਿਛਲੇ ਕੁਝ ਅਰਸੇ ਤੋਂ ਕਾਵਸ਼ ਕਰ ਰਹੇ ਹਾਂ ਆਪਣੀ ਸਕਾਫਤ, ਆਪਣੀ ਪੰਜਾਬੀ ਮਾਂ ਬੋਲੀ ਵਾਸਤੇ ਤੇ ਆਪਣੇ ਰਹਿਣ ਸਹਿਣ ਤੇ ਲੋਕਾਂ ਨਾਲ ਮੇਲ ਮਿਲਾਪ ਵਾਸਤੇ। ਜਿਵੇਂ ਹੀ ਤੁਹਾਨੂੰ ਪਤਾ ਹੈ ਕਿ ਦੌਰ ਬਦਲਿਆ ਹੈ, ਹੁਣ ਇਕੱਠੇ ਬਹਿਣ ਦਾ ਲੋਕਾਂ ਕੋਲ ਟਾਈਮ ਹੀ ਨਹੀਂ ਹੈ। ਹਰ ਬੰਦਾ ਸੋਸ਼ਲ ਮੀਡੀਆ ਨਾਲ ਕਨੈਕਟਿਡ ਹੈ ਤੇ ਹਰ ਬੰਦਾ ਹੀ ਇਹ ਸੋਚਦਾ ਹੈ ਕਿ ਮੈਨੂੰ ਜਿਹੜੀ ਵੀ ਇਨਫੋਰਮੇਸ਼ਨ ਜਾਂ ਜੋ ਵੀ ਕੁਝ ਚਾਹੀਦਾ ਨਾ ਮੈਨੂੰ ਸੋਸ਼ਲ ਮੀਡੀਆ ਤੋਂ ਮਿਲ ਜਾਏ। ਇੰਝ ਹੀ ਅਸੀਂ ਵੀ ਇਹ ਰੁਖ ਬਦਲਿਆ। ਅਸੀਂ ਵੀ ਸੋਚਿਆ ਹੈ ਕਿ ਅਸੀਂ ਇੱਕ ਬੈਠਕ ਕਰਾਂਗੇ ਹਰ ਹਫਤੇ ਤੁਹਾਡੇ ਨਾਲ, ਤਾਂ ਕਿ ਉਹ ਲੋਕ ਜਿਹੜੇ ਕਿ ਮਸੂਫੀਅਤ ਦੀ ਵਜ੍ਹਾ ਤੋਂ ਸਾਡੇ ਕੋਲ ਆ ਕੇ ਬੈਠ ਨਹੀਂ ਸਕਦੇ ਜਾਂ ਜਿਨ੍ਹਾਂ ਕੋਲ ਅਸੀਂ ਜਾ ਨਹੀਂ ਸਕਦੇ ਹੈ, ਉਹ ਅਸੀਂ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਸਕੀਏ ਤੇ ਬਹਿ ਕੇ ਇੱਕ ਦੂਸਰੇ ਨਾਲ ਗੱਲਬਾਤ ਕਰ ਸਕੀਏ। ਅੱਜ ਇਹ ਸਾਡਾ ਪਹਿਲਾ ਲਾਈਵ ਤੇ ਇਨਸ਼ਾਅੱਲਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹਦੇ ਵਿੱਚ ਬਿਹਤਰੀ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਅਸਲ ਦੇ ਵਿੱਚ ਸਾਡਾ ਮਕਸਦ ਵੀ ਇਹ ਸੀ ਕਿ ਅਸੀਂ ਰਲ ਕੇ ਬਹਿੰਦੇ ਹਾਂ, ਕਿਉਂਕਿ ਕੁਝ ਕੰਮ ਜਿਹੜੇ ਅਸੀਂ ਕਰ ਰਹੇ ਹੁੰਦੇ ਹਾਂ ਉਹਨਾਂ ਦੀ ਵਾਸਤੇ ਸਾਨੂੰ ਰਹਿਨਮਾਈ ਵੀ ਚਾਹੀਦੀ ਹੁੰਦੀ ਹੈ ਤੇ ਉਹ ਰਹਿਨਮਾਈ ਸਾਡੇ ਵੇਖਣ ਵਾਲੇ ਯਾਰ ਦੋਸਤ ਜਾਂ ਭੈਣ ਭਰਾ ਜਿਹੜੇ ਵੇਖਣ ਵਾਲੇ ਹੁੰਦੇ ਨੇ ਉਹਨਾਂ ਹੀ ਸਾਡੀ ਰਹਿਨਮਾਈ ਕਰਨੀ ਹੁੰਦੀ ਹੈ। ਬੰਦੇ ਨੂੰ ਜਿਹੜਾ ਨਾ ਸਿੱਧੇ ਰਾਹ ਤੇ ਲਾਉਣਾ ਹੁੰਦਾ। ਜਿਵੇਂ ਕਿ ਸਿਆਣੇ ਆਖਦੇ ਨੇ ਕਿ ਬੰਦਾ ਹੀ ਬੰਦਾ ਤਾਂ ਬਣਦਾ ਹੈ ਜੇ ਦੁੱਖ ਸੁੱਖ ਫੁੱਲਣ ਲੋਕ। ਦੂਸਰੀ ਗੱਲ ਇਹ ਹੁੰਦੀ ਹੈ ਕਿ ਕੁਛ ਉਹ ਗੱਲਾਂ ਜਿਹੜੀਆਂ ਨੇ ਲੋਕ ਕਮੈਂਟਸ ਦੇ ਥਰੂ ਨਹੀਂ ਕਰਦੇ ਹੈ, ਉਹ ਜਿਹੜੇ ਨਾ ਪਰਸਨਲ ਜਿਹੜੇ ਨਾ ਮੈਸੇजेस ਕਰਦੇ ਰਹਿੰਦੇ ਨੇ ਕਿ ਤੁਸੀਂ ਇੱਥੋਂ ਇਸ ਤਰ੍ਹਾਂ ਕਰਨਾ ਸੀ, ਉਹ ਕਰਨਾ ਸੀ, ਇੰਝ ਕਰਨਾ ਸੀ। ਤੇ ਉਹ ਲਾਈਵ ਬੈਨ ਦਾ ਮਕਸਦ ਇਹ ਹੁੰਦਾ ਹੈ ਕਿ ਡਾਇਰੈਕਟਲੀ ਜਿਹੜਾ ਨਾ ਤੁਸੀਂ ਸਾਡੇ ਤੱਕ ਆਪਣੀ ਗੱਲ ਪਹੁੰਚਾ ਸਕੋ, ਅਸੀਂ ਤੁਹਾਡੇ ਤੱਕ ਆਪਣੀ ਗੱਲ ਪਹੁੰਚਾ ਸਕੀਏ। ਤੇ ਉਹਦੇ ਨਾਲ ਮੇਰਾ ਸਾਥ ਜਿਹੜਾ ਨਾ ਉਹ ਜ਼ੁਹੈਬ ਜ਼ਫਰ ਕੰਬੋਜ ਸਾਹਿਬ ਵੀ ਦੇ ਰਹੇ ਨੇ ਤੇ ਅਸੀਂ ਬਹਿ ਕੇ ਗੱਪਸ਼ਪ ਲਾਣੀ ਹੈ। ਗੱਪਸ਼ਪ ਲਾਉਣ ਦਾ ਮਕਸਦ ਇਹ ਵੇ ਕਿ ਅਸੀਂ ਜਿਹੜੀ ਕਾਵਿਸ਼ ਕਰ ਰਹੇ ਹਾਂ ਉਹ ਜਿਹੜੀ ਤੁਹਾਡੇ ਤੱਕ ਪਹੁੰਚ ਰਹੀ ਹੈ, ਇਹਦਾ ਕੋਈ ਸਾਨੂੰ ਉਹਦਾ ਰਿਵਾਰਡ ਤੇ ਨਹੀਂ ਕਹਿਣਾ ਚਾਹੀਦਾ ਹੈ, ਇਹਦਾ ਕੋਈ ਸਾਡਾ ਮਕਸਦ ਹੱਲ ਵੀ ਹੋ ਰਿਹਾ ਕਿ ਨਹੀਂ ਹੋ ਰਿਹਾ। ਹਾਂਜੀ ਕਿ ਨਹੀਂ ਬਈ ਕਿ ਬਿਲਕੁਲ ਬਿਲਕੁਲ ਇਹ ਜੋ ਕਰ ਰਹੇ ਆ ਉਹਦਾ ਕੋਈ ਅੱਗੋਂ ਸਾਨੂੰ ਕੋਈ ਫਲ ਵੀ ਮਿਲ ਰਿਹਾ ਕਿ ਨਹੀਂ, ਹਾਂ ਲੋਕਾਂ ਤੱਕ ਗੱਲ ਸਾਡੀ ਪਹੁੰਚ ਵੀ ਰਹੀ ਹੈ ਕਿ ਨਹੀਂ। ਹਾਂਜੀ ਬਿਲਕੁਲ ਇਸ ਤਰ੍ਹਾਂ ਹੀ। ਮੈਂ ਕੀ ਗੱਲ ਕਰਨੀ ਜਨਾਬ, ਤੁਸੀਂ ਵੱਡੇ ਹੋ, ਦੱਸੋ। ਅਸਲ ਵਿੱਚ ਅਸੀਂ ਇੱਕ ਨਾ ਸੀਰੀਜ਼ ਸ਼ੁਰੂ ਕੀਤੀ ਹੈ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਮੇਰਾ ਪੁੱਤਰ ਪੰਜਾਬੀ ਕਿਉਂ ਨਹੀਂ ਬੋਲਦਾ, ਤੇ ਉਸੇ ਹੀ ਕਾਵਿਸ਼ ਵਾਸਤੇ ਅਸੀਂ ਅੱਜ ਫਿਰ ਤੁਹਾਡੇ ਨਾਲ ਲਾਈਵ ਆਏ ਹਾਂ ਕਿ ਤੁਹਾਡੇ ਨਾਲ ਜਿਹੜੀ ਕੋਈ ਗੱਲਬਾਤ ਸਾਂਝੀ ਕਰ ਸਕੀਏ। ਤੇ ਤੁਸੀਂ ਵੀ ਸਾਡੇ ਨਾਲ ਜੁੜੋ ਤੇ ਸਾਨੂੰ ਦੱਸੋ ਕਿ ਸਾਡਾ ਕੰਮ ਤੁਹਾਨੂੰ ਪਸੰਦ ਆਇਆ ਨਹੀਂ ਆਇਆ। ਤੁਸੀਂ ਵੇਖਿਆ ਸਾਡੀਆਂ ਕੁਝ ਵੀਡੀਓਜ਼ ਦੇ ਵਿੱਚ ਪਿੱਛੇ ਅਸੀਂ ਜਨਾਬ ਅੰਜਮ ਸਰੋਇਆ ਸਾਹਿਬ ਕੋਲ ਗਏ, ਜਨਾਬ ਨਾਸਰ ਢਿੱਲੋਂ ਸਾਹਿਬ ਕੋਲ ਗਏ। ਨਾਸਰ ਢਿੱਲੋਂ ਸਾਹਿਬ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਫਲੱਡ ਰਿਲੀਫ ਦੇ ਵਾਸਤੇ ਵੀ ਬਹੁਤ ਅੱਛਾ ਇੱਕ ਕੰਮ ਕਰ ਰਹੇ ਨੇ ਤੇ ਪੰਜਾਬੀ ਲਹਿਰ ਦੇ ਨਾਮ ਤੋਂ ਉਹਨਾਂ ਦਾ YouTube ਚੈਨਲ ਵੀ ਤੁਸੀਂ ਜਾਣਦੇ ਹੋ ਹੈਗਾ, ਜਿਹਦੇ ਵਿੱਚ ਉਹ ਮੁਖਤਲਿਫ ਲੋਕਾਂ ਨੂੰ ਜਿਹੜੇ ਪਾਕਿਸਤਾਨ ਤੇ ਇੰਡੀਆ ਦੀ ਵੰਡ ਵੇਲੇ ਵਿਛੜੇ ਸਨ ਉਹਨਾਂ ਨੂੰ ਮਿਲਾਉਂਦੇ ਨੇ ਤੇ ਪੰਜਾਬੀ ਪਤਾ ਲੱਗਦਾ ਕਿ ਉਹਨਾਂ ਨੇ ਪੰਜਾਬ ਵਾਸਤੇ ਕੋਈ ਕੰਮ ਕੀਤਾ। ਤੇ ਹੁਣ ਵੀ ਵਕਾਰ ਭਿੰਡਰ ਸਾਹਿਬ ਹੋ ਗਿਆ, ਉਹਨਾਂ ਦੇ ਨਾਲ ਰਲ ਕੇ ਸਤਲੁਜ ਦੇ ਦਰਿਆ ਦੇ ਕਰੀਬ ਜਿਹੜੇ ਕੋਈ ਅਫੈਕਟਡ ਇਲਾਕੇ ਸਨ ਉਹਨਾਂ ਤੇ ਉਹ ਗਏ ਹੋਏ ਨੇ ਔਰ ਲੋਕਾਂ ਦੀਆਂ ਜਿਹੜੀਆਂ ਨੇ ਉਹਨਾਂ ਵਾਸਤੇ ਆਸਾਨੀਆਂ ਪੈਦਾ ਕਰ ਰਹੇ ਨੇ, ਉਹਨਾਂ ਦੀਆਂ ਮੁਸ਼ਕਲਾਂ ਦੂਰ ਕਰ ਰਹੇ ਨੇ। ਜਿਸ ਹੱਦ ਤੱਕ ਹੈ ਨੇ ਅੱਲਾਹ ਪਾਕ ਨੇ ਉਹਨਾਂ ਦੀ ਡਿਊਟੀ ਲਾਈ ਹੈ। ਇਸੇ ਤਰ੍ਹਾਂ ਹੀ ਉਸ ਤੋਂ ਬਾਅਦ ਤੁਸੀਂ ਵੇਖਿਆ ਸੀ ਵੈਸ ਘੁੰਮਣ ਸਾਹਿਬ ਕੋਲ ਗਏ ਆ, ਆਉਣ ਵਾਲੀ ਵੀਡੀਓਜ਼ ਵਿੱਚ ਤੁਸੀਂ ਵੇਖੋਗੇ ਸ਼ੋਰਟਸ ਦੇ ਵਿੱਚ ਤੁਸੀਂ ਜਿਹੜਾ ਉਹ ਦੇਖ ਹੀ ਚੁੱਕੇ ਹੋ ਕਿ ਅਸੀਂ ਉਹਨਾਂ ਕੋਲ ਵੀ ਗਏ, ਰਾਣਾ ਨਸੀਰ ਸਾਹਿਬ ਕੋਲ ਗਏ। ਉਸ ਤੋਂ ਬਾਅਦ ਜਨਾਬ ਰਾਏ ਅਹਿਮਦ ਖਾਨ ਖਰਲ ਸਾਹਿਬ ਕੋਲ ਅਸੀਂ ਗਏ। ਅਸੀਂ ਤੁਹਾਨੂੰ ਥੋੜਾ ਹਿੰਟ ਤੇ ਦਿੰਦੇ ਰਹੇ ਆਪਣੇ YouTube TikTok ਵੀਡੀਓਜ਼ ਦੇ ਵਿੱਚ, ਇਸ ਤਰ੍ਹਾਂ ਹੀ ਹੈ ਨਾ ਜੀ। ਤੇ ਇਨਸ਼ਾਅੱਲਾ ਇਸੇ ਹੀ ਤਗੋਦੋ ਦੇ ਵਿੱਚ ਲੱਗੇ ਆ ਕਿ ਪੰਜਾਬੀ ਜ਼ੁਬਾਨ ਨੂੰ, ਪੰਜਾਬ ਦੀ ਸਕਾਫਤ ਨੂੰ, ਪੰਜਾਬ ਦੇ ਕਲਚਰ ਨੂੰ ਔਰ ਪੰਜਾਬੀ ਜਿਹੜੇ ਲੋਕ ਨੇ ਉਹਨਾਂ ਦੀ ਰਹਿਤਲ ਨੂੰ, ਵਸੇਬ ਨੂੰ ਕਿੰਝ ਬਚਾਇਆ ਜਾ ਸਕਦਾ ਜਿਹੜੀ ਡੁੱਬਦੀ ਜਾ ਰਹੀ ਹੈ। ਤੇ ਇਸੇ ਸਿਲਸਿਲੇ ਦੇ ਵਿੱਚ ਅੱਜ ਲਾਈਵ ਬਹਿਣ ਦਾ ਮਕਸਦ ਵੀ ਇਹ ਆ ਕਿ ਅਸੀਂ ਹਰ ਹਫਤੇ ਤੁਹਾਡੇ ਨਾਲ ਇੱਕ ਲਾਈਵ ਸੈਸ਼ਨ ਰੱਖੀਏ ਤਾਂ ਕਿ ਤੁਸੀਂ ਤੇ ਅਸੀਂ ਆਪਸ 'ਚ ਗੱਲਾਂ ਕਰ ਸਕੀਏ, ਜੁੜ ਸਕੀਏ। ਤੇ ਮੈਂ ਮੋਬਾਈਲ ਮੈਂ ਇਸੇ ਵਜ੍ਹਾ ਤੋਂ ਕੋਲ ਰੱਖਿਆ, ਅਗਰ ਤੁਹਾਡੇ ਕੋਈ ਕਮੈਂਟਸ ਆਉਂਦੇ ਨੇ
ਤੇ ਇਹ ਜਨਾਬ ਅਰਸਲਾਨ ਭੱਟ ਸਾਹਿਬ ਦਾ ਕਮੈਂਟ ਆ ਗਿਆ ਨੇ ਜੀ, ਨਾਈਸ। ਹੁਣ ਜਨਾਬ ਅਲੀ ਹਸਨ ਸਾਹਿਬ ਆਏ ਨੇ ਜੀ, ਉਹ ਕਹਿੰਦੇ ਨੇ ਜੀ ਕਿਉਂ ਨਹੀਂ ਬੋਲਦੇ। ਇਹ ਜਨਾਬ ਤੁਸੀਂ ਦੱਸਣਾ ਕਿਉਂ ਨਹੀਂ ਬੋਲਦੇ। ਤੁਹਾਡੇ ਆਲੇ ਦੁਆਲੇ ਬੱਚੇ ਨੇ, ਉਹ ਜਾਣਾ ਪਸੰਦ ਕਰਦੇ ਨੇ, ਜੰਮਦੇ ਹੀ ਅੰਗਰੇਜ਼ ਬਣਨਾ ਚਾਹੁੰਦੇ ਨੇ। ਹਾਂਜੀ ਅੱਛਾ, ਇਹ ਨਾ ਅਲੀ ਹਸਨ ਸਾਹਿਬ ਦੀ ਜਿਹੜੀ ਨਾ ਗੱਲ ਹੈ, ਉਹਦੀ ਮੈਂ ਵਜ਼ਾਹਤ ਜਿਹੜੀ ਨਾ ਥੋੜੀ ਇਸ ਤਰ੍ਹਾਂ ਕਰ ਦਿੰਦਾ ਵਾਂ। ਪੰਜਾਬ ਦੇ ਵਿੱਚ ਅਸੀਂ ਬੈਠੇ ਹਾਂ, ਪੰਜਾਬ ਦੇ ਜ਼ਿਲ੍ਹਾ ਸ਼ੇਖੂਪੁਰਾ ਦੇ ਵਿੱਚ। ਇਹਦੇ ਨਾਲ ਨਾ ਇੱਕ ਇਸ ਗੱਲ ਦੀ ਵਜ਼ਾਹਤ ਹੋ ਜਾਏਗੀ ਕਿ ਵੀ ਅਸੀਂ ਇਸ ਕੰਮ ਪਿੱਛੇ ਲੱਗੇ ਕਿਉਂ, ਸਾਡਾ ਮਕਸਦ ਕੀ ਹੈ, ਜਾਂ ਇਹ ਗੱਲ ਕਰੀ ਜਾਣਾ ਕਿ ਵੀ ਫਲਾਣਾ ਪੰਜਾਬੀ ਕਿਉਂ ਨਹੀਂ ਬੋਲਦਾ, ਫਲਾਣਾ ਜਿਹੜਾ ਉਹ ਆਪਣੀ ਰਹਿਤ ਨੂੰ ਕਿਉਂ ਨਹੀਂ ਪਛਾਣਦਾ। ਇਹਦਾ ਕੋਈ ਮਕਸਦ ਹੋਵੇ ਤੇ ਫਿਰ ਅਸੀਂ ਇਹ ਗੱਲ ਕਰ ਸਕਦੇ ਹਾਂ ਨਾ। ਅੱਛਾ, ਅਸੀਂ ਮੁਸਲਮਾਨ ਜੀ ਜੀ, ਤੇ ਸਾਰੀਆਂ ਜਿਹੜੀਆਂ ਕਿਤਾਬਾਂ ਅੱਲਾਹ ਪਾਕ ਦੀ ਤਰਫੋਂ ਆਈਆਂ ਨੇ, ਜਾਂ ਸਾਰੇ ਮਜ਼ਹਬ ਜਿਹੜੇ ਅਸੀਂ ਉਹਨਾਂ ਦਾ ਇਹਤਰਾਮ ਕਰਨੇ ਆ, ਤੇ ਮੁਸਲਮਾਨ ਹੁੰਦਿਆਂ ਹੋਇਆਂ ਸਾਡਾ ਸਭ ਤੋਂ ਬਹੁਤਾ ਯਕੀਨ ਕੁਰਾਨ ਪਾਕ ਤੇ। ਬਿਲਕੁਲ ਠੀਕ ਹੈ, ਤੁਸੀਂ ਕੁਰਾਨ ਪਾਕ ਖੋਲ ਕੇ ਵੇਖ ਲਵੋ, ਉਹਨੂੰ ਤਰਜਮੇ ਨਾਲ ਪੜ੍ਹਨਾ ਸ਼ੁਰੂ ਕਰ ਦਿਓ, ਤੁਹਾਨੂੰ ਮਿਲੇਗਾ ਕਿ ਕੁਰਾਨ ਪਾਕ ਦਾ ਬਹੁਤ ਜ਼ਿਆਦਾ ਹਿੱਸਾ ਪੁਰਾਣੇ ਨਬੀ ਪੈਗੰਬਰ ਜਾਂ ਪੁਰਾਣੇ ਲੋਕ ਜਿਹੜੇ ਗੁਜ਼ਰ ਗਏ ਨੇ, ਹਾਂਜੀ, ਉਹਨਾਂ ਦੀਆਂ ਗੱਲਾਂ ਨਾਲ ਭਰਿਆ, ਉਹਨਾਂ ਦੀਆਂ ਕਹਾਣੀਆਂ ਦੱਸ ਕੇ ਸਾਨੂੰ ਸਮਝਾਇਆ ਗਿਆ। ਅੱਲਾਹ ਪਾਕ ਜਿੱਥੇ ਵੀ ਉਹ ਗੱਲ ਮੁਕਾਉਂਦੇ ਨਾ, ਹੁਣ ਜਿੱਥੇ ਵੀ ਗੱਲ ਮੁੱਕਦੀ ਹੈ ਉੱਥੋਂ ਅੱਗੋਂ ਕਹਿੰਦੇ ਨੇ ਕਿ ਮੈਂ ਤੁਹਾਡੀ ਨਸੀਹਤ ਵਾਸਤੇ ਜਾਂ ਤੁਹਾਨੂੰ ਇਬਰਤ ਦੇਣ ਵਾਸਤੇ ਜਾਂ ਤੁਹਾਡੀ ਰਹਿਨਮਾਈ ਕਰਨ ਵਾਸਤੇ ਇਹ ਗੱਲ ਕੀਤੀ, ਸਮਝਾਉਣ ਵਾਸਤੇ ਇਹ ਗੱਲ ਕੀਤੀ ਹੈ। ਹੁਣ ਅੱਲਾਹ ਪਾਕ ਜਿਹੜੇ ਸਾਰੀ ਕਾਇਨਾਤਾਂ ਦੇ ਮਾਲਕ ਨੇ, ਜਿਨ੍ਹਾਂ ਸਾਰੀਆਂ ਕਾਇਨਾਤਾਂ ਬਣਾਈਆਂ ਨੇ, ਉਹਦੇ ਵਿੱਚੋਂ ਇੱਕ ਕਾਇਨਾਤ ਦੇ ਵਿੱਚੋਂ ਇੱਕ ਜ਼ਮੀਨ ਤੇ ਬੈਠਾ ਅਸੀਂ ਇਹ ਬੰਦੇ ਜਿਹੜੇ ਨਾ, ਉਹ ਇਹ ਬੰਦਾ ਸੋਚੇ ਕਿ ਏਡੀ ਵੱਡੀ ਹਸਤੀ ਨੇ ਮੇਰੇ ਨਾਲ ਜਿਹੜੀ ਗੱਲ ਕੀਤੀ ਹੈ ਨਾ, ਉਹ ਗੱਲ ਇਸੇ ਰੈਫਰੈਂਸ ਨਾਲ ਕੀਤੀ ਹੈ ਕਿ ਜਦੋਂ ਨੂਹ अलैहिस्सलाम ਤੇ ਅਜ਼ਾਬ ਆਇਆ ਤਾਂ ਉਹਨਾਂ ਦੀ ਕੌਮ ਤੇ ਅਜ਼ਾਬ ਆਇਆ ਤਾਂ ਉਦੋਂ ਕੀ ਹੋਇਆ। ਠੀਕ ਹੈ, ਜਦੋਂ ਮੈਂ ਆਦਮ अलैहिस्सलाम ਨੂੰ ਪੈਦਾ ਕੀਤਾ ਤਾਂ ਮੈਂ ਕਿਵੇਂ ਪੈਦਾ ਕੀਤਾ। ਬਿਲਕੁਲ ਠੀਕ ਹੈ, ਇਹ ਕੋਈ ਪੁਰਾਣੇ ਕਿਸੇ ਕਹਾਣੀਆਂ ਨਹੀਂ ਹੁੰਦੀਆਂ ਹਨ। ਅਸਲ ਦੇ ਵਿੱਚ ਇਨਸਾਨ ਜਿਹੜਾ ਹੈ ਉਹ ਜਿੰਨਾ ਚਿਕਰ ਆਪਣੇ ਮੁੱਢ ਨਾਲ ਜੁੜਿਆ ਰਹਿੰਦਾ ਨਾ, ਆਪਣੀ ਅਸਲੀਅਤ ਨਾਲ ਜੁੜਿਆ ਰਹਿੰਦਾ, ਆਪਣੇ ਅਸਲ ਨਾਲ ਜੁੜਿਆ ਰਹਿੰਦਾ ਤੇ ਸੌਖਾ ਰਹਿੰਦਾ ਹੈ। ਉਹਨਾਂ ਚਿਕਰ ਉਹਦੀ ਫਤਹ ਹੁੰਦੀ ਹੈ, ਉਹਨਾਂ ਚਿਕਰ ਹੀ ਉਹ ਕਾਮਯਾਬ ਹੁੰਦਾ ਹੈ, ਉਹਨਾਂ ਚਿਕਰ ਉਹ ਸੌਖਾ ਵੀ ਹੁੰਦਾ ਹੈ। ਜਦੋਂ ਆਪਣੀ ਅਸਲੀਅਤ ਤੋਂ ਬਾਹਰ ਨਿਕਲ ਕੇ ਤੇ ਉਹ ਯਾਨੀ ਕਿ ਕੁੱਗੜ ਕਾਂ ਬਣਨ ਦੀ ਕੋਸ਼ਿਸ਼ ਕਰਦਾ ਨਾ, ਦੂਸਰੇ ਲੋਕਾਂ ਦੀ ਰਹਿਤ ਅਪਣਾਉਣ ਦੀ ਕੋਸ਼ਿਸ਼ ਕਰਦਾ, ਜਾਂ ਕਿਸੇ ਨੂੰ ਆਪਣੇ ਤੋਂ ਚੰਗਾ ਸਮਝਣ ਦੀ ਕੋਸ਼ਿਸ਼ ਕਰਦਾ, ਉਦੋਂ ਹੀ ਇਹ ਗੱਲ ਆ ਜਾਂਦੀ ਹੈ ਕਿ ਉਹ ਜ਼ਿਹਨੀ ਮਰੀਜ਼ ਬਣ ਜਾਂਦਾ। ਜਿਹਨੂੰ ਅਹਿਸਾਸੇ ਕਮਤਰੀ ਜਿਹੜਾ ਨਾ ਉਹ ਕਿਹਾ ਜਾਂਦਾ ਕਿ ਉਹ ਅਹਿਸਾਸੇ ਕਮਤਰੀ ਉਹਦੇ ਦਿਮਾਗ 'ਚ ਆਉਣ ਲੱਗ ਪੈਂਦੀ। ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਵਾਂ ਕਿ ਜਦੋਂ ਅਸੀਂ ਪੰਜਾਬ 'ਚ ਬੈਠੇ ਹਾਂ ਨਾ, ਦੁਨੀਆ ਦੇ ਕਿਸੇ ਵੀ ਮੁਲਕ 'ਚ ਚਲੇ ਜਾਓ, ਕਿਸੇ ਵੀ ਸਕਾਫਤ 'ਤੇ ਟੁਰ ਜਾਓ, ਕਿਸੇ ਵੀ ਬੋਲੀ ਨਾਲ ਤੁਸੀਂ ਕਿਸੇ ਨਾਲ ਗੱਲ ਕਰ ਲਓ ਨਾ, ਤੇ ਉਹਨੂੰ ਉਹਦੀ ਜ਼ੁਬਾਨ ਨਾਲ ਗੱਲ ਕਰੋਗੇ ਤਾਂ ਖੁਸ਼ ਹੋਏਗਾ। ਹਾਂਜੀ, ਪੰਜਾਬੀ ਨਾ ਮਿਸਾਲ ਹੈ, ਕੋਈ ਪੰਜਾਬੀ ਇੱਥੇ ਸੈਰ ਕਰਦਾ, ਇੱਥੇ ਬਾਹਰੋਂ ਓਵਰਸੀਜ਼ ਲੋਕ ਵੀ ਆਉਂਦੇ ਨੇ, ਕੋਈ ਪੰਜਾਬੀ ਸੈਰ ਕਰਦਾ ਆਏਗਾ ਤਾਂ ਉਹਨੂੰ ਮੈਂ ਜਾ ਕੇ ਕਹਿੰਦਾ ਨੀ ਹਾਓ, ਤਾਂ ਬੜਾ ਖੁਸ਼ ਹੋਏਗਾ, ਇਹਨੇ ਮੇਰੀ ਜ਼ੁਬਾਨ ਨਾਲ ਗੱਲ ਕੀਤੀ ਹੈ। ਅੱਛਾ, ਕੋਈ ਪਠਾਨ ਆ ਜਾਂਦਾ ਨਾ ਤੇ ਉਹਨੂੰ ਮੈਂ ਪਸ਼ਤੂ ਨਾਲ ਗੱਲ ਕਰਨਾ ਵਾ, ਸਿੰਧੀ ਆਇਆ ਨਾ ਮੈਂ ਸਿੰਧੀ ਨਾਲ ਗੱਲ ਕਰਨਾ, ਬੜਾ ਖੁਸ਼ ਹੋਏਗਾ। ਅਸੀਂ ਦੋਵੇਂ ਜਣੇ ਬੈਠੇ ਆ ਨਾ, ਤੇ ਤੀਸਰਾ ਬੰਦਾ ਤੇ ਉਹਨੂੰ ਮੈਂ ਪੰਜਾਬੀ ਪੁੱਛਣਾ ਨਾ, ਭਾਜੀ ਕੀ ਹਾਲ ਚਾਲ ਹੈ, ਤੇ ਉਹ ਮੈਨੂੰ ਅਨਪੜ੍ਹ ਸਮਝਣ ਲੱਗ ਪਏਗਾ। ਹਾਂਜੀ, ਕਿਸੇ ਅੰਗਰੇਜ਼ ਨਾਲ ਗੱਲ ਕਰੋ ਨਾ ਇੰਗਲਿਸ਼ ਵਿੱਚ ਤੇ ਬੜੇ ਆਪਣੇ ਆਪ ਨੂੰ ਚੋੜੇ ਸਮਝਦੇ ਆ, ਅਸੀਂ ਅੰਗਰੇਜ਼ੀ ਬੋਲ, ਅਸੀਂ ਅੰਗਰੇਜ਼ੀ। ਅੱਛਾ, ਜ਼ੁਬਾਨ ਦਾ ਮਤਲਬ ਇਹ ਹੁੰਦਾ ਹੈ ਕਿ ਮਾਂ ਜਿਹੜੀ ਹੁੰਦੀ ਨਾ, ਉਹਨੇ ਤੁਹਾਨੂੰ ਪੈਦਾ ਕੀਤਾ ਹੁੰਦਾ, ਤੇ ਤੁਹਾਡਾ ਅਕਲ ਸ਼ੌਰ, ਤੁਹਾਡਾ ਸਮਝਣਾ, ਉਹ ਤੁਸੀਂ ਮਾਂ ਕੋਲੋਂ ਸਿੱਖਣਾ ਹੁੰਦਾ। ਬੇਸ਼ੱਕ। ਫਿਰ ਮਾਂ ਜਿਹੜੀ ਹੈ ਉਹ ਬੱਚੇ ਨਾਲ ਕਿਸੇ ਇੱਧਰ ਉੱਧਰ ਦੀ ਜ਼ੁਬਾਨ ਵਿੱਚ ਗੱਲ ਇਸ ਤੋਂ ਨਹੀਂ ਕਰਦੀ ਹੈ ਕਿ ਇਹਦਾ ਸ਼ੌਰ ਵਧੇ। ਤੁਸੀਂ ਝਿੜਕਦੀ ਵੀ ਮਾਂ, ਸਾਡੀਆਂ ਮਾਵਾਂ ਸਾਨੂੰ ਝਿੜਕਦੀਆਂ ਵੀ ਪੰਜਾਬੀ 'ਚ ਨੇ, ਸਾਨੂੰ ਨਾ ਗੱਲ ਸਮਝਾਉਣੀ ਹੋਵੇ, ਸਾਡੀਆਂ ਦਾਦੀਆਂ ਸਾਨੂੰ ਕਹਾਵਤਾਂ ਕਹਾਣੀਆਂ ਸਾਰਾ ਕੁਝ ਪੰਜਾਬੀ ਸਿਖਾਉਂਦੀ। ਉਹਦਾ ਮਤਲਬ ਇਹ ਹੁੰਦਾ ਹੈ ਕਿ ਜਿੰਨੇ ਆਸਾਨ ਤਰੀਕੇ ਨਾਲ ਮੈਂ ਗੱਲ ਨੂੰ, ਕਿਉਂਕਿ ਮੇਰਾ ਸ਼ੌਰ ਜਿਹੜੀ ਗੱਲ ਨੂੰ ਸਮਝੇਗਾ, ਸੋਚੇਗਾ, ਠੀਕ ਹੈ, ਉਹ ਮੈਂ ਉਹ ਸਮਝਾ ਸਕਾਂਗੀ, ਤੇ ਫਿਰ ਉਹ ਬੱਚਾ ਜਿਹੜਾ ਨਾ ਉਹਦੇ ਤੇ ਕੰਮ ਜਿਹੜਾ ਨਾ ਕਰੇਗਾ। ਬਿਲਕੁਲ ਠੀਕ ਹੈ। ਹੁਣ ਜਦੋਂ ਮੈਂ ਝਿੜਕਿਆ ਆਪਣੇ ਪੁੱਤਰ ਨੂੰ ਪੰਜਾਬੀ ਵਿੱਚ, ਤੇ ਥੋੜੀ ਦੇਰ ਬਾਅਦ ਮੈਂ ਇਹਨੂੰ ਕਹਿਤਾ ਕਿ ਵਾਈ ਯੂ ਡੋਂਟ ਡੂ ਦਿਸ, ਆਪ ਐਸਾ ਕਿਉਂ ਨਹੀਂ ਕਰ ਰਹੇ, ਠੀਕ ਹੈ, ਉਹਦਾ ਦਿਮਾਗ ਉਸੇ ਟਾਈਮ ਜਿਹੜਾ ਨਾ ਉਹ ਮੁਸ਼ਕਲ ਦੇ ਵਿੱਚ ਆ ਜਾਣਾ, ਰਿਵਰਟ ਹੋ ਜਾਣਾ ਕਿ ਯਾਰ ਹੁਣੇ ਤੇ ਮੈਨੂੰ ਇੰਜ ਹੋਈ ਸੀ ਗੱਲ, ਤੇ ਇਹ ਔਖਾ ਜਿਹਾ ਕੰਮ ਹੋ ਗਿਆ, ਮੈਂ ਹੁਣ ਕਰਨਾ ਤੇ ਕਰਨਾ ਕੀ ਹੈ। ਜਿਵੇਂ ਮੈਂ ਕਿ ਤੁਹਾਨੂੰ ਮੈਂ ਕੁਰਾਨ ਪਾਕ ਦੀ ਮਿਸਾਲ ਦਿੱਤੀ ਨਾ, ਇਸੇ ਤਰ੍ਹਾਂ ਹੀ ਸੂਫੀਆ ਕਰਾਮ ਦੀ ਮਿਸਾਲ ਲਈ ਜਾਏ, ਠੀਕ, ਕਿਉਂਕਿ ਅਸੀਂ ਮਜ਼ਹਬ ਇਸਲਾਮ ਨਾਲ ਤਲਕ ਰੱਖਦੇ ਹਾਂ, ਤੇ ਹੁਣ ਜਿੰਨੇ ਵੀ ਸੂਫੀਆ ਕਰਾਮ ਨੇ ਨਾ, ਉਹਨਾਂ ਦੀਆਂ ਜਿਹੜੀਆਂ ਤਖਲੀਕਾਤ ਨੇ, ਜਿਹੜੀਆਂ ਉਹਨਾਂ ਦੀਆਂ ਤੁਸੀਂ ਕਰ ਲਓ ਕਿ
ਸਾਡੀ ਆਮ ਇਨਸਾਨ ਵਾਸਤੇ ਰਹਿਨੁਮਾਈਆਂ ਨੇ, ਉਹਨਾਂ ਦੀ ਆਪਣੀ ਮਾਦਰੀ ਜ਼ਬਾਨ ਵਿੱਚ ਨੇ। ਤੁਸੀਂ ਇਹ ਹਿਸਾਬ ਲਾ ਲਓ ਕਿ 2-3 ਸਦੀਆਂ ਤੋਂ ਜਾਂ 2-3 ਸਾਲ ਤੋਂ 100 ਸਾਲ ਤੋਂ ਸਾਡੇ ਪੰਜਾਬ ਦੇ ਵਿੱਚ ਨਾ ਕੋਈ ਬੁੱਲੇ ਸ਼ਾਹ ਪੈਦਾ ਹੋਇਆ, ਨਾ ਕੋਈ ਵਾਰਿਸ ਸ਼ਾਹ ਪੈਦਾ ਹੋਇਆ, ਠੀਕ ਹੈ, ਨਾ ਹੀ ਕੋਈ ਗੰਜ ਸ਼ਕਰ ਪੈਦਾ ਹੋਇਆ। ਉਹਨਾਂ ਮਕਸਦ ਇਹ ਵੇ ਕਿ ਉਹਨਾਂ ਮਾਵਾਂ ਨੇ ਆਪਣੀ ਰਹਿਤਲ ਹੀ ਛੱਡ ਦਿੱਤੀ। ਇਹੋ ਜਿਹੀ ਤੁਹਾਡੀ ਗੱਲ ਨੂੰ ਅੱਗੋਂ ਵਧਾਉਣਾ, ਅਨਵਾਰ ਅਹਿਮਦ ਕਾਸਮੀ ਸਾਹਿਬ ਨੇ, ਉਹਨਾਂ ਦਾ ਮੈਸੇਜ ਆਇਆ ਹੈ ਕਿ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਨੇ ਉਹ ਪੰਜਾਬੀ ਬੋਲਣ ਵਿੱਚ ਸ਼ਰਮ ਕਿਉਂ ਮਹਿਸੂਸ ਕਰਦੇ ਨੇ। ਹਾਂ, ਅੱਛਾ, ਇਹੀ ਗੱਲ ਮੈਂ ਨਾ ਉਹ ਗੱਲ ਨੂੰ ਉੱਥੇ ਕੰਟੀਨਿਊ ਕਰਨੇ ਆ ਕਿ ਉਹ ਸੂਫੀ ਬਜ਼ੁਰਗਾਨ ਜਿਹੜੇ ਸਨ ਨਾ, ਉਹਨਾਂ ਨੇ ਆਪਣੀ ਮਾਦਰੀ ਜ਼ਬਾਨ ਤੇ ਠੇਠ ਜ਼ਬਾਨ ਦੇ 'ਚ ਗੱਲ ਕੀਤੀ। ਹਾਂ, ਠੀਕ ਹੈ, ਤੇ ਉਹਨਾਂ ਨੇ ਇਹ ਨਹੀਂ ਨੱਸੇ ਭੱਜੇ ਨਹੀਂ ਹੈ ਕਿ ਮੈਂ ਲੋਕਾਂ ਨੂੰ ਸਮਝ ਕਿਵੇਂ ਆਏਗੀ, ਲੋਕਾਂ ਨੂੰ ਸਮਝਾਵਾਂਗਾ ਕਿਵੇਂ, ਠੀਕ ਹੈ। ਉਹਦਾ ਮਕਸਦ ਸਿਰਫ ਇਹ ਸੀ ਕਿ ਜਿਹੜੀ ਮੇਰੀ ਆਪਣੀ ਬੋਲੀ ਹੈ ਨਾ, ਜਿਹਨੂੰ ਮੈਂ ਆਪ ਬੋਲਣਾ ਵਾ, ਜੇ ਮੈਂ ਉਹਦੇ 'ਚ ਤਖਲੀਕ ਕਰਾਂਗਾ ਤੇ ਮੈਂ ਆਪਣੇ ਜਜ਼ਬਾਤ ਜਿਹੜੇ ਸਹੀ ਤਰ੍ਹਾਂ ਬਿਆਨ ਕਰ ਸਕਾਂਗਾ। ਜੇ ਮੈਂ ਕਿਸੇ ਮਾਂਗਵੀ ਜ਼ਬਾਨ 'ਚ ਕਰਾਂਗਾ ਨਾ, ਤੇ ਮੇਰੇ ਜਜ਼ਬਾਤ ਜਿਹੜੇ ਸਹੀ ਤਰ੍ਹਾਂ ਤਖਲੀਕ ਨਹੀਂ ਹੋਣਗੇ। ਫਿਰ ਗੋਰਾ ਪੰਜਾਬ ਦੇ ਵਿੱਚ ਆਇਆ, ਠੀਕ ਹੈ, ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਬਗਾਵਤ ਨੂੰ ਕਹਿ ਲਵੋ ਗੋਰੇ ਦੇ ਖਿਲਾਫ ਜਾਂ ਗੋਰੇ ਦੀ ਰਹਿਤਲ ਦੇ ਖਿਲਾਫ, ਉਹ ਦੂਸਰਾ ਲਫ਼ਜ਼ ਕੀ ਬੋਲਦੇ ਨੇ ਉਹਨੂੰ, ਵਸੇਬ ਨਹੀਂ, ਆ ਜਿਹੜੀ ਉਹਨਾਂ ਬਗਾਵਤ ਕੀਤੀ ਜਾਂ ਮਜ਼ਾਹਮਤ, ਹਾਂ, ਮਜ਼ਾਹਮਤ ਜਿਹੜੀ ਉਹ ਕੀਤੀ ਹੈ ਨਾ, ਅੱਛਾ, ਉਹ ਸਭ ਤੋਂ ਜ਼ਿਆਦਾ ਪੰਜਾਬੀਆਂ ਨੇ ਕੀਤੀ ਹੈ। ਹਾਂਜੀ, ਲੇਕਿਨ ਪੰਜਾਬੀ ਬਦਨਾਮ ਨੇ ਕਿ ਹਰ ਇੱਕ ਦੇ ਜਿਹੜੇ ਨੇ ਉਹ ਬਣ ਜਾਂਦੇ ਨੇ, ਯਾਨੀ ਕਿ ਉਹ ਜਿਹੜਾ ਵੀ ਆਂਦਾ ਹੈ ਨਾ ਉਹਦੇ ਨਾਲ ਇਹ ਰਲ ਕੇ ਤੇ ਜਿਹੜਾ ਨਾ ਉਹ ਆਪਣੇ ਆਪ ਨੂੰ ਗੱਦਾਰ ਕਹਿ ਲਓ, ਪੰਜਾਬੀ ਗੱਦਾਰ ਬਣਾਇਆ ਜਾਂਦਾ, ਗੱਦਾਰ ਬਣਾਇਆ। ਹੁਣ ਦੀ ਮੈਂ ਤੁਹਾਨੂੰ ਮਿਸਾਲ ਦੇਣਾ ਵਾ ਕਿ ਰਾਏ ਅਹਿਮਦ ਖਾਨ ਖਰਲ, ਸਾਡੀ ਅੱਜ ਦੀ ਪੌਣ, ਜਿਹੜਾ ਬੰਦਾ ਅੱਜ ਮੈਟ੍ਰਿਕ ਪੜ੍ਹਦਾ ਪਿਆ ਜਾਂ ਐਫਏ ਦਾ ਉਹਨੇ ਪੇਪਰ ਦਿੱਤੇ, ਉਹਨੂੰ ਪੁੱਛ ਕੇ ਵੇਖ ਲਓ ਰਾਏ ਅਹਿਮਦ ਖਾਨ ਖਰਲ ਕਿਸੇ ਨੂੰ ਕੁਝ ਨਹੀਂ ਪਤਾ ਜੀ, ਨਾ ਨਾ ਨਾ, ਠੀਕ ਹੈ। ਰਾਏ ਅਹਿਮਦ ਖਾਨ ਖਰਲ ਉਹ ਬੰਦਾ ਸੀ ਕਿ ਜਿਹਨੇ ਗਗੀਰਾ ਦੇ ਵਿੱਚ ਰਾਵੀ ਦੇ ਕੰਢੇ ਤੇ ਰਹਿੰਦਿਆਂ ਹੋਇਆਂ ਤਿੰਨਾਂ ਬਰੇ ਆਜ਼ਮਾਂ ਦੀ ਸਲਤਨਤ ਨੂੰ ਲਲਕਾਰਤਾ ਸੀ, ਠੀਕ ਹੈ। ਉਹਨੂੰ ਪਤਾ ਸੀ ਕਿ ਮੈਂ ਮਰ ਜਾਣਾ, ਤੇ ਕਿੱਡਾ ਵੱਡਾ ਉਹ ਬੰਦਾ ਸੀ, ਹਾਂ, ਮਾਲਕੀ ਵਾਲਾ ਬੰਦਾ ਸੀ, ਸਰਦਾਰ ਆਦਮੀ ਸੀ। ਉਹਨੂੰ ਪਤਾ ਸੀ ਕਿ ਮੈਂ ਐਡੀ ਵੱਡੀ ਹਕੂਮਤ ਨੂੰ ਲਲਕਾਰਨ ਡਿਆ ਵਾਂ, ਇਹਨਾਂ ਮੈਨੂੰ ਬਾਗੀ ਕਰਕੇ ਹੀ ਮਾਰਨਾ। ਹਾਂਜੀ, ਲੇਕਿਨ ਉਹ ਜਜ਼ਬਾ ਕਿ ਮੈਂ ਆਪਣੇ ਆਪ ਨੂੰ ਜਿਹੜਾ ਸਿਲੰਡਰ ਨਹੀਂ ਕਰਾਂਗਾ, ਜੀ ਜੀ, ਠੀਕ ਹੈ। ਦੂਸਰਾ, ਮੈਂ ਆਪਣੀ ਪਹਿਚਾਨ ਜਿਹੜੀ ਨਾ ਗਵਾਵਾਂਗਾ ਨਹੀਂ। ਉਹ ਬੜੀ ਮਸ਼ਹੂਰ ਗੱਲ ਹੈ ਕਿ ਉਹਨਾਂ ਆਖਿਆ ਕਿ ਸਾਨੂੰ ਘੋੜੇ ਚਾਹੀਦੇ ਨੇ ਤੇ ਸਾਨੂੰ ਰਕਬਾ ਚਾਹੀਦਾ, ਤੇ ਉਹਨੇ ਆਖਿਆ ਕਿ ਅਸੀਂ ਜਿਹੜੇ ਜੱਟ ਜ਼ਿਮੀਂਦਾਰ ਆ ਨਾ, ਆਪਣੀ ਭੋਏ ਰਾਂ ਤੇ ਜ਼ਮੀਨ ਜਿਹੜੀ ਨਾ ਉਹ ਕਿਸੇ ਨੂੰ ਨਹੀਂ ਦਿੰਦੇ ਆ, ਠੀਕ ਹੈ। ਇਸੇ ਗੱਲ ਤੋਂ ਉਹਨੇ ਬਗਾਵਤ ਕਰ ਦਿੱਤੀ ਸੀ। ਅੱਜ ਤੱਕ ਉਹਦਾ ਨਾਂ ਜਿਹੜਾ ਨਾ ਉਹ ਸੁਰਖੀਆਂ 'ਚ ਲਿਖਿਆ ਜਾਂਦਾ, ਰਾਏ ਅਹਿਮਦ ਖਾਨ ਖਰਲ। ਤੇ ਜਿਨ੍ਹਾਂ ਉਹਦੇ ਨਾਲ ਬਗਾਵਤ ਕੀਤੀ, ਉਹਨਾਂ ਉਹਦੇ ਨਾਲ ਬਗਾਵਤ ਨਹੀਂ ਕੀਤੀ, ਉਹਨਾਂ ਆਪਣੀ ਮਾਂ ਨਾਲ ਬਗਾਵਤ ਕੀਤੀ। ਵੇਖੋ ਜੀ, ਇੱਕ ਹੀ ਕਬੀਲਾ ਹੈ ਖਰਲ, ਉਹਦੇ ਵਿੱਚ ਰਾਏ ਅਹਿਮਦ ਖਾਨ ਖਰਲ, ਜਿਹੜਾ ਅੱਜ ਵੀ ਇੱਕ ਸਮਝ ਲਓ ਕਿ ਮਜ਼ਾਮਤ ਦੀ ਅਲਾਮਤ ਸਮਝਿਆ ਜਾਂਦਾ ਹੈ, ਉਸੇ ਹੀ ਕਬੀਲੇ ਦਾ, ਉਸੇ ਹੀ ਦੌਰ ਦਾ ਰਾਏ ਸਰਫਰਾਜ਼ ਖਰਲ, ਗੱਦਾਰ, ਉਹਨੇ ਹੀ ਗੱਦਾਰੀ ਕੀਤੀ ਰਾਏ ਅਹਿਮਦ ਖਾਨ ਖਰਲ ਤੇ ਅੰਗਰੇਜ਼ਾਂ ਦੇ ਨਾਲ ਰਲ ਕੇ, ਤੇ ਜਿਹੜੀ ਹੈ ਤੁਸੀਂ ਕਹਿੰਦੇ ਹੋ ਕਿ ਅੱਜ ਕੱਲ੍ਹ ਦੀ ਸਿਆਸਤ ਵਾਸਤੇ ਕਿ ਗੋਰੇ ਜਿਹੜੇ ਨੇ ਉਹ ਇਸ ਤਰ੍ਹਾਂ ਕਰਦੇ ਸਨ ਕਿ ਜਨਾਬ ਹਰ ਬੰਦੇ ਨੂੰ ਲਾਲਚ ਦੇ ਕੇ ਆਪਣੇ ਨਾਲ ਲਾਉਂਦੇ ਸਨ। ਲੇਕਿਨ ਮਾਵਾਂ ਜਿਹੜੀਆਂ ਨੇ ਨਾ, ਉਹਨੇ ਪੰਜਾਬ ਵਿੱਚ ਪੰਜਾਬੀ ਬੜੇ ਐਸੇ ਜੰਮੇ ਜਿਨ੍ਹਾਂ ਨੇ ਮਜ਼ਾਮਤ ਨੂੰ ਅਪਣਾਇਆ ਤੇ ਉਹਨਾਂ ਦਾ ਸਾਥ ਨਹੀਂ ਦਿੱਤਾ, ਤੇ ਇਸ ਵਜ੍ਹਾ ਤੋਂ ਪੰਜਾਬੀ ਹਮੇਸ਼ਾ ਮਜ਼ਾਮਤ ਦਾ ਨਾਮ ਰਿਹਾ ਹੈ। ਤੇ ਹਾਂਜੀ, ਅੱਛਾ, ਉਹ ਮੈਂ ਗੱਲ ਤੁਹਾਡੀ ਜਿਹੜੀ ਨਾ ਉਹ ਕਰਦਾ ਪਿਆ ਸਾਂ ਕਿ ਇਹਨਾਂ ਸਾਰੇ ਟੌਪਿਕਸ ਦੇ ਉੱਤੇ ਸਾਡੇ ਚੈਨਲ ਦੇ ਉੱਤੇ ਪੂਰੀਆਂ ਵੀਡੀਓਜ਼ ਮੌਜੂਦ ਨੇ। ਅਸਲ ਦੇ ਵਿੱਚ ਅੱਜ ਸਿਰਫ ਤਾਰਫ ਲਈ ਬੈਠੇ ਆ, ਆਪਸ ਦੇ ਵਿੱਚ ਗੱਪਸ਼ਪ ਮਾਰਨ ਲਈ ਬੈਠੇ ਆ, ਤਾਂ ਕਿ ਤੁਹਾਨੂੰ ਨਾਲ ਜੋੜ ਸਕੀਏ। ਤੇ ਉਸ ਤੋਂ ਬਾਅਦ ਜਿਹੜਾ ਨਾ ਉਹ ਹਰ ਹਫਤੇ NGS ਜਿਹੜਾ ਨਾ ਉਹ ਥੋੜਾ ਜਿਹਾ ਟਾਈਮ ਜਿਹੜਾ ਨਾ ਲਾਈਵ ਬਹਿ ਕੇ ਇੱਕ ਦੂਜੇ ਨਾਲ ਡਿਸਕਸ਼ਨ ਕਰ ਸਕੀਏ, ਤੁਹਾਡੇ ਕੋਲ ਰਹਿਨੁਮਾਈ ਲੈ ਸਕੀਏ। ਸਾਨੂੰ ਅਹਿਸਾਸੇ ਕਮਤਰੀ ਦਾ ਸ਼ਿਕਾਰ ਕਰਨ ਦੇ ਵਿੱਚ ਬਹੁਤ ਸਾਰਾ ਹੱਥ ਜਿਹੜਾ ਨਾ ਉਹ ਸਾਡੇ ਆਪਣੇ ਲੋਕਾਂ ਦਾ ਵੀ ਹੈ। ਅੱਛਾ, ਇੱਥੇ ਮੈਂ ਤੁਹਾਡੀ ਗੱਲ 1 ਮਿੰਟ ਟੋਕਣਾ, ਸਾਡਾ ਇੱਕ ਸਵਾਲ ਆਇਆ, ਜਨਾਬ ਅਨਵਾਰ ਸਾਹਿਬ ਪੁੱਛ ਰਹੇ ਨੇ ਕਿ ਪੰਜਾਬੀ ਜ਼ੁਬਾਨ ਨੂੰ ਜ਼ਿੰਦਾ ਰੱਖਣ ਵਾਸਤੇ ਹਕੂਮਤ ਤੇ ਤਲੀਮੀ ਅਦਾਰੇ ਕੀ ਕਰ ਸਕਦੇ ਨੇ? ਪੰਜਾਬੀ ਪੜ੍ਹਨ ਤੇ ਲਿਖਣ ਵਿੱਚ ਬੱਚਿਆਂ ਦੇ ਕੈਰੀਅਰ ਤੇ ਕੋਈ ਅਸਰ ਪੈਂਦਾ? ਤੇ ਦੂਸਰਾ, ਇੱਕ ਉਹਨਾਂ ਨੇ ਬੜੀ ਅੱਛੀ ਗੱਲ ਕੀਤੀ ਕਿ ਪੰਜਾਬੀ ਗਾਣੇ ਡਰਾਮੇ ਵੇਖਣ ਨਾਲ ਹੋ ਸਕਦਾ ਕਿ ਸਾਡੀ ਜ਼ੁਬਾਨ ਨੂੰ ਕੋਈ ਮਦਦ ਮਿਲੇ। ਜਿਵੇਂ ਤੁਸੀਂ ਕਾਰਟੂਨ ਵੇਖ ਲਓ, ਇੱਕ ਮਿਸਾਲ ਹੈ, ਮੈਂ ਉਹਨਾਂ ਦੀ ਗੱਲ ਨੂੰ ਅੱਗੇ ਵਧਾਉਣਾ ਵਾ।
ਕੋਈ ਪੰਜਾਬੀ ਕਾਰਟੂਨ ਐਸੇ ਨਹੀਂ ਹੈ ਜਿਹੜੇ ਬੱਚੇ ਵੇਖਣ ਸਿੱਖਣ, ਕੋਈ ਇੱਕ ਅੱਛੇ ਅਦਬ ਦੇ ਨਾਲ ਬਣਾਏ ਗਏ ਹੋਣ, ਹਾਂ ਇੱਕ ਚੀਜ਼ ਨੂੰ ਲੈ ਕੇ ਟੁਰੇ ਹੋਣ ਬੱਚੇ ਉੱਥੋਂ ਹੀ। ਤੁਸੀਂ ਅੱਜ ਵੇਖ ਲਓ ਸਾਡੇ ਬੱਚਿਆਂ ਦੇ ਹੀਰੋ ਜਿਹੜੇ ਨੇ ਉਹ ਸਪਾਈਡਰਮੈਨ ਨੇ, ਛੋਟਾ ਭੀਮ ਹੈ, ਆ ਮੋਟੂ ਪਤਲੂ ਨੇ ਜੀ, ਤੇ ਇਸ ਤਰ੍ਹਾਂ ਦੇ ਦੀਗਰ ਹੋਰ ਵੀ। ਲੇਕਿਨ ਉਹ ਸਾਰੇ ਜਿਹੜੇ ਨੇ ਉਹ ਕੋਈ ਇੰਗਲਿਸ਼ 'ਚ ਕੋਈ ਉਰਦੂ ਵਿੱਚ ਬੱਚੇ ਸ਼ੌਕ ਨਾਲ ਵੇਖਦੇ ਨੇ। ਕਿਆ ਕਿ ਕੋਈ ਐਸਾ ਕੰਮ ਨਹੀਂ ਹੈ ਕਿ ਸਾਡੇ ਕੋਲ ਪੰਜਾਬੀ ਕਾਰਟੂਨ ਹੋਣ, ਕੋਈ ਪੰਜਾਬੀ ਸਟੋਰੀਆਂ ਹੋਣ ਜਿਹੜੀਆਂ ਲਾਈਵ ਨਸ਼ਰ ਹੋਣ ਤੇ ਬੱਚੇ ਉਹਨਾਂ ਨੂੰ ਵੇਖ ਕੇ ਸਿੱਖਣ, ਬੱਚੇ ਪੰਜਾਬੀ ਬੋਲਣ। ਅਸਲ ਵਿੱਚ ਤੁਸੀਂ ਵੇਖੋ ਕੋਈ ਵੀ ਬੱਚਾ ਹੁਣ ਕਾਰਟੂਨ ਵੇਖਦਾ ਨਾ, ਅੱਜ ਕੱਲ੍ਹ ਸਾਡੇ ਘਰ ਵੀ ਚਲੋ ਬੱਚੇ ਹੈ ਨੇ, ਤੇ ਉਹ ਤੋਤਾ ਮੈਨਾ ਉਹ ਜਿਹੜੇ ਉਹ ਜੋ ਸੁਣਦੇ ਨੇ ਨਾ ਉਹ ਬੋਲਦੇ ਰਹਿੰਦੇ ਨੇ, ਰਿਪੀਟਲੀ ਬੋਲਦੇ ਰਹਿੰਦੇ ਨੇ। ਇਸ ਤਰ੍ਹਾਂ ਹੀ ਅਗਰ ਉਹਨਾਂ ਨੂੰ ਪੰਜਾਬੀ ਦੀਆਂ ਕੋਈ ਕਹਾਣੀਆਂ, ਈਵਨ ਰਹਿਮਤ ਖਾਨ ਖਰਲੇ ਇਹਨਾਂ ਨੂੰ, ਜਾਂ ਕੋਈ ਜਿਹੜੀਆਂ ਤਹਿਜ਼ੀਬ ਤੋਂ ਰਿਲੇਟਡ ਨੇ, ਸਾਡੇ ਵਸੇਬ ਤੋਂ ਰਿਲੇਟਡ ਜਿਹੜੀਆਂ ਹੈਗੀਆਂ ਨੇ ਕਹਾਣੀਆਂ, ਉਹ ਉਹਨਾਂ ਤੱਕ ਪਹੁੰਚਾਈਆਂ ਜਾਣ, ਤੇ ਕਿਆ ਇਹ ਮੁਮਕਿਨ ਨਹੀਂ ਕਿ ਉਹ ਪੰਜਾਬੀ ਨੂੰ ਵੀ ਸਿੱਖਣ, ਪੰਜਾਬੀ ਦੇ ਵਿੱਚ ਉਹਨਾਂ ਵਾਸਤੇ ਸ਼ੌਕ ਪੈਦਾ ਹੋਵੇ। ਇਸ ਬਾਰੇ ਤੁਸੀਂ ਕੀ ਮੁਦੱਸਰ ਭਾਈ ਸੋਚਦੇ ਹੋ? ਮੈਂ ਨਾ ਇਹ ਸਾਰੇ ਜਿਹੜੇ ਅਨਵਾਰ ਭਾਈ ਨੇ ਸਵਾਲ ਕੀਤੇ ਨੇ ਨਾ, ਮੈਂ 1 ਬਾਏ 1 ਜਵਾਬ ਦੇਣਾ। ਸਭ ਤੋਂ ਪਹਿਲਾਂ ਨਾ ਗੱਲ ਕੀਤੀ ਹੈ ਕਿ ਹਕੂਮਤੀ ਅਦਾਰੇ ਜੀ ਅਸਲ ਦੇ ਵਿੱਚ ਜਿੰਨਾ ਚਿਕਰ ਮੈਨੂੰ ਆਪ ਨਹੀਂ ਨਾ ਪਤਾ ਹੈ ਕਿ ਮੈਂ ਆਪਣੇ ਪੁੱਤਰ ਨੂੰ ਪੰਜਾਬੀ ਕਿਉਂ ਸਿਖਾਣੀ ਹਾਂ, ਜਾਂ ਉਹ ਕਿਸੇ ਸਕੂਲ ਦੇ ਇਵੈਂਟ ਤੇ ਪੱਗ ਬੰਨ੍ਹ ਕੇ ਜਾਏਗਾ ਨਾ, ਪੈਂਟ ਕੋਟ ਪਾ ਕੇ ਜਾਣ ਨੂੰ ਦੀ ਇੰਨੀ ਇੱਜ਼ਤ ਨਹੀਂ ਹੋਣੀ ਜਿੰਨੀ ਉਹਨੇ ਪੱਗ ਬੰਨ੍ਹ ਕੇ ਜਾਣੀ ਦੀ ਇੱਜ਼ਤ ਹੋਏਗੀ। ਤੇ ਉਹਦੇ ਤੋਂ ਉਹਦੇ ਬਾਪ ਦਾਦਾ ਦਾ ਜਿਹੜਾ ਨਾ ਪਿੱਛੇ ਪਤਾ ਵੀ ਲੱਗੇਗਾ ਵੀ ਇਹ ਕਿਸੇ ਘਰੋਂ ਆਇਆ। ਹਾਂਜੀ ਠੀਕ ਹੈ, ਜਿੰਨਾ ਚਿਕਰ ਇਹ ਗੱਲ ਮੈਂ ਆਪ ਹੀ ਨਾ ਸਮਝਣੀ ਹੈ ਤੇ ਮੈਂ ਕਿਸੇ ਦੀ ਤਨਕੀਦ ਨਹੀਂ ਕਰ ਸਕਦਾ ਹੈ। ਬਿਲਕੁਲ ਇੱਕ ਮਿਸਾਲ ਹੈ ਕਿ ਜਿੰਨਾ ਚਿਕਰ ਮੇਰੇ ਘਰ ਮੇਰਾ ਪੁੱਤਰ ਆਇਆ ਹੈ ਨਾ, ਤੇ ਉਹਨੇ ਅਸਲਾਮ ਅਲੈਕੁਮ ਲੈਣ ਤੋਂ ਬਾਅਦ ਪੁੱਛਿਆ ਅੰਮੀ ਤੇਰਾ ਕੀ ਹਾਲ ਹੈ, ਜਾਂ ਮਾਂ ਜੀ ਤੁਹਾਡਾ ਕੀ ਹਾਲ ਹੈ, ਤੇ ਉਹਨੂੰ ਉਹਦੀ ਮਾਂ ਨੇ ਇਹ ਅੱਛਾ ਨਹੀਂ ਨਾ ਸਮਝਣਾ, ਉਹ ਮਾਸ਼ਾਅੱਲਾ ਮੇਰੇ ਪੁੱਤਰ ਨੇ ਮੇਰੇ ਕੋਲ ਗੱਲ ਤੇ ਇੱਥੋਂ ਖਰਾਬ ਹੋ ਗਈ, ਮੇਰੇ ਕੋਲ ਆ ਕੇ ਪੁੱਛਿਆ। ਹਾਂ ਅੱਛਾ, ਹੁਕੂਮਤੀ ਅਦਾਰਿਆਂ ਤੇ ਅਸੀਂ ਤਨਕੀਦ ਉਦੋਂ ਕਰ ਸਕਦੇ ਹਾਂ ਕਿ ਜਦੋਂ ਇੱਕ ਮਿਸਾਲ ਹੈ, ਅਸੀਂ ਸਾਰੇ ਘਰਾਂ ਵਾਲੇ ਹਾਂ, ਸਾਡੇ ਘਰਾਂ ਦੇ ਵਿੱਚ ਸਾਰੇ ਰਿਸ਼ਤੇ ਮੌਜੂਦ ਨੇ। ਹਾਂਜੀ ਠੀਕ ਹੈ, ਉਹ ਅਸੀਂ ਜਦੋਂ ਨਹੀਂ ਨਾ ਸਮਝਦੇ ਹੈ, ਹੁਣ ਹਕੂਮਤ ਲਾ ਦੇਵੇ ਜੀ ਪਹਿਲੀ ਤੋਂ ਲੈ ਕੇ 10ਵੀਂ ਤੱਕ ਕਾਇਦਾ ਇੱਕ ਲੱਗਣਾ ਚਾਹੀਦਾ ਪੰਜਾਬੀ ਦਾ, ਕੋਈ ਪੜ੍ਹਾਵੇ ਹੀ ਨਾ, ਪੜ੍ਹਾਉਣ ਵਾਲਾ ਹੀ ਕੋਈ ਨਹੀਂ ਪੜ੍ਹਾਉਣ ਸਾਡਾ। ਵਾਲਾ ਤੁਸੀਂ ਹੁਣ ਹਿਸਾਬ ਲਾ ਲਓ ਜੀ, ਸ਼ੇਖਪੁਰੇ ਦੇ ਵਿੱਚ ਬੈਠੇ ਆ, ਸਾਡਾ ਉਹਦਾ ਗਵਰਨਮੈਂਟ ਜਿਹੜਾ ਗ੍ਰੈਜੂਏਟ ਪੋਸਟ ਗ੍ਰੈਜੂਏਟ ਕਾਲਜ, ਡਿਗਰੀ ਕਾਲਜ ਦੇ ਨਾਂ ਤੋਂ ਮਸ਼ਹੂਰ ਹੈ। ਪੰਜਾਬੀ ਦਾ ਇੱਥੇ ਕੋਈ ਪ੍ਰੋਫੈਸਰ, ਕੋਈ ਲੈਕਚਰਰ, ਈਵਨ ਕੋਈ ਟੀਚਰ ਮੌਜੂਦ ਨਹੀਂ ਹੈ। ਤੇ ਇਸ ਸਾਲ CSS ਦੇ ਵਿੱਚ ਜਾਂ PMS ਦੇ ਵਿੱਚ ਗਾਲਬਨ ਮੈਨੂੰ ਸ਼ੱਕ ਕਿ ਪੰਜਾਬੀ ਉੱਤੇ ਇੱਕ ਪੂਰਾ ਐਸੇ ਵੀ ਆਇਆ। ਹਾਂਜੀ, ਠੀਕ CSS ਦੇ ਪੇਪਰ ਸਾਨੂੰ ਸਕਰੀਨਸ਼ਾਟ ਭੇਜਿਆ ਸੀ ਭਾਈਆਂ ਨੇ। ਹਾਂਜੀ, ਔਰ ਉਹਦੇ ਵਿੱਚ ਪੰਜਾਬੀ ਉੱਤੇ ਪੂਰਾ ਇੱਕ ਐਸੇ ਆਇਆ, ਲੇਕਿਨ ਕਿਸੇ ਨੂੰ ਲਿਖਣਾ ਆਂਦਾ ਹੋਵੇ ਤੇ ਉਹ ਉਹਦੇ ਬਾਰੇ ਕੋਈ ਗੱਲ ਕਰੇ। ਠੀਕ ਹੈ, ਇਸੇ ਤਰ੍ਹਾਂ ਹੀ ਹਕੂਮਤ ਕਿਸੇ ਨਾ ਕਿਸੇ ਤਰ੍ਹਾਂ ਥੋੜਾ ਥੋੜਾ ਕਰਦੀ ਰਹਿੰਦੀ ਹੈ, ਲੇਕਿਨ ਇਹ ਆ ਕਿ ਸਾਡਾ ਵੀ ਹੱਕ ਬਣਦਾ ਹੈ ਕਿ ਅਸੀਂ ਪੰਜਾਬੀ ਨੂੰ ਅੱਗੇ ਲੈ ਕੇ ਆਪ ਵਧੀਏ। ਜ਼ਰੂਰੀ ਨਹੀਂ ਹੈ ਕਿ ਹਕੂਮਤ ਉੱਤੇ ਸਾਰਾ ਕੁਝ ਮਲਬਾ ਪਾ ਦਿੱਤਾ ਜਾਵੇ, ਗੱਲ ਆਪਣੇ ਘਰੋਂ ਟੁਰੇ। ਹਾਂ, ਬੜੀ ਵੱਡੀ ਗੱਲ ਕਰ ਦਿੱਤੀ ਤੁਸੀਂ ਕਿ ਜਦੋਂ ਅਸੀਂ ਨਹੀਂ ਸਮਝਣਾ ਹੈ। ਹਾਂਜੀ, ਕਿ ਮੇਰੇ ਪੁੱਤਰ ਨੇ ਆ ਕੇ ਪੰਜਾਬੀ ਗੱਲ ਕੀਤੀ ਤੇ ਇਹਨੇ ਬਹੁਤ ਅੱਛੇ ਅਲਫਾਜ਼ ਬੋਲੇ ਨੇ, ਜੇ ਉਹਦੀ ਜੇ ਮਾਂ ਸੁਣਨ ਵਾਲੀ, ਬੱਚੇ ਜਿਹੜੇ ਨੇ ਕੋਈ ਰਿਐਕਸ਼ਨ ਨੂੰ ਫੀਲ ਕਰਦੇ ਨੇ। ਬਿਲਕੁਲ ਠੀਕ ਹੈ, ਇੱਕ ਮਿਸਾਲ ਉਹਨੇ ਆ ਕੇ ਕਿਹਾ ਕਿ ਆਪਣੀ ਮਾਂ ਨੂੰ ਕਹਿਣਾ ਹੋ ਆ, ਜਦੋਂ ਮਾਂ ਨੇ ਖੁਸ਼ ਹੋ ਕੇ ਜੱਫੀ ਪਾ ਲੈਣਾ, ਉਹਨੇ ਕਿਹਾ ਇਹ ਗੱਲ ਚੰਗੀ ਹੈ। ਇਸੇ ਵਜ੍ਹਾ ਤੋਂ ਮੁਦੱਸਰ ਭਾਈ, ਸੋਰੀ ਮੈਂ ਤੁਹਾਡੀ ਗੱਲ ਨੂੰ ਜਿਹੜਾ ਨਾ ਅੱਗੋਂ ਲੈ ਕੇ ਟੁਰਨਾ ਵਾ, ਇਸੇ ਵਜ੍ਹਾ ਤੋਂ ਹੀ ਅੱਜ ਕੱਲ ਦੇ ਜਿਹੜੀ ਅਗਲੀ ਔਲਾਦ ਹੈ ਜਾਂ ਬੱਚੇ ਨੇ ਉਹ ਥੋੜੇ ਬਦਤਮੀਜ਼ ਨੇ ਜੀ। ਕਿਉਂ? ਉਹ ਗੱਲ ਸਮਝ ਨਹੀਂ ਸਕਦੇ। ਦਾਦੇ ਨੇ ਇਹ ਤਮੀਜ਼ ਸਿਖਾਣੀ ਹੈ, ਤਹਿਜ਼ੀਬ ਸਿਖਾਣੀ ਹੈ ਤੁਹਾਡੇ ਵੱਡਿਆਂ ਨੇ, ਵੱਡਿਆਂ ਨੂੰ ਆਉਂਦੀ ਹੈ ਪੰਜਾਬੀ। ਬੱਚੇ ਇੰਗਲਿਸ਼ ਤੇ ਉਰਦੂ ਤੋਂ ਥੱਲੇ ਗੱਲ ਨਹੀਂ ਕਰਦੇ, ਉਹ ਆਪਸ ਚ ਕਨੈਕਟ ਹੀ ਨਹੀਂ ਕਰ ਪਾਉਂਦੇ। ਉਹਨੇ ਗੱਲ ਦਾਦਾ ਹੈ ਗੱਲ ਸਮਝਾਉਣ ਦਿਆ ਹੈ, ਪੁੱਤਰੇ ਨੂੰ ਉਹ ਸਮਝ ਨਹੀਂ ਆਉਂਦੀ। ਠੀਕ ਹੈ, ਉਹ ਜਿੰਨਾ ਮਰਜ਼ੀ ਬੋਲਦਾ ਲਵੇ, ਕਰਲਾਉਂਦਾ ਰਵੇ, ਦਾਦੀ ਏ ਉਹ ਬੱਚੀ ਨੂੰ ਸਮਝਾਉਂਦੀ ਰਵੇ, ਉਹਨੇ ਕਹਿਣਾ ਇਹ ਪਤਾ ਨਹੀਂ ਕੀ ਬੋਲੀ ਜਾਂਦਾ। ਗੱਲ ਤੇ ਵੇਖੋ, ਅਸੀਂ ਹੁਣ ਬੈਠੇ ਆ, ਤੁਹਾਨੂੰ ਪੰਜਾਬੀ ਆਉਂਦੀ ਹੈ, ਮੈਨੂੰ ਪੰਜਾਬੀ ਆਉਂਦੀ ਹੈ। ਜ਼ੁਬਾਨ ਅਸਲ ਵਿੱਚ ਇੱਕ ਮੀਡੀਅਮ ਹੈ, ਇੱਕ ਰਸਤਾ ਹੈ ਇੱਕ ਦੂਸਰੇ ਨਾਲ ਕਮਿਊਨੀਕੇਟ ਕਰਨ ਦਾ, ਇੱਕ ਦੂਸਰੇ ਨਾਲ ਗੱਲਬਾਤ ਸਾਂਝੀ ਕਰਨ ਦਾ, ਆਪਣੇ ਅਹਿਸਾਸਾਤ ਅਗਲੇ ਤੱਕ ਪਹੁੰਚਾਉਣ ਦਾ। ਉਹਨੂੰ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਫਲਾਣਾ ਬੰਦਾ ਇੰਗਲਿਸ਼ ਬੋਲਦਾ ਹੈ ਤੇ ਜਨਾਬ ਉਹ ਬਹੁਤ ਪੜ੍ਹਿਆ ਲਿਖਿਆ ਹੈ, ਫਲਾਣੇ ਨੂੰ ਉਰਦੂ ਆਉਂਦੀ ਹੈ ਤੇ ਉਹਦੇ ਵਰਗਾ ਨਫੀਸ ਬੰਦਾ ਹੀ ਕੋਈ ਨਹੀਂ, ਤੇ ਇਹ ਜਿਹੜਾ ਪੰਜਾਬੀ ਬੋਲਣ ਦਾ ਤੇ ਜਾਹਲ ਹੈ। ਲੇਕਿਨ ਵੇਖੋ, ਅਸੀਂ ਇੱਕ ਦੂਸਰੇ ਨਾਲ ਬੈਠੇ ਆ, ਪੰਜਾਬ ਦੇ ਵਿੱਚ ਬੈਠੇ ਆ, ਪੰਜਾਬੀ ਸਾਡਾ ਮਾਣ ਹੈ, ਪੰਜਾਬੀ ਸਾਡੀ ਪਹਿਚਾਣ ਹੈ। ਜੇ ਅਸੀਂ ਪੰਜਾਬੀ ਨਹੀਂ ਬੋਲਣੀ ਤੇ ਫਿਰ ਅਸੀਂ ਕੀ ਕਰ ਸਕਨੇ? ਦੋ ਬੰਦੇ, ਬਾਬਾ ਜੀ ਅਹਿਸਾਨੁੱਲਾ ਬਾਜਵਾ ਸਾਹਿਬ ਦਾ ਵੀ ਸੁਣਨ ਦੇ ਸਰ, ਰੀਸੈਂਟਲੀ ਤੁਸੀਂ ਮੇਰੇ ਨਾਲ ਅਸੀਂ ਗਏ ਆ ਜਦੋਂ ਬਾਬਾ ਜੀ ਨਾਸਰ ਖਰਲ ਸਾਹਿਬ ਕੋਲ, ਉਹਨਾਂ ਵੀ ਇਹ ਗੱਲ ਕੀਤੀ ਕਿ ਜਨਾਬ
ਦੋ ਪਸ਼ਤੂਨ ਆਪਸ ਚ ਖਲੋਤੇ ਨੇ ਨਾ ਪਸ਼ਤੋ ਚ ਗੱਲ ਕਰਨਗੇ, ਦੋ ਸਿੰਧੀ ਖਲੋਤੇ ਨੇ ਨਾ ਸਿੰਧੀ ਚ ਗੱਲ ਕਰਨਗੇ, ਦੋ ਬਲੋਚੀ ਖਲੋਤੇ ਨੇ ਬਲੋਚੀ ਚ ਗੱਲ ਕਰਨਗੇ, ਲੇਕਿਨ ਦੋ ਪੰਜਾਬੀ ਖਲੋਤੇ ਨੇ ਨਾ ਉਹ ਕੋਈ ਨਾ ਕੋਈ ਇੰਗਲਿਸ਼ ਦਾ ਜਿਹੜਾ ਉਹਦੇ ਵਿੱਚ ਖਪਣ ਦੇ ਹੋਣਗੇ, ਉਰਦੂ ਦਾ ਜਿਹੜਾ ਨਾ ਉਹ ਹੱਥ ਪੈਰ ਮਾਰਨ ਦਿਆ ਹੋਏਗਾ, ਲੇਕਿਨ ਆਪਣੀ ਪੰਜਾਬੀ ਦੇ ਵਿੱਚ ਇੱਕ ਦੂਸਰੇ ਨਾਲ ਬੋਲਣ ਨਾਲ ਉਹਨਾਂ ਨੂੰ ਪੀੜ ਮਹਿਸੂਸ ਹੁੰਦੀ ਹੈ। ਇਹੀ ਗੱਲ ਓਵਰਸੀਜ਼ ਦੇ ਵਿੱਚ ਜਾ ਕੇ ਤੁਹਾਨੂੰ ਕੋਈ ਦੂਸਰਾ ਪੰਜਾਬੀ ਨਜ਼ਰ ਆ ਜਾਏ ਨਾ ਤੇ ਲੋਟਪੋਟ ਹੋ ਜਾਂਦੇ। ਉੱਥੇ ਕਿਉਂ ਐਸਾ ਹੈ? ਪੰਜਾਬ ਦੇ ਵਿੱਚ ਰਹਿੰਦਿਆਂ ਹੋਇਆ ਸਾਡਾ ਹੱਕ ਬਣਦਾ ਹੈ ਕਿ ਅਸੀਂ ਪੰਜਾਬੀ ਬੋਲੀਏ, ਪੰਜਾਬੀ ਰਹਿਤਲ ਅਪਣਾਈਏ, ਪੰਜਾਬ ਦਾ ਵਸੇਬ ਅਪਣਾਈਏ, ਪੰਜਾਬੀ ਜ਼ਬਾਨ ਨੂੰ ਬੜਾਵਾ ਦਈਏ, ਪੰਜਾਬੀ ਤਹਿਜ਼ੀਬ ਨੂੰ ਬੜਾਵਾ ਦਈਏ, ਔਰ ਇਸੇ ਹੀ ਚੀਜ਼ ਨੂੰ ਅੱਗੇ ਲੈ ਕੇ ਆਪਣੀ ਨਸਲ ਦੇ ਵਿੱਚ ਅੱਗੇ ਪ੍ਰਵਾਨ ਚੜਾਈਏ। ਅਸੀਂ ਬੋਲਾਂਗੇ, ਅਸੀਂ ਤੇ ਬੋਲਣ ਦਏ ਆ, ਸਾਡੇ ਬੱਚੇ ਬੋਲਣਗੇ, ਬੱਚਿਆਂ ਨੂੰ ਕੋਈ ਪਤਾ ਲੱਗੇਗਾ ਤੇ ਉਹ ਜਨਾਬ ਅੱਗੋਂ ਆਪਣੇ ਬੱਚਿਆਂ ਨੂੰ ਕੁਝ ਦੱਸਣਗੇ। ਗੱਲ ਨਸਲ ਤੋਂ ਨਸਲ, ਨਸਲਦਾਰ ਨਸਲ ਚੱਲਦੀ ਜਾਂਦੀ ਹੈ। ਅੱਜ ਅਗਰ ਪੰਜਾਬੀ ਖਤਮ ਹੋ ਜਾਂਦੀ ਹੈ, ਅੱਲਾ ਨਾ ਕਰੇ, ਨਾ ਇਹ ਮੁਮਕਿਨ ਹੈ, ਲੇਕਿਨ ਘੱਟ ਤੇ ਹੋ ਸਕਦੀ ਹੈ ਨਾ, ਖਤਮ ਨਹੀਂ ਹੋ ਸਕਦੀ। ਲੇਕਿਨ ਇਹਨੂੰ ਵਧਾਉਣ ਵਾਸਤੇ ਸਾਡਾ ਹੱਕ ਬਣਦਾ ਹੈ ਕਿ ਅਸੀਂ ਅੱਜ ਆਪਣੀ ਨਸਲ ਨੂੰ, ਅੱਜ ਆਪਣੇ ਬੱਚਿਆਂ ਨੂੰ ਇਸ ਚੀਜ਼ ਦੀ ਤਰਗੀਬ ਦਈਏ ਕਿ ਪੰਜਾਬੀ ਬੋਲਣਾ ਅੱਛੀ ਗੱਲ ਏ, ਅਹਿਸਾਸੇ ਕਮਤਰੀ ਦਾ ਸ਼ਿਕਾਰ ਨਾ ਹੋਣ। ਸਕੂਲਾਂ ਕਾਲਜਾਂ ਵਿੱਚ ਇਸ ਚੀਜ਼ ਨੂੰ ਆਹਿਸਤਾ ਆਹਿਸਤਾ ਅਗਰ ਅਸੀਂ ਪੰਜਾਬੀ ਬੋਲਾਂਗੇ, ਪੰਜਾਬੀ ਇੱਕ ਵੱਡੀ ਜ਼ੁਬਾਨ ਬਣੇਗੀ, ਤੇ ਅਸੀਂ ਕੱਲ ਨੂੰ ਹੱਕ ਰੱਖਨੇ ਆ ਕਿ ਹਕੂਮਤ ਨੂੰ ਕਹੀਏ ਕਿ ਜਨਾਬ ਪੰਜਾਬ ਵਾਸਤੇ ਪੰਜਾਬੀ ਨੂੰ ਅਹਿਮ ਕਰੋ, ਪੰਜਾਬੀ ਸਾਡੇ ਬੱਚੇ ਬੋਲਦੇ ਨੇ, ਉਹਨਾਂ ਵਾਸਤੇ ਸੌਖਾ ਹੈ। ਲੋ ਜੀ, ਅੱਜ ਕੱਲ ਦੇ ਬੱਚੇ ਤੇ ਖੈਰ ਉਰਦੂ ਤੋਂ ਵੀ ਦੂਰ ਭੱਜਦੇ ਨੇ, ਸਾਡੇ ਉਹ ਵੀ ਇੱਕ ਨਿਜ਼ਾਮ ਸਾਡਾ ਇਸ ਤਰ੍ਹਾਂ ਦਾ ਹੋ ਗਿਆ। ਅਸੀਂ ਆਪਣੇ ਬਚਪਨ ਦੇ ਵਿੱਚ ਜਦੋਂ ਅਸੀਂ ਉਰਦੂ ਮੀਡੀਅਮ ਤੋਂ ਇੰਗਲਿਸ਼ ਮੀਡੀਅਮ ਚ ਆਏ ਸੀ, ਮੈਂ ਤੇ ਕਮ ਸੇ ਕਮ 5ਵੀਂ ਤੱਕ ਉਰਦੂ ਮੀਡੀਅਮ ਪੜ੍ਹਿਆ। ਜਦੋਂ ਅਸੀਂ 6ਵੀਂ ਚ ਆਏ ਨਾ ਤੇ ਸਾਨੂੰ ਲੱਗੀ ਇੰਗਲਿਸ਼ ਸਾਡੇ ਵਾਸਤੇ ਔਖੀ ਰਹੀ। ਅਸੀਂ ਉਰਦੂ ਪੜ੍ਹਦੇ ਆਏ ਆ, ਅਮਲਾ ਲਿਖਦੇ ਰਹੇ ਆ, ਤਖਤੀਆਂ ਅਸੀਂ ਲਿਖੀਆਂ ਨੇ। ਜਦੋਂ ਅਸੀਂ ਇੰਗਲਿਸ਼ ਚ ਆਏ ਨਾ ਸਾਡੇ ਵਾਸਤੇ ਔਖਾ ਹੋਇਆ। ਉਰਦੂ ਵਿੱਚ ਅਸੀਂ ਸੌਖੇ ਸਾਂ, ਅਸੀਂ ਸ਼ੁਰੂ ਤੋਂ ਪੜ੍ਹਦੇ ਆ ਰਹੇ ਸਾਂ, ਬੋਲਦੇ ਆ ਰਹੇ ਸਾਂ, ਸੁਣਦੇ ਆ ਰਹੇ ਸਾਂ। ਇੰਗਲਿਸ਼ ਜਦੋਂ ਨਵੀਂ ਆਈ ਹੈ ਨਾ, ਇਹਨੇ ਸਾਡੇ ਵਾਸਤੇ ਔਖਾ ਕੰਮ ਕੀਤਾ। ਇਸੇ ਤਰ੍ਹਾਂ ਹੀ ਸਾਨੂੰ ਉਰਦੂ ਜਿਸ ਤਰ੍ਹਾਂ ਸੌਖੀ ਲੱਗਦੀ ਸੀ, ਉਹਦੀ ਵਜ੍ਹਾ ਇਹ ਸੀ ਕਿ ਅਸੀਂ ਉਰਦੂ ਬੋਲਦੇ ਸਾਂ, ਸੁਣਦੇ ਸਾਂ, ਸਾਡੇ ਉਸਤਾਦ ਦਾ ਬੋਲਦੇ ਸਨ, ਸਾਡੇ ਉਸਤਾਨੀਆਂ ਬੋਲਦੀਆਂ ਸਨ, ਔਰ ਵਾਲਦੈਨ ਵੀ ਗੁਫ਼ਤਗੂ ਕਰਦੇ ਸਨ। ਲੇਕਿਨ ਇਸੇ ਤਰ੍ਹਾਂ ਹੀ ਅਗਰ ਅਸੀਂ ਪੰਜਾਬੀ ਨੂੰ ਲੈ ਕੇ ਚੱਲੀਏ ਤਾਂ ਅਸੀਂ ਪੰਜਾਬੀ ਬੋਲੀਏ, ਸਾਡੇ ਪੁੱਤਰ ਪੰਜਾਬੀ ਬੋਲਣ, ਸਾਡੇ ਵੱਡੇ ਪੰਜਾਬੀ ਬੋਲਦੇ ਨੇ, ਪੰਜਾਬੀ ਬੋਲਣ ਤੇ ਉਹਨਾਂ ਨੂੰ ਪੜ੍ਹਨ ਲਿਖਣ ਵਿੱਚ ਸੌਖਾ ਹੋਵੇ। ਉਹ ਇਸ ਚੀਜ਼ ਨੂੰ ਜਿਹੜਾ ਹੈ ਉਹ ਆਪਣੇ ਉੱਤੇ ਹਾਵੀ ਨਾ ਕਰਨ ਜਿਵੇਂ ਇੰਗਲਿਸ਼ ਹਾਵੀ ਹੈ। ਬਹੁਤ ਸਾਰੇ ਬੱਚੇ ਇਸ ਚੀਜ਼ ਨੂੰ ਸਰਵਾਈਵ ਕਰਦੇ ਨੇ ਕਿ ਉਹਨਾਂ ਕੋਲ ਇੰਗਲਿਸ਼ ਅੱਛੀ ਤਰ੍ਹਾਂ ਪ੍ਰੋਨਾਂਸ ਨਹੀਂ ਹੁੰਦੀ, ਉਹ ਨਹੀਂ ਬੋਲ ਸਕਦੇ। ਇਸੇ ਵਜ੍ਹਾ ਤੋਂ ਸਾਡਾ ਇਹ ਮਕਸਦ ਇਹ ਸ਼ੁਰੂ ਅਸੀਂ ਕੀਤਾ ਕਿ ਪੰਜਾਬੀ ਸਕਾਫਤ, ਪੰਜਾਬੀ ਜ਼ੁਬਾਨ ਤੇ ਪੰਜਾਬੀ ਰਹਿਤਲ ਨੂੰ ਅਪਣਾਈਏ ਔਰ ਆਪਣੀ ਪੰਜਾਬੀ ਜ਼ੁਬਾਨ ਨੂੰ ਪਿੱਛਾ ਨਾ ਕਰੀਏ। ਜ਼ੁਹੇਬ ਭਾਈ, ਤੁਹਾਡੀ ਨਾ ਮੈਂ ਇਹੀ ਗੱਲ ਨੂੰ ਜਿਹੜਾ ਨਾ ਉਹ ਕੰਟੀਨਿਊ ਕਰਨਾ। ਇਹਦੇ 'ਚ ਨਾ ਅਸੀਂ ਇਸ ਤਰ੍ਹਾਂ ਕਰੀਏ, ਤੁਸੀਂ ਥੋੜ੍ਹਾ ਜਿਹਾ ਟਾਈਮ ਨਾ ਸਵਾਲਾਂ ਜਵਾਬਾਂ ਵਾਸਤੇ ਇੱਕ ਰੱਖੀਏ। ਗੱਲ ਕਰਦਿਆਂ ਵਿੱਚ ਕੋਈ ਸਵਾਲ ਆ ਜਾਵੇ ਨਾ, ਉਹਨੂੰ ਥੋੜ੍ਹਾ ਜਿਹਾ ਟਾਈਮ ਦਿਓ ਕਿ ਥੋੜ੍ਹੀ ਦੇਰ ਬਾਅਦ ਜਿਹੜਾ ਨਾ ਉਹਨੂੰ ਰਿਪਲਾਈ ਕਰੀਏ। ਜੀ ਜੀ। ਇਹ ਇਨਸਾਨ ਹੈ ਨਾ, ਉਹ ਦੁਨੀਆ ਤੇ ਆਇਆ, ਪਹਿਲੇ ਰਿਸ਼ਤੇ ਆਏ ਨੇ, ਫਿਰ ਉਹਨੂੰ ਕਮਿਊਨੀਕੇਟ ਕਰਨ ਦਾ ਪਤਾ ਲੱਗਾ। ਜੀ ਜੀ। ਅੱਲਾਹ ਪਾਕ ਨੇ ਜਦੋਂ ਹਜ਼ਰਤ ਆਦਮ अलैहिस्सलाम ਨੂੰ ਦੁਨੀਆ ਤੇ ਭੇਜਿਆ ਹੈ ਨਾ, ਤੇ ਨਾਲ ਅੱਲਾਹ ਪਾਕ ਨੇ ਕਿਹਾ ਕਿ ਮੈਂ ਇਹਨਾਂ ਨੂੰ ਕੁਝ ਨਾਮ ਯਾਦ ਕਰਾਏ ਸਨ। ਹਾਂਜੀ, ਠੀਕ ਹੈ। ਅੱਛਾ, ਫਿਰ ਉਸ ਤੋਂ ਬਾਅਦ ਜਦੋਂ ਆਬਾਦੀ ਵਧੀ ਹੈ ਨਾ, ਫਿਰ ਉਹਨਾਂ ਨੂੰ ਪਤਾ ਲੱਗਾ ਕਿ ਅਸੀਂ ਇੱਕ ਦੂਸਰੇ ਨਾਲ ਕਮਿਊਨੀਕੇਟ ਕਰਨਾ, ਕਿਸੇ ਨੂੰ ਕੋਈ ਗੱਲ ਸਮਝਾਉਣੀ, ਦੱਸਣੀ ਜਾਂ ਵਜ਼ਾਹਤ ਕਰਨੀ, ਹਾਂਜੀ, ਕੋਈ ਪੁੱਛੇ ਕਿ ਕੀ ਕਰਨਾ ਪਿਆ ਜਾਂ ਮੈਂ ਕੀ ਕਰਨਾ, ਉਹ ਫਿਰ ਬਾਅਦ ਦੇ ਵਿੱਚ ਜਿਹੜਾ ਉਹ ਗੱਲ ਆਈ। ਹਾਂਜੀ। ਅੱਛਾ, ਇਸ ਗੱਲ ਦਾ ਮਕਸਦ ਇਹ ਵੇ ਕਿ ਰਿਸ਼ਤੇ ਜਿਹੜੇ ਨੇ ਪਹਿਲੋਂ ਅਹਿਮ ਨੇ, ਉਸ ਤੋਂ ਬਾਅਦ ਜਿਹੜਾ ਤੁਹਾਡੀ ਜ਼ੁਬਾਨ ਜਿਹੜਾ ਉਹ ਬੜੀ ਅਹਿਮੀਅਤ ਰੱਖਦੀ। ਹੁਣ ਅੱਜ ਦੇ ਦੌਰ ਦੇ ਵਿੱਚ ਅਸੀਂ ਸਿਰਫ ਇੱਥੇ ਬਹਿ ਕੇ ਇਹ ਕੰਮ ਨਹੀਂ ਕਰਨਾ ਕਿ ਅਸੀਂ ਆਖੀ ਜਾਈਏ ਕਿ ਦੌਰ ਬਹੁਤ ਬੁਰਾ ਜਾ ਰਿਹਾ ਜਾਂ ਵਕਤ ਇਸ ਤਰ੍ਹਾਂ ਦਾ, ਰਿਸ਼ਤਿਆਂ ਦੀਆਂ ਕਦਰਾਂ ਨਹੀਂ ਰਹੀਆਂ, ਫਲਾਣਾ ਇੰਝ ਹੋ ਗਿਆ, ਫਲਾਣਾ ਉਹ ਹੋ ਗਿਆ। ਇਹ ਕਦਰਾਂ ਘਟਾਈਆਂ ਕਿੰਨੇ ਨੇ ਜੀ? ਹਾਂਜੀ, ਇਹੀ ਗੱਲ ਜਿਹੜੀ ਨਾ ਤੁਹਾਡੀ ਉਹ ਕਰਨ ਲੱਗਾ ਵਾਂ ਕਿ ਤੁਹਾਡੇ ਦਾਦਾ ਜੀ ਪੰਜਾਬੀ ਬੋਲਦੇ ਸਨ, ਬਿਲਕੁਲ ਤੁਸੀਂ ਉਹਨਾਂ ਨਾਲ ਪੰਜਾਬੀ ਬੋਲਦੇ ਸਨ। ਜਦੋਂ ਉਹ ਖਾਨ ਪਾਨ ਸਨ, ਕਹਾਵਤ ਕੀ ਜ਼ਾਹਰੀ ਗੱਲ, ਉਹਨਾਂ ਗੱਲ ਸਾਰੀਆਂ ਗੱਲਾਂ ਡਾਇਰੈਕਟ ਨਹੀਂ ਸਨ ਕਰਦੇ, ਕਦੀ ਉਹ ਖਾਨ ਦੀ ਵੀ ਕਹਾਣੀ ਸੁਣਾਉਂਦੇ ਸਨ ਕਿ ਖਾਨ ਬਣੇ ਕਿੰਜ। ਅੱਛਾ, ਤੁਸੀਂ ਉਹਨਾਂ ਨੂੰ ਸਮਝਦੇ ਸਨ ਨਾ ਗੱਲ? ਬਿਲਕੁਲ ਸਮਝਦੇ ਸਾਂ। ਫਿਰ ਜਦੋਂ ਤੁਸੀਂ ਉਹਨਾਂ ਦੀ ਗੱਲ ਨੂੰ ਸਮਝਦੇ ਹੈ, ਤੁਹਾਡਾ ਖੁਦ ਬਾ ਖੁਦ ਤੁਹਾਨੂੰ ਕਿਸੇ ਫੋਰਸ ਨਹੀਂ ਕੀਤਾ ਜਾ ਕੇ ਦਾਦੇ ਕੋਲ ਬਹਿ ਵੇ। ਨਹੀਂ, ਤੁਹਾਨੂੰ ਆਪ ਪਤਾ ਸੀ ਕਿ ਦਾਦਾ ਮੇਰੇ ਨਾਲ ਗੱਲ ਕਰ ਲੈਂਦਾ, ਮੈਂ ਦਾਦੇ ਨਾਲ ਗੱਲ ਕਰ ਲੈਣਾ। ਠੀਕ ਹੈ, ਕੋਈ ਗੱਲ ਹੋਣੀ ਵੀ ਹੋਵੇ, ਕੋਈ ਸਮਝਣੀ ਵੀ ਹੋਵੇ, ਮੈਂ ਸੌਖਾ ਸਮਝ ਲੈਣਾ ਵਾ, ਤੇ ਅਸੀਂ ਦੋਸਤ ਹਾਂ। ਅੱਛਾ, ਹੁਣ ਜਿਹੜਾ ਨਾ ਜੋ ਹੁਣ ਟਾਈਮ ਚੱਲ ਰਿਹਾ, ਮੇਰੇ ਦਾਦਾ ਜੀ, ਮੈਂ ਉਹਨਾਂ ਨਾਲ ਗਮੀਆਂ ਖੁਸ਼ੀਆਂ ਤੇ
ਕੋਈ ਸਾਡੇ ਆ ਪੰਜਾਬ ਦੇ ਵਿੱਚ ਰਵਾਇਤ ਬਲਕਿ ਹਰ ਥਾਂ ਤੇ ਹੀ ਹੋਣਾ ਹੈ, ਕੋਈ ਫੌਤ ਹੋ ਜਾਵੇ ਜਾਂ ਗਮੀ ਖੁਸ਼ੀ ਹੋਵੇ, ਬਜ਼ੁਰਗ ਜਿਹੜੇ ਨਾ ਬੜੇ ਚੇਚ ਨਾਲ ਉੱਥੇ ਅੱਪੜਦੇ ਨੇ। ਜੀ ਜੀ ਜੀ। ਸਪੈਸ਼ਲੀ ਜਿੱਥੇ ਕੋਈ ਗਮੀ ਹੋਵੇ ਉੱਥੇ ਤਾਂ ਬੜੇ ਹੀ ਚੇਚ ਨਾਲ ਅੱਪੜਦੇ ਨੇ ਨਾ, ਹਾਂਜੀ। ਖੁਸ਼ੀ ਭਾਵੇਂ ਰਹਿ ਵੀ ਜਾਵੇ। ਹਾਂ ਬਿਲਕੁਲ ਹੈ ਜੀ। ਅੱਛਾ, ਮੇਰੇ ਦਾਦੇ ਦੇ ਨਾਲ ਬੜਾ ਗੂੜੀ ਯਾਰੀ ਰਹੀ। ਅੱਛਾ, ਔਰ ਰਹੀ ਤੋਂ ਮੁਰਾਦ ਅਲਹਮਦੁਲਿਲਾ, ਅੱਲਾਹ ਪਾਕ ਉਹਨਾਂ ਨੂੰ ਸਿਹਤ ਵਾਲੀ ਜ਼ਿੰਦਗੀ ਹਯਾਤੀ ਦੇਵੇ। ਦੇਵੇ। ਠੀਕ ਹੈ, ਹੁਣ ਉਹ ਇੰਨਾ ਉਮਰ ਦਾ ਤਕਾਜ਼ਾ ਉਮਰ ਹੈ, ਦਾ ਤਕਾਜ਼ਾ ਹੈ, ਇੰਨਾ ਬਿਲਕੁਲ ਅੰਦਰ ਇਸ ਬਾਹਰ ਤਰ੍ਹਾਂ ਨਹੀਂ ਹੀ ਜਾ ਹੈ। ਸਕਦੇ ਹੈ। ਅੱਛਾ, ਮੈਂ ਘਰ ਬੈਠਾ ਵਾਂ, ਹਾਂਜੀ। ਮੇਰੇ ਅੱਬਾ ਜੀ ਵੀ ਘਰ ਬੈਠੇ ਨੇ। ਮੇਰਾ ਪੁੱਤਰ 3.5 ਸਾਲ ਦਾ, ਉਹ ਬਾਹਰੋਂ ਆਇਆ ਤੇ ਹੁਣ ਮੇਰੇ ਅੱਬਾ ਜੀ ਨੂੰ ਉਰਦੂ ਨਹੀਂ ਆਉਂਦੀ ਹੈ, ਹਾਂ। ਮੇਰੇ ਪੁੱਤਰ ਨੂੰ ਪੰਜਾਬੀ ਨਹੀਂ ਆਉਂਦੀ ਹੈ। ਹਾਂ। ਹੁਣ ਦਾਦੇ ਦਾ ਦਿਲ ਕਰਦਾ ਕਿ ਮੈਂ ਪੋਤੇ ਨੂੰ ਫੜਾਂ, ਉਹਨੂੰ ਖਿੱਚਾਂ, ਉਹਨੂੰ ਸੀਨੇ ਨਾਲ ਲਾਵਾਂ, ਉਹਨੂੰ ਪੁੱਛਾਂ ਉਹ ਕਿੱਧਰੋਂ ਆਇਆ ਹੈ, ਕਿੱਧਰ ਗਿਆ ਸੈਂ, ਕੀ ਕਰਨਾ ਪਿਆ ਹੈ, ਕਿਹਦੇ ਨਾਲ ਖੇਡਣ ਡਿਆ ਸੈਂ। ਠੀਕ ਹੈ, ਇਹ ਨਾ ਕੁਦਰਤੀ ਤੌਰ ਤੇ ਦਾਦੇ ਦੇ ਅੰਦਰ ਹੁੰਦਾ, ਇਹ ਬੜੇ ਅਟਰੈਕਸ਼ਨ ਹੁੰਦੀ ਹੈ। ਬਿਲਕੁਲ ਇਸ ਤਰ੍ਹਾਂ ਹੀ ਹੈ, ਅਹਿਸਾਸ ਹੁੰਦਾ ਹੈ। ਪੋਤਰਾ ਕਹਿ ਰਿਹਾ ਕਿ ਨਾ ਮੈਂ ਬਾਹਰ ਖੇਲਣੇ ਗਿਆ ਥਾ। ਇਹ ਗੱਲ ਦਾਦੇ ਨੂੰ ਸਮਝ ਤੇ ਆ ਗਈ ਨੇ ਗੱਲ ਕੀ ਕੀਤੀ। ਹੁਣ ਨਾ ਦਾਦਾ ਉਹਨੂੰ ਨਾ ਯਾਨੀ ਕਿ ਆਪਣੀ ਜ਼ਬਾਨ ਤੋਂ ਹਟ ਕੇ ਨਾ ਪ੍ਰਾਹੁਣਾ ਬਣ ਕੇ ਹੁਣ ਉਰਦੂ ਚ ਗੱਲ ਕਰਨ ਲੱਗਾ, ਬੁੱਢੀ ਕਰਕੇ ਗੱਲ ਬਣਾ ਕੇ, ਤਾਂ ਕਿ ਮੈਂ ਉਹਦੇ ਨਾਲ ਗੱਲ ਤੇ ਕਰਾਂ ਯਾਰ, एहसास है ना। अच्छा, ਵੀ ਕਹਾਂ ਗਏ ਥੇ, ਕਿਸਕੇ ਸਾਥ, ਥੋੜੀ ਪੰਜਾਬੀ ਰਲਾਈ, ਉਰਦੂ ਰਲਾਈ। ਮੈਂ ਬੈਠਾ ਨਾ ਤੇ ਮੈਂ ਸੋਚਿਆ, ਮੈਂ ਕਹਾਂ ਓਏ ਹੋਏ ਬਹੁਤ ਵੱਡਾ ਜਨਰੇਸ਼ਨ ਗੈਪ ਆ ਗਿਆ। ਇਹ ਹੁਣ ਦੋਵੇਂ ਜਾਣੇ ਆਪਸ ਚ ਇੱਕ ਦੂਜੇ ਨੂੰ ਗੱਲ ਹੀ ਨਹੀਂ ਕਰ ਸਕਦੇ, ਤੇ ਇਹਦੇ ਤੋਂ ਵੱਡਾ ਰਿਸ਼ਤਾ ਵੀ ਕੋਈ ਨਹੀਂ ਹੈ। ਹੁਣ ਦਾਦੇ ਦਾ ਸਭ ਤੋਂ ਆਖਰੀ ਜਿਹੜਾ ਦੋਸਤ ਹੁੰਦਾ ਪੋਤਰਾ ਹੁੰਦਾ, ਬਿਲਕੁਲ, ਤੇ ਪੋਤਰੇ ਦਾ ਸਭ ਤੋਂ ਪਹਿਲਾ ਦੋਸਤ ਦਾਦਾ ਹੁੰਦਾ। ਹਾਂਜੀ। ਤੇ ਉਹ ਆਪਣੇ ਪਹਿਲੇ ਦੋਸਤ ਦੇ ਨਾਲ ਆਪਣੀ ਦਿਲ ਦੀ ਗੱਲ ਹੀ ਨਹੀਂ ਕਰ ਸਕਦਾ ਹੈ। ਠੀਕ ਹੈ, ਜਿਹੜਾ ਪਹਿਲਾ ਦੋਸਤ ਹੈ ਨਾ, ਉਹ ਉਹਦੇ ਨਾਲ ਆਪਣੇ ਆਖਰੀ ਦੋਸਤ ਨਾਲ ਗੱਲ ਹੀ ਨਹੀਂ ਕਰ ਸਕਦਾ, ਠੀਕ ਹੈ। ਜਦੋਂ ਉਹ ਗੱਲ ਨਹੀਂ ਕਰ ਸਕਦੇ ਤੇ ਦਾਦੇ ਨੇ ਕਿਵੇਂ ਸਮਝਾਣਾ ਹੈ ਕਿ ਯਾਰ ਅਸੀਂ ਢੱਗੇ ਬੰਨ੍ਹੇ ਹਾਂ। ਠੀਕ ਹੈ, ਜੋਕਾਂ ਜਿਹੜੀਆਂ ਹਨ ਉਹ ਲੈ ਗਏ। ਹੁਣ ਪੋਤਰੇ ਨੂੰ ਕੀ ਪਤਾ ਜੋਕ ਕੀ ਹੈ, ਸੇਬ ਕਹਿੰਦੇ ਸਮਝਾਣਾ ਹੈ, ਰੇਤਲ ਕਹਿੰਦੇ ਸਮਝਾਣੀ ਹੈ, ਅਸੀਂ ਸਾਡਾ ਪਿਛੋਕੜ ਕੀ ਹੈ, ਕਿੰਜ ਸਮਝਾਣਾ। ਜਿਵੇਂ ਉਹ ਸਾਡੇ ਦਾਦਿਆਂ ਨੂੰ ਹੈ ਨਾ, ਉਹ ਬਚਪਨ ਦੇ ਵਿੱਚ ਅਸੀਂ ਇੰਝ ਕੀਤਾ, ਜਦੋਂ ਅਸੀਂ ਬਾਲ ਅਸੀਂ ਉਹ ਕਰਨੇ ਹਾਂ। ਅੱਛਾ, ਜਦੋਂ ਉਹਨੂੰ ਸਮਝਾਉਣ ਨਹੀਂ ਆਣਾ ਹੈ, ਉਹਨੂੰ ਕੀ ਪਤਾ ਲੱਗਣਾ ਮੇਰਾ ਦਾਦਾ ਕੀ ਸ਼ਾਇਦ, ਠੀਕ ਹੈ, ਪਤਾ ਹੀ ਨਹੀਂ ਲੱਗਣਾ। ਅੱਛਾ, ਹੁਣ ਦਾਦੀ ਜਿਹੜੀ ਉਹ ਨਹੀਂ ਉਹਨੂੰ ਸਮਝਾ ਸਕਦੀ। ਅੱਜ ਕੱਲ ਦਾ ਬਾਲ ਉਹ ਫੋਨ ਕੋਲ ਸਾਰਾ ਕੁਝ ਸਿੱਖਦਾ। ਠੀਕ ਹੈ, ਦਾਦੀ ਦਾਦੇ ਨੂੰ ਤੇ ਬਾਜ਼ ਔਕਾਤ ਬਲਕਿ ਮੋਸਟਲੀ ਤੌਰ ਤੇ ਮਾਂ ਪਿਓ ਨੂੰ ਵੀ ਜਾਹਲ ਸਮਝਦਾ। ਜਾਹਲ ਇਸ ਸਮਝਦਾ ਹੈ ਕਿ ਜਿਹੜੀ ਜ਼ਬਾਨ ਦੀ ਤੁਸੀਂ ਉਹਨੂੰ ਤਾਲੀਮ ਦਵਾ ਰਹੇ ਹੋ ਨਾ, ਉਹ ਤੁਹਾਡੇ ਕੋਲ ਮੌਜੂਦ ਨਹੀਂ, ਓਪਰੀ ਜ਼ਬਾਨ ਹੈ। ਓਪਰੀ ਜ਼ਬਾਨ ਹੈ, ਉੱਥੇ ਉਹ ਸਾਰੀ ਦਿਹਾੜੀ ਉੱਥੇ ਰਹਿੰਦਾ, ਉਹਨੂੰ ਲੱਗਦਾ ਕਿ ਜੋ ਹੈ ਨਾ ਇਹ ਹੀ ਠੀਕ ਹੈ, ਇਹੀ ਠੀਕ ਹੈ। ਅੱਛਾ, ਉਸ ਤੋਂ ਵੱਡੀ ਜਿਹੜੀ ਗੱਲ ਨਾ, ਉਹ ਸਭ ਤੋਂ ਜਿਹੜਾ ਵੱਡਾ ਐਬ ਸਾਡੇ 'ਚ ਕਿ ਜਦੋਂ ਆ ਕੇ ਓਪਰੀ ਜ਼ਬਾਨ ਬੋਲਦਾ ਹੈ ਨਾ, ਤੇ ਅਸੀਂ ਖੁਸ਼ ਹੁੰਦੇ ਹਾਂ, ਤੌਰ ਤੇ ਖੁਸ਼ ਹੋ ਜਾਂਦੇ ਹਾਂ। ਮਾਵਾਂ ਵੀ, ਪਿਓ ਵੀ, ਦਾਦੀ ਵੀ, ਦਾਦੇ ਵੀ, ਕਿ ਮਾਸ਼ਾਅੱਲਾ ਸਾਡਾ ਬੱਚਾ ਬੜਾ ਜ਼ਹੀਨ ਹੈ। ਠੀਕ ਹੈ, ਤੇ ਜਿਵੇਂ ਹੀ ਉਹ ਤੁਹਾਡੀ ਜ਼ਬਾਨ ਦੇ ਵਿੱਚ ਤੁਹਾਡੇ ਨਾਲ ਕਮਿਊਨੀਕੇਟ ਕਰਨ ਦੀ ਕੋਸ਼ਿਸ਼ ਕਰੇਗਾ, ਤੁਹਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੇਗਾ ਨਾ, ਉਸੇ ਟਾਈਮ ਤੁਹਾਡੇ ਮੂੰਹ ਉਤਰ ਜਾਣੇ। ਇਹ ਜਾਹਲੋਂ ਵਾਲੀ ਬਾਤ ਕਰ ਰਹੇ ਹੋ। ਅੱਛਾ, ਇਹ ਪੂਰੀ ਗੱਲ ਕਰਨ ਦਾ ਮਕਸਦ ਮੇਰਾ ਕਿਸੇ ਵੀ ਜ਼ਬਾਨ ਤੋਂ ਕੋਈ ਸਾਡੀ ਕੋਈ ਦੁਸ਼ਮਣੀ ਨਹੀਂ ਹੈ। ਜਿਸ ਤਰ੍ਹਾਂ ਮੈਂ ਅੱਗੇ ਗੱਲ ਕੀਤੀ ਕਿ ਇਹ ਇੱਕ ਰਾਸਤਾ ਹੁੰਦਾ, ਇੱਕ ਮੀਡੀਅਮ ਹੁੰਦਾ ਇੱਕ ਦੂਸਰੇ ਨਾਲ ਗੱਲਬਾਤ ਕਰਨ ਦਾ। ਇਹਦੇ ਵਿੱਚ ਇਹ ਗੱਲ ਨਹੀਂ ਹੈ ਕਿ ਤੁਸੀਂ ਅੰਗਰੇਜ਼ੀ ਨਾ ਬੋਲੋ, ਉਰਦੂ ਨਾ ਬੋਲੋ। ਹਰ ਜ਼ੁਬਾਨ ਦਾ ਇੱਕ ਆਪਣੀ ਅਹਿਮੀਅਤ ਹੈ, ਲੇਕਿਨ ਸਾਡਾ ਮਕਸਦ ਇਹ ਆ ਕਿ ਉਹ ਵੀ ਬੋਲੋ, ਲੇਕਿਨ ਪੰਜਾਬੀ ਨੂੰ ਭੁੱਲੋ ਨਾ। ਇਹ ਨਾ ਜ਼ਬਾਨਾਂ ਤੋਂ ਯਾਦ ਆਇਆ, ਕੁਛ ਲੋਕ ਨਾ ਉਹ ਇਸ ਗੱਲ ਨੂੰ ਬੜੀ ਤਰਜੀਹ ਦਿੰਦੇ ਨੇ ਕਿ ਇਹ ਪੰਜਾਬੀ ਬੋਲਣ ਲੱਗ ਪਏ ਨੇ ਤੇ ਹੋਰੇ ਇਹ ਸਿੱਖਾਂ ਨੂੰ ਫੋਲੋ ਕਰਦੇ ਨੇ। ਠੀਕ ਹੈ, ਜਿਹੜੇ ਮੁਸਲਮਾਨ ਨੇ ਜਿਹੜੇ ਉਹ ਉਰਦੂ ਬੋਲਦੇ ਨੇ ਜਾਂ ਉਹ ਫਾਰਸੀ ਬੋਲਦੇ ਨੇ। ਇੱਥੇ ਮੈਂ ਤੁਹਾਡੇ ਨਾਲ ਗੱਲ ਕਰਨਾ, ਆਪਣੇ ਵੇਖਣ ਵਾਲਿਆਂ ਨਾਲ ਗੱਲ ਜਿਹੜੀ ਨਾਲ ਕਲੀਅਰ ਕਰ ਦਿੰਦਾ ਵਾਂ। ਜਿਹੜੀ ਜ਼ੁਬਾਨ ਹੁੰਦੀ ਨਾ, ਜ਼ੁਬਾਨ ਉਹ ਮਾਦਰੀ ਜ਼ੁਬਾਨ ਦਾ ਕਿਸੇ ਵੀ ਮਜ਼ਹਬ ਨਾਲ ਤਲਕ ਨਹੀਂ ਹੁੰਦਾ ਹੈ। ਬਿਲਕੁਲ, ਤੁਹਾਡੀ ਉਹ ਪਹਿਲੀ ਮੁਹੱਬਤ ਹੁੰਦੀ ਹੈ ਤੁਹਾਡੀ ਮਾਂ ਦੇ ਨਾਲ। ਠੀਕ ਹੈ, ਤੇ ਮੁਹੱਬਤ ਦਾ ਕਿਸੇ ਮਜ਼ਹਬ ਨਾਲ ਕੋਈ ਤਲਕ ਨਹੀਂ ਹੁੰਦਾ ਹੈ। ਪੂਰਾ ਕੁਰਾਨ ਖੋਲ ਕੇ ਵੇਖ ਲਓ, ਅੱਲਾਹ ਪਾਕ ਨੇ ਕਿਤੇ ਨਹੀਂ ਆਖਿਆ ਕਿ ਮੇਰੇ ਨਾਲ ਅਰਬੀ ਦੁਆ ਮੰਗਣੀ ਜੇ। ਠੀਕ ਹੈ, ਅਰਬੀ ਦੇ ਵਿੱਚ ਜਿਹੜੀ ਨਾ ਮੈਂ ਦੁਆ ਮੰਗਣੀ, ਅਸੀਂ ਕੁਛ ਅਲਫਾਜ਼ਾਤ, ਕਿਉਂਕਿ ਅਸੀਂ ਮੁਸਲਮਾਨ ਅਰਬੀ 'ਚ ਇਸ ਤੋਂ ਯਾਦ ਕਰਨੇ ਆ ਕਿ ਅਸੀਂ ਆਪਣੇ ਨਬੀ ਨੂੰ ਉਹ ਅਰਬੀ ਬੋਲਦਿਆਂ ਵੇਖਿਆ। ਠੀਕ ਹੈ, ਨਾ ਸਾਡੇ ਨਬੀ ਨੇ ਸਾਨੂੰ ਆਖਿਆ ਕਿ ਜਿਹੜਾ ਦੂਸਰੀ ਜ਼ਬਾਨ ਵਾਲਾ ਉਹ ਗਲਤ ਬੰਦਾ ਹੈ, ਜਿਹੜਾ ਅਰਬੀ ਬੋਲੇਗਾ, ਅਰਬੀ ਲਿਖੇਗਾ, ਸਿੱਖੇਗਾ, ਉਹ ਚੰਗਾ ਬੰਦਾ ਹੈ। ਨਾ ਰੱਬ ਨੇ ਪੂਰੇ ਕੁਰਾਨ ਪਾਕ 'ਚ ਆਖਿਆ। ਅੱਛਾ, ਇਹਦੀ ਸਭ ਤੋਂ ਵੱਡੀ ਦਲੀਲ ਇਹ ਵੇ ਕਿ
ਬਾਬਾ ਵਾਰਿਸ ਸ਼ਾਹ, ਅਸੀਂ ਬਾਬੇ ਵਾਰਿਸ ਸ਼ਾਹ ਦੀ ਧਰਤੀ ਤੇ ਬੈਠੇ ਹਾਂ, ਸਾਡੇ ਗਵਾਂਢ ਨੇ ਬਾਬਾ ਵਾਰਿਸ ਸ਼ਾਹ, ਉਹਨਾਂ ਨੇ ਕੁਰਾਨ ਪਾਕ ਦਾ ਪੰਜਾਬੀ ਤਰਜਮਾ ਕੀਤਾ ਹੂੰ ਤੇ ਉਸ ਸਦੀ ਦੇ ਵਿੱਚ ਵੀ ਤੇ ਹੁਣ ਵੀ ਸਭ ਤੋਂ ਮੁਸਤਨਦ ਤਰਜਮਾ ਉਹਨਾਂ ਦਾ ਮੰਨਿਆ ਜਾਂਦਾ। ਹੂੰ ਅਸੀਂ ਕੁਰਾਨ ਨੂੰ, ਮਿਸਾਲ ਹੈ ਤੁਸੀਂ ਸਪਾਰਾ ਪੜ੍ਹਨ ਜਾਓ, ਹਾਂਜੀ ਅਸੀਂ ਨਿੱਕੇ ਹੁੰਦੇ ਸਪਾਰਾ ਪੜ੍ਹਨ ਜਾਣਾ, ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਲਹਮਦੁਲਿল্লাহি ਰੱਬਿਲ ਆਲਮੀਨ, ਸਾਨੂੰ ਕੀ ਪਤਾ ਕੀ ਲਿਖਿਆ, ਹਾਂ ਠੀਕ ਹੈ, ਅਸੀਂ ਤਾਂ ਘੱਟ ਹੀ ਲਾ ਸਕਦੇ ਹਾਂ ਰਾਟੀ ਕਿ ਲਾ ਮਿਸਾਲ ਸਕਦੇ ਜਦੋਂ ਤੱਕ ਸਾਨੂੰ ਉਹਦਾ ਮਤਲਬ ਦਾ ਮਤਲਬ ਨਹੀਂ ਨਹੀਂ ਪਤਾ। ਅੱਛਾ, ਹੁਣ ਅਸੀਂ ਜੀ ਪੰਜਾਬੀ ਬੋਲਨੇ ਆ, ਹਾਂਜੀ ਜਿਹਦਾ ਮਤਲਬ ਇਹ ਵੇ ਕਿ सारी तमाम तारीफ़ें अल्लाह ही के लिए हैं जो बहुत रहमान और रहम करने वाला है। इनका मतलब ये वे कि साडे दिमाग ने पहले ਉਹਨੂੰ ਪੰਜਾਬੀ ਚ ਲੈ ਕੇ ਆਂਦਾ, ਪੰਜਾਬੀ ਚੋਂ ਕਨਵਰਟ ਕੀਤਾ ਉਹਨੂੰ ਉਰਦੂ ਦੇ ਵਿੱਚ, ਠੀਕ ਹੈ, ਉਹ ਸਾਡੇ ਲਈ ਡਬਲ ਮੁਸ਼ਕਲ ਹੋ ਗਈ। ਹਾਂ ਸਮਝਣ ਵਾਲੀ ਸਾਡੀ ਜ਼ੁਬਾਨ ਪੰਜਾਬੀ, ਹਾਂਜੀ ਠੀਕ ਹੈ, ਅੱਗੋਂ ਦੱਸਣ ਵਾਲੀ ਜ਼ੁਬਾਨ ਸਾਡੀ ਉਰਦੂ ਹੋ ਗਈ। ਇਹਨੂੰ ਹੀ ਅਗਰ ਆਸਾਨ ਤਰੀਕੇ ਨਾਲ ਸਮਝੀਏ ਕਿ ਭਾਈ ਹਮਦ शुक्र है या तारीफ है उस अल्लाह दी जो बड़ा रहमान भी है ते रहम करने वाला भी है। ਬਿਲਕੁਲ इहदे च ना ते कोई असी भाई मजहब नूं खराब कीता, ठीक है, ना ही असी अल्लाह पाक दी तौबा नौज़ बिल्ला शान नूं घटाया, ਸਮਝਣ ਦਾ ਇੱਕ ਤਰੀਕਾ ਹੈ ਨਾ। तरीकाकार। ਹਾਂਜੀ अच्छा, जिहड़ा बंदा पंजाबी मां दी कोख च जन्म लैंदा है उन्हें समझना ही पंजाबी च, जदों वो दूसरे पासे जाएगा तो वो पराउणा ਫਸੇਗਾ, ਮੁਸ਼ਕਲ ਹੋਏਗੀ ਉਹਦੇ मुश्किल ਵਾਸਤੇ। होएगी ते पराउणा ਜਾਂ ਅੱਲਾਹ ਪਾਕ ਹਰ ਇੱਕ ਨੂੰ ਆਪਣਾ ਘਰ ਨਸੀਬ ਕਰੇ। ਜਿਹੜੇ ਬੰਦੇ ਕਿਰਾਏ ਦੇ ਮਕਾਨ ਤੇ ਰਹਿੰਦੇ ਨਾ, ਹਾਂਜੀ ਉਹ ਇਸ ਮੁਸ਼ਕਲ ਨੂੰ ਸਮਝਣਗੇ ਕਿ ਜੋ ਮਰਜ਼ੀ ਕਰ ਲੈਣ, ਜਿੰਨਾ ਮਰਜ਼ੀ ਉੱਥੇ ਆਪਣਾ ਵਸੇਬ ਬਣਾ ਲੈਣ, ਆਪਣੀ ਰਾਠਦਾਰੀ ਬਣਾ ਲੈਣ, ਆਪਣੇ ਹਾਂ। ਆਪ ਨੂੰ ਜਿਹੜਾ ਨਾ ਉਹ ਕਰ ਲੈਣ, ਲੇਕਿਨ ਜੋ ਚੱਸ ਦਾਦੇ ਦੇ ਘਰ ਬਹਿ ਕੇ, ਹਾਂ ਠੀਕ ਹੈ, ਤੇ ਕੋਈ ਬੰਦਾ ਆ ਕੇ ਆਖੇ ਕਿ ਉਹ ਫਲਾਣੇ ਦਾ ਪੁੱਤਰ ਹੈ, ਉਹ ਗੱਲ ਸੁਣਨ ਚ ਆਂਦੀ ਨਾ, ਉਹ ਕਿਰਾਏ ਦੇ ਮਕਾਨ ਚ ਕਦੀ ਨਹੀਂ ਜਾਂਦੀ। ਬਿਲਕੁਲ ਕਿਸੇ ਹੋਰ ਜ਼ਬਾਨ ਨੂੰ, ਆਪਣੀ ਮਾਦਰੀ ਜ਼ਬਾਨ ਤੋਂ ਇਲਾਵਾ ਕਿਸੇ ਹੋਰ ਜ਼ਬਾਨ ਨੂੰ ਤਰਜੀਹ ਦੇਣਾ ਇੰਜੀ ਜਾਂ ਤੁਸੀਂ ਕਿਸੇ ਘਰ ਪ੍ਰਾਹੁਣੇ ਗਏ ਹੋ ਜਾਂ ਤੁਸੀਂ ਕਿਰਾਏ ਦੇ ਮਕਾਨ 'ਚ ਪ੍ਰਾਹੁਣੇ ਗਏ ਹੋ ਤੇ ਤਾਂ ਤੁਸੀਂ ਉਹ ਬਾਬਾ ਜੀ ਨਸੀਰ ਸਾਹਿਬ ਨੇ ਵੀ ਗੱਲ ਕੀਤੀ ਵੀ ਜਿੰਨਾ ਮਰਜ਼ੀ ਫਰੈਂਕ ਹੋਵੋ ਨਾ, ਹਾਂਜੀ, ਤੁਸੀਂ ਓਡੇ ਸੌਖੇ ਨਹੀਂ ਹੋ ਸਕਦੇ ਜਿਹੜੇ ਤੁਸੀਂ ਆਪਣੇ ਘਰ ਬੈਠੇ ਸੁੱਖੇ ਹੋ ਸਕਦੇ ਹੋ। ਤੇ ਪੰਜਾਬੀ ਹੈ ਸਾਡਾ ਘਰ। ਹਾਂਜੀ, ਤੁਸੀਂ ਅੰਗਰੇਜ਼ੀ ਵੱਲ ਜਾਣਾ ਤੇ ਤੁਸੀਂ ਪ੍ਰਾਹੁਣੇ ਹੋ, ਤੁਸੀਂ ਉਰਦੂ ਵੱਲ ਜਾਣਾ ਤੇ ਤੁਸੀਂ ਪ੍ਰਾਹੁਣੇ ਹੋ, ਤੁਸੀਂ ਫਾਰਸੀ ਵੱਲ ਜਾਣਾ ਤੇ ਤੁਸੀਂ ਪ੍ਰਾਹੁਣੇ ਹੋ। ਤੁਸੀਂ ਆਪਣੇ ਘਰ ਸੌਖੇ ਉਦੋਂ ਹੀ ਹੋਣਾ ਹੈ ਜਦੋਂ ਤੁਸੀਂ ਪੰਜਾਬੀ ਨਾਲ ਜੁੜਨਾ। ਪੰਜਾਬੀ ਤੁਹਾਡੀ ਅਸਲ ਹੈ, ਅਸਲ ਤੋਂ ਜਿਹੜਾ ਬੰਦਾ ਵੀ ਦੂਰ ਜਾਂਦਾ ਨਾ ਔਖਾ ਹੁੰਦਾ। ਅੱਛਾ, ਅਗਲੀ ਗੱਲ ਜਿਹੜੀ ਨਾ ਮੈਂ ਤੁਹਾਡੇ ਨਾਲ ਕਰਨ ਲੱਗਾ ਸਾਂ, ਅਨਵਾਰ ਭਾਈ ਨਾਲ ਗੱਲ ਕੀਤੀ ਸੀ ਹਕੂਮਤ ਦੀ। ਹਾਂਜੀ ਪਿੱਛੇ ਕਰਕੇ ਨਾ ਬਾਜਵਾ ਸਾਹਿਬ ਜਿਹੜੇ ਸਨ ਉਹਨਾਂ ਦੀ ਵੀ ਗੱਲ ਹੋਈ ਸੀ ਤੇ ਅੰਜਮ ਸੋਇਆ ਸਾਹਿਬ ਨੇ, ਉਹਨਾਂ ਦੀ ਵੀ ਜਿਹੜੀ ਨਾ ਉਹ ਗੱਲ ਹੋਈ ਉੱਪਰਲੇ ਲੈਵਲ ਤੇ ਨਾ, ਤੇ ਉਹ ਇਹੀ ਸਮਝ ਰਹੇ ਸਨ ਕਿ ਗੌਰਮੈਂਟ ਜਿਹੜੀ ਨਾ ਉਹਨਾਂ ਨੂੰ ਕੋਈ ਹਰਜ ਨਹੀਂ ਹੈ ਪੰਜਾਬੀ ਕਾਇਦਾ ਲਾਉਣ ਦੀ। ਹਾਂਜੀ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਹਰਜ ਨਹੀਂ ਹੈ ਕਿ ਜਿਹੜੀਆਂ ਵੀ ਜ਼ਬਾਨਾਂ ਬੋਲਦੇ ਨੇ ਨਾ ਅਸੀਂ ਉਹਦਾ ਪੰਜਾਬੀ ਤਰਜਮਾ ਕਰੀਏ। ਹਾਂਜੀ ਸੱਚੀ ਗੱਲ ਇਹ ਜੇ, ਇਹ ਨਾ ਆਪਣੇ ਆਪ ਨੂੰ ਪਹਿਚਾਣਨ ਦੀ ਗੱਲ ਜੇ, ਸਾਡੇ 'ਚ ਕੋਈ ਬੰਦਾ ਪੰਜਾਬੀ ਪੜ੍ਹਾਉਣ ਤੇ ਪੰਜਾਬੀ ਜਿਹੜਾ ਨਾ ਉਹਦੇ ਤੇ ਉਹਨੂੰ ਕਾਰਬੰਦ ਰਹਿਣ ਤੇ, ਜਾਂ ਇਹ ਗੱਲ ਸਮਝਣ ਤੇ ਕਿ ਮੈਂ ਪੰਜਾਬੀ ਪੜ੍ਹਦਾ ਪਿਆ ਵਾਂ ਤੇ ਮੇਰੇ ਲਈ ਬੜੀ ਅੱਛੀ ਗੱਲ ਹੈ, ਮੇਰੇ ਲਈ ਬੜੇ ਵਸੇਬ ਦੀ ਗੱਲ ਹੈ, ਇਹ ਕੋਈ ਬੰਦਾ ਤਿਆਰ ਹੀ ਨਹੀਂ ਹੈਗਾ। ਜੇ ਤੁਸੀਂ ਸਮਝੋ ਨਾ ਕਿ ਪੰਜਾਬੀ ਪੜ੍ਹ ਕੇ ਜਾਂ ਪੰਜਾਬੀ ਜਿਹੜਾ ਉਹਦੇ ਨਾਲ ਜੁੜ ਕੇ ਤੁਸੀਂ ਕਾਮਯਾਬ ਨਹੀਂ ਹੋ, ਤੇ ਆਓ ਮੈਂ ਤੁਹਾਨੂੰ ਨਾ ਬੰਦੇ ਗਿਣਾਨਾ। ਅਸੀਂ ਸਫ਼ਰ ਸ਼ੁਰੂ ਕੀਤਾ ਸੀ ਤੇ ਸਾਡੇ ਕੋਲ ਸਿਰਫ ਇੱਕੋ ਬੰਦੇ ਦਾ ਕੰਟੈਕਟ ਸਾਨੂੰ ਮਿਲਿਆ ਸੀ, ਅੰਜਮ ਸੁਰੈਆ ਸਾਹਿਬ ਦਾ। ਹਾਂਜੀ ਅਸੀਂ ਉਹਨਾਂ ਨਾਲ ਰਾਬਤਾ ਕੀਤਾ ਨਾ ਕਿ ਅਸੀਂ ਇਸ ਤਰ੍ਹਾਂ ਕਰਕੇ ਸੀਰੀਜ਼ ਸ਼ੁਰੂ ਕੀਤੀ ਹੈ, ਮੇਰਾ ਪੁੱਤਰ ਪੰਜਾਬੀ ਕਿਉਂ ਨਹੀਂ ਬੋਲਦਾ, ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ। ਲੋ ਜੀ, ਉਸ ਤੋਂ ਬਾਅਦ ਅਸੀਂ ਜਿਹੜੇ ਬੰਦੇ ਕੋਲ ਗਏ ਆ ਨਾ, ਸਾਨੂੰ ਉਹ ਪੰਜਾਬੀ ਦਾ ਉਸ ਤੋਂ ਵੱਡਾ ਖਿਦਮਤਗੁਜ਼ਾਰ ਮਿਲਿਆ। ਹਾਂਜੀ, ਅਸੀਂ ਜਿਹੜੇ ਵੀ ਅਗਲੇ ਬੰਦੇ ਕੋਲ ਗਏ ਆ ਨਾ, ਸਾਨੂੰ ਲੱਗਾ ਕਿ ਯਾਰ ਇਹ ਨਾ ਪਿਛਲੇ ਨਾਲੋਂ ਵੀ ਇਹ ਅਗਲੀ ਸ਼ੈ ਲੱਭੀ, ਇੱਕ ਉਸ ਤੋਂ ਵੱਧ ਹੀ ਸ਼ੈ ਮਿਲੀ। ਹਾਂ ਬਿਲਕੁਲ ਇਸ ਤਰ੍ਹਾਂ, ਠੀਕ ਹੈ। ਰਾਏ ਅਹਿਮਦ ਖਾਨ ਨਾਸਰ ਖਰਲ, ਰਾਏ ਮੁਹੰਮਦ ਨਾਸਰ ਖਾਨ ਖਰਲ, ਰਾਏ ਮੁਹੰਮਦ ਖਾਨ ਨਾਸਰ ਖਰਲ, ਠੀਕ ਹੈ, ਜ਼ਮੀਂਦਾਰ ਵੀ ਹੈ, ਤਖਲੀਕਕਾਰ ਵੀ ਚੋਟੀ ਦੇ, ਠੀਕ ਹੈ। ਰੱਬ ਨੇ ਉਹਨਾਂ ਨੂੰ ਇੱਜ਼ਤਾਂ ਵੀ ਬੜੀਆਂ ਦਿੱਤੀਆਂ, ਨੰਬਰਦਾਰ ਨੇ ਉਹਨਾਂ ਦੇ, ਆਪਣੀ ਥਾਂ ਤੇ ਪਿੰਡ ਵਸਾਏ ਨੇ ਉਹਨਾਂ ਨੇ ਜੀ, ਏਡੇ ਵੱਡੇ ਲੋਕ ਨੇ। ਅੱਛਾ, ਇਹਸਾਨ ਬਾਜਵਾ ਸਾਹਿਬ ਨੇ ਨੰਬਰਦਾਰ ਨੇ, ਲੇਕਿਨ ਉਹਨਾਂ ਖਿਦਮਤ ਪੰਜਾਬੀ ਦੀ ਕੀਤੀ ਹੈ। ਹਾਂਜੀ, ਜਿਹੜੀਆਂ ਇੱਜ਼ਤਾਂ ਰੱਬ ਨੇ ਉਹਨਾਂ ਨੂੰ ਦਿੱਤੀਆਂ ਨਾ, ਹੋ ਸਕਦਾ ਕਿ ਉਦੋਂ ਕਹਿੰਦੇ ਕਿ ਮੈਂ ਫਰਾਂਸ ਚਲ ਜਾ, ਮੈਂ ਫਲਾਣੇ ਮੁਲਕ ਚਲ ਜਾ, ਇੰਝ ਹੋ ਜਾ, ਤੇ ਉਹਨਾਂ ਦਾ ਨਾਮੋ ਨਿਸ਼ਾਨ ਵੀ ਨਾ ਹੁੰਦਾ, ਹੋ ਸਕਦਾ, ਠੀਕ ਹੈ। ਕਈ ਸਾਡੇ ਇੱਥੋਂ ਦੇ ਚੌਧਰੀ
ਬਾਹਰ ਗਏ ਨੇ, ਕੋਈ ਬੰਦਾ ਉਹਨਾਂ ਨੂੰ ਜਾਣਦਾ ਹੈ? ਨਾ। ਤੋਂ ਤੀਸਰਾ ਜੋ ਲਓ ਜੀ, ਮੈਂ ਤੁਹਾਡੀ ਸੌਰੀ ਗੱਲ ਹਾਂ। ਟੋਕਣਾ ਵਾ ਕਿ ਉਹ ਇੱਧਰ ਹੀ ਚੌਧਰੀ ਨੇ, ਹਾਂਜੀ ਉਧਰ ਉਹਨਾਂ ਨੂੰ ਕੋਈ ਬੰਦਾ, ਉੱਥੇ ਉਹ ਸਾਰਿਆਂ ਵਰਗੇ ਹੀ ਨੇ, ਹਾਂਜੀ, ਬੜਿਆਂ ਤੋਂ ਮਾੜੇ ਨੇ, ਬਲਕਿ ਜ਼ਿਆਦਾਤਰ ਤੋਂ ਮਾੜੇ ਨੇ ਲੋਕ, ਉਧਰ ਉਹ ਦੂਸਰਿਆਂ ਦੇ ਕੰਮੀ ਨੇ, ਕਮੀ ਨਹੀਂ। ਇੱਕ ਕਹਿ ਲੋ ਗੱਲ। ਹਾਂਜੀ ਨੋ ਆਫੈਂਸ, ਕੋਈ ਇਹਨਾਂ ਗਲਤ ਮਤਲਬ ਨਹੀਂ ਸਮਝਣਾ, ਲੇਕਿਨ ਉੱਥੇ ਜਾ ਕੇ ਤੁਸੀਂ ਕਿਸੇ ਨਾ ਕਿਸੇ ਸਰਕਾਰ ਦੇ ਗੁਲਾਮ ਹੋ। ਗੁਲਾਮ। ਉੱਥੇ ਅੱਗੇ ਕਿਸੇ ਬੰਦੇ ਨੇ ਤੁਹਾਨੂੰ ਨੌਕਰੀਆਂ ਦਿੱਤੀਆਂ ਨੇ, ਹੂੰ। ਠੀਕ ਹੈ, ਇੱਥੇ ਹੀ ਉਹ ਚੌਧਰੀ ਨੇ। ਇਸ ਵਜ੍ਹਾ ਤੋਂ ਜਿਹੜਾ ਬੰਦਾ ਇੱਥੇ ਚੌਧਰੀ ਹੈ ਨਾ, ਉਹ ਹਰ ਜਗ੍ਹਾ ਤੇ ਚੌਧਰੀ ਹੈ। ਚੌਧਰੀ। ਅੱਛਾ, ਨਹੀਂ ਉਹ ਗੱਲ ਕਰਨ ਦਾ ਮਕਸਦ ਇਹ ਸੀ, ਕੁਝ ਬੰਦੇ ਸਮਝਦੇ ਨੇ ਹੋ ਰਹੇ ਸਾਡਾ ਇਹਦੇ 'ਚ ਕੋਈ ਫਿਊਚਰ ਹੋਏਗਾ ਕਿ ਨਹੀਂ ਫਿਊਚਰ ਹੋਏਗਾ। ਅਸਲ ਦੇ ਵਿੱਚ ਇੱਜ਼ਤ ਜਿਹੜੀ ਉਹ ਅੱਲਾਹ ਪਾਕ ਦੇ ਹੱਥ 'ਚ ਹੁੰਦੀ ਹੈ, ਰਿਜ਼ਕ ਵੀ ਅੱਲਾਹ ਪਾਕ ਦੇ ਹੱਥ 'ਚ ਹੁੰਦਾ ਹੈ। ਅੱਲਾਹ ਪਾਕ ਜਿਹਨੂੰ ਅੱਲਾਹ ਪਾਕ ਨੇ ਰਿਜ਼ਕ ਦੇਣਾ ਹੈ ਨਾ, ਉਹਨੂੰ ਦੇਣਾ ਹੀ ਦੇਣਾ, ਇਹ ਰੱਬ ਦੀਆਂ ਵੰਡਾਂ ਹੁੰਦੀਆਂ ਨੇ। ਤੇ ਪੰਜਾਬੀ ਦੇ ਵਿੱਚ ਜੁੜੇ ਹੋਏ ਜਿੰਨਾ ਅਸੀਂ ਲੋਕਾਂ ਨੂੰ ਮਿਲਣ ਗਏ ਆ ਨਾ, ਹਾਂਜੀ, ਉਹਨਾਂ ਦੇ ਡੇਰੇ ਵੀ ਚੱਲਦੇ ਪਏ ਨੇ, ਉਹਨਾਂ ਦੇ ਅਸਰ ਰਸੂਖ ਵੀ ਹਨ ਨੇ, ਲੋਕੀ ਆ ਕੇ ਤੇ ਉੱਥੋਂ ਲੰਗਰ ਵੀ ਖਾ ਰਹੇ ਨੇ, ਤੇ ਕੀ ਉਹਨੂੰ ਕਹਿੰਦੇ ਨੇ, ਯਾਨੀ ਕਿ ਡੇਰੇ ਚੱਲਦਾ। ਜਿਹੜਾ ਬੰਦਾ ਆਣਾ ਉਹਨੇ ਆ ਕੇ ਉੱਥੇ ਪਾਣੀ ਪੀਣਾ, ਕੋਈ ਸ਼ੈ ਖਾਣੀ ਪੀਣੀ, ਉਹ ਸਾਰਾ ਕੁਝ ਚੱਲਦਾ ਪਿਆ। ਰੱਬ ਨੇ ਉਹਨਾਂ ਨੇ ਇੱਜ਼ਤਾਂ ਵੀ ਦਿੱਤੀਆਂ ਨੇ, ਪਰ ਉਹ ਭੁੱਖੇ ਨਹੀਂ ਜੇ ਮਰਦੇ ਪਏ ਹੈ। ਇਹ ਨਹੀਂ ਹੈ ਕਿ ਜਿਹੜਾ ਬੰਦਾ ਪੰਜਾਬੀ ਨਾਲ ਜੁੜਿਆ ਜਾਂ ਆਪਣੀ ਰਹਿਤ ਨਾਲ ਜੁੜਿਆ ਭੁੱਖਾ ਮਰਨ ਡਿਆ। ਸਿਆਲਕੋਟ ਵੀ ਗਏ ਆ, ਉੱਥੇ ਵੀ ਅਸੀਂ ਰੋਟੀ ਖਾਧੀ। ਅਸੀਂ ਕੀ ਰੋਟੀ ਖਾਧੀ, ਜਿੰਨੇ ਬੰਦੇ ਬੈਠੇ ਸਾਰਿਆਂ ਖਾਧੀ। ਇਹਦਾ ਮਤਲਬ ਇਹ ਵੀ ਕਿ ਜਿਹੜਾ ਬੰਦਾ 150 ਬੰਦੇ ਨੂੰ ਹਫ਼ਤੇ ਬਾਅਦ ਵੀ ਭਾਵੇਂ ਰੋਟੀ ਖਵਾ ਦੇਵੇ, ਉਹਦੇ ਘਰ ਦਾ ਚੁੱਲ੍ਹਾ ਚੱਲਦਾ ਹੁੰਦਾ ਤੇ ਰੋਟੀ ਖਵਾਉਂਦਾ ਹੁੰਦਾ ਨਾ। ਫਿਊਚਰ ਵੀ ਹੈ ਵੇ ਇਹਦੇ ਵਿੱਚ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਭਾਈ ਜੀ ਤੁਸੀਂ ਪੰਜਾਬੀ ਵਾਲੇ ਟੁਰ ਪਏ, ਤੁਸੀਂ ਬੇਰੁਜ਼ਗਾਰ ਰਹਿਣਾ। ਇੱਜ਼ਤ ਜਿਹੜੀ ਹੈ ਉਹ ਰੱਬ ਸਾਰਿਆਂ ਤੋਂ ਵੱਖਰੀ ਦਿੰਦਾ, ਫਿਰ ਸੌਖਾ ਸਭ ਤੋਂ ਵੱਖਰਾ ਬੰਦਾ ਰਹਿੰਦਾ। ਅੰਜਮ ਸਰੋਇਆ ਸਾਹਿਬ ਨੇ ਜ਼ੁਹੇਬ ਭਾਈ ਜੀ ਖਾਲ ਤੇ ਬਹਿ ਕੇ ਗੱਲ ਕਰ ਲੈਣੀ। ਆ ਉਦੋਂ ਅਸੀਂ ਗਏ ਆ ਪਿੱਛੇ ਮੱਝਾਂ ਬੈਠੀਆਂ ਸਨ, ਛੱਪੜ ਨਹੀਂ, ਆਪਣੀ ਚਿੱਕੜ ਦੇ ਵਿੱਚ। ਇੰਟਰਵਿਊ ਸਾਡਾ ਵੇਖ ਹੀ ਸਕਦੇ ਨੇ ਲੋਕ, ਸਾਡਾ ਚੈਨਲ ਤੇ ਲੱਗਾ, ਇੰਟਰਵਿਊ ਵੇਖ ਲਵੋ, ਠੀਕ ਹੈ। ਉੱਥੇ ਮੰਜੀਆਂ ਤੇ ਬੈਠੇ ਆ। ਅੱਛਾ, ਤੇ ਆਪਣਾਪਨ ਸੀ ਰਾਣਾ ਨਾਸਰ ਸਾਹਿਬ ਕੋਲ ਗਏ ਆ, ਠੀਕ ਹੈ। ਮੈਂ ਉਹ ਗੱਲ ਤੇ ਨਹੀਂ ਕਰਨਾ ਚਾਹੁੰਦਾ, ਲੇਕਿਨ ਉਹਨੇ ਆਪਣੇ ਮੂੰਹੋਂ ਗੱਲ ਕੀਤੀ ਨੇ ਕਿ ਭਾਈ ਜਿਹੜੇ ਬੰਦੇ ਨੇ ਆ ਕੇ ਮੇਰੀ ਟੁੱਟੀ ਮੰਜੀ ਤੇ ਨਹੀਂ ਨਾ ਬਹਿਣਾ ਹੈ, ਉਹ ਆਵੇ ਹੀ ਨਾ, ਭਾਵੇਂ ਉਹ ਉੱਥੇ ਜੀਪ ਤੇ ਆ ਰਿਹਾ, ਭਾਵੇਂ ਕਿਸੇ ਵੈਗਨ ਤੇ ਆ ਰਿਹਾ, ਭਾਵੇਂ ਕਿਸੇ ਗੱਡੀ ਤੇ ਆ ਰਿਹਾ, ਨਾ ਆਵੇ। ਇਹਦੀ ਵਜ੍ਹਾ ਵੱਡੀ ਇਹ ਸੀ ਨਾ ਕਿ ਆਪਣੀ ਅਸਲ ਨਾਲ ਜੁੜੇ ਨੇ, ਅਸਲ ਉਹਨਾਂ ਦੀ ਉਹ ਕੀ ਮੈਂ ਅੰਜਮ ਸਰੋਇਆ ਸਾਹਿਬ ਨੂੰ ਮੈਂ ਕਿਹਾ ਕਿ ਤੁਸੀਂ ਕੋਈ ਸੀਟਿੰਗ ਵਗੈਰਾ ਦਾ, ਉਹਨੇ ਕਿਹਾ ਭਾਈ ਜਾਨ ਜੇ ਮੈਂ ਜਿੱਦਣ ਮੈਂ ਸੋਫੇ ਰੱਖ ਕੇ ਬਾਹਰ ਬਿਠਾ ਲੈਣਾ ਕਿਸੇ ਨੂੰ, ਜਾਂ ਪੀੜੇ ਰੱਖ ਕੇ ਬਿਠਾਉਣ ਲੱਗ ਪਿਆ ਤੇ ਮੈਂ ਔਖਾ ਹੋ ਜਾਵਾਂਗਾ। ਕਿੰਨੀ ਵਾਰੀ ਮੈਂ ਬਾਹਰ ਕੱਢਾਂਗਾ, ਕਿੰਨੀ ਵਾਰੀ ਮੈਂ ਅੰਦਰ ਲੈ ਕੇ ਜਾਵਾਂਗਾ। ਹੁਣ ਤੇ ਮੈਂ ਆਪਣੀ ਅਸਲ ਨਾਲ ਜੁੜਿਆ, ਮੈਨੂੰ ਪਤਾ ਮੈਂ ਮੰਜੀ ਤੇ ਬੈਠਾ ਵਾਂ ਨਾ, ਜਿੰਨੇ ਆਣਾ, ਜਿੰਨੇ ਗੱਲਬਾਤ ਕਰਨੀ ਮੇਰੇ ਨਾਲ ਆ ਕੇ ਤੈਅ ਕਰ ਲੈਣੀ। ਤੇ ਬਿਲਕੁਲ ਇਸੇ ਤਰ੍ਹਾਂ ਹੀ ਹੁੰਦਾ, ਜਿਹੜਾ ਬੰਦਾ ਆਪਣੀ ਅਸਲ ਨਾਲ ਜੁੜਿਆ ਹੁੰਦਾ ਉਹ ਇੰਝ ਹੀ ਸੌਖਾ ਰਹਿੰਦਾ। ਇਹ ਸਿਰਫ ਸਮਝਾਉਣ ਦੀ ਗੱਲ ਹੁੰਦੀ ਹੈ। ਅਸੀਂ ਕੁਝ ਲੋਕ ਸੋਸ਼ਲ ਮੀਡੀਆ ਤੇ ਉਹ ਵੇਖ ਲੈਂਦੇ ਆ ਕਿ ਹੋਰੇ ਫਲਾਣੇ ਕੋਲ ਵੱਡੀਆਂ ਗੱਡੀਆਂ, ਵੱਡੇ ਘਰ, ਵੱਡਾ ਇੰਜ। ਰਿਜ਼ਕ ਦਾ ਮਤਲਬ ਜੋ ਤੁਸੀਂ ਖਾ ਪੀ ਸਕਦੇ ਹੋ ਨਾ, ਇਹੀ ਰਿਜ਼ਕ ਹੁੰਦਾ। ਜੋ ਪਾ ਲਿਆ, ਜੋ ਖਾ ਲਿਆ ਤੁਹਾਡਾ, ਬਾਕੀ ਸਾਰਾ ਜਿਹੜਾ ਦੁਨੀਆ ਦਾ। ਤੇ ਇਹ ਰਿਜ਼ਕ ਸੌਖੇ ਰਹਿਣ ਨਾਲ ਜਾਂ ਆਪਣੇ ਅਸਲ ਦੇ ਵਿੱਚ ਰਹਿਣ ਨਾਲ ਬਹੁਤਾ ਹੁੰਦਾ ਜੇ। ਉਡਾਰੀਆਂ ਮਾਰਨ ਨਾਲ ਵਿਖਾਵਾ ਬਹੁਤਾ ਹੋ ਸਕਦਾ। ਭਾਜੀ ਤੁਸੀਂ ਤੁਹਾਡੀ ਮੈਂ ਗੱਲ ਨੂੰ ਅੱਗੇ ਵਧਾਉਣਾ ਵਾ, ਪਾਕਿਸਤਾਨ ਦੇ ਵਿੱਚ ਜਿੰਨੇ ਵੀ ਵੱਡੇ ਯੂਟਿਊਬਰ ਨੇ, ਕੁਛ ਨੂੰ ਛੱਡ ਕੇ ਜ਼ਲਾਲਤ ਨਹੀਂ ਅਪਣਾਉਂਦਾ। ਜ਼ਲਾਲਤ ਸਾਡੇ ਬੜੇ ਵੱਡੇ ਯੂਟਿਊਬਰ ਨੇ ਜਨਾਬ, ਪਾਕਿਸਤਾਨ ਤੋਂ ਨਿਕਲਣ ਤੇ ਮਜਬੂਰ ਹੋ ਗਏ ਨੇ। ਇੱਕ ਯੂਟਿਊਬਰ ਸਾਡਾ ਜਿਹੜਾ ਸਭ ਤੋਂ ਪੁਰਾਣਾ ਯੂਟਿਊਬਰ, ਵੱਡਾ ਯੂਟਿਊਬਰ ਸਮਝਿਆ ਜਾਂਦਾ, ਅੱਜ ਕੱਲ੍ਹ ਅਦਾਲਤਾਂ ਵਿੱਚ ਜ਼ਲੀਲ ਹੋਣ ਡਿਆ। ਤੇ ਲੋਕ ਜਿਹੜੇ ਨੇ ਬੱਚੇ ਸਾਡੇ, ਉਹਨਾਂ ਨੂੰ ਵੇਖ ਕੇ ਤੇ ਬਹੁਤ ਕੁਝ ਸਿੱਖਦੇ ਨੇ। ਵੇਖਣਾ ਹੀ ਉਹਨਾਂ ਨੂੰ ਹੈ, ਜਿਹਨੂੰ ਮਰਜ਼ੀ ਪੁੱਛ ਲਓ, ਉਹੀ ਕੋਈ ਸਿੱਖਣਾ ਹੈ। ਤੇ ਹਰ 2 ਨੰਬਰ ਕੰਮ ਉਹ ਕਰਦੇ ਨੇ। ਸੌਰੀ ਮੈਂ ਤੁਹਾਡੀ ਗੱਲ ਕਰਨ ਡਿਆ, ਕੱਟਣ ਲੱਗਾ ਵਾਂ। ਹਾਂਜੀ, ਕਿ ਉਹ ਨਾ ਸਾਡੇ ਅਜ਼ੀਜ਼ ਹੀ ਨੇ, ਇੱਕ ਬੰਦਾ ਉਹ ਗੱਲ ਕਰਦਾ ਪਿਆ ਹੋਵੇ, ਉਹ ਫਲਾਣਾ ਯੂਟਿਊਬਰ ਨਾਲ ਬਹੁਤ ਗਲਤ ਹੈ, ਇੰਝ ਹੋਵੇ। ਅਸੀਂ ਘਰ ਕੇ ਤੂੰ ਨਾ ਕਰ, ਉਹੀ ਚੈਨਲ ਲੱਗਾ ਹੋਇਆ, ਸਾਡੀ ਭਰਜਾਈ ਨੇ ਉਹੀ ਚੈਨਲ ਲਾਇਆ। ਹਿਸਾਬ ਲਾ ਲਓ। ਇਹ ਸਾਡੇ ਆਪਣੇ ਘਰਾਂ ਦੀਆਂ ਗੱਲਾਂ ਨੇ, ਤੇ ਅਸੀਂ ਆਪ ਕਹਿੰਦੇ ਆ ਕਿ ਇਸ ਤਰ੍ਹਾਂ ਜਿਹੜਾ ਇਸ ਤਰ੍ਹਾਂ ਹੋਣਾ ਚਾਹੀਦਾ। ਇਹ ਚੀਜ਼ ਉਹੀ ਗੱਲ ਕਿ ਆਪਣੇ ਘਰ ਤੋਂ ਸ਼ੁਰੂ ਕਰਨੀ ਚਾਹੀਦੀ ਏ। ਤੇ ਇਸ ਚੀਜ਼ ਨੂੰ ਅੱਗੇ ਲੈ ਕੇ ਵੀ ਆਪਣੇ ਬੱਚਿਆਂ ਨੂੰ ਤੁਸੀਂ ਕਿਸ ਪਾਸੇ ਲਾਣਾ ਹੈ, ਤੁਹਾਡੇ ਹੱਥ ਵਿੱਚ। ਆ ਜਿਹੜੇ ਬੰਦੇ ਕਹਿੰਦੇ ਨੇ ਨਾ ਕਿ ਬੱਚੇ ਸਾਡੀ ਗੱਲ ਨਹੀਂ ਸੁਣਦੇ, ਆ ਫਲਾਣੇ ਸਾਡੀ ਗੱਲ ਨਹੀਂ ਸੁਣਦੇ, ਹੈ ਇਹ ਸਭ 2 ਨੰਬਰ ਹੀ ਹੈ। ਜਾਂ ਤਾਂ ਤੁਸੀਂ ਆਪ ਉਹਨਾਂ ਨੂੰ ਸਮਝਾਉਣਾ ਨਹੀਂ ਚਾਹੁੰਦੇ, ਜਾਂ ਤੁਹਾਨੂੰ ਉਹਨਾਂ ਦੀ ਪਰਵਾਹ ਨਹੀਂ ਹੈ। 2 ਹੀ ਗੱਲਾਂ ਨੇ ਨਾ ਜੀ। ਗੱਲਾਂ ਹੋ ਸਕਦੀਆਂ। ਤੁਸੀਂ ਯਾਦ ਇਹਨਾਂ ਨੂੰ ਵੀ ਜੋ ਮਰਜ਼ੀ ਕਰਦੇ ਰਹਿਣ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਜਾਂ ਇਹ ਆ ਯਾਰ ਛੱਡੋ ਪਰਾਂ, ਕੀ ਕਰਨਾ, ਜਾਂ ਚੱਲਣ ਦਿਓ। ਜੇ ਬਈ ਇਸ ਗੱਲ ਦਾ ਨਾ ਮੈਂ ਵਾਜ਼ਿਹ ਸਬੂਤ 14 ਅਗਸਤ ਤੇ ਦਿੱਤਾ।
ਬਿਲਕੁਲ ਅਸੀਂ ਜਿਹੜਾ ਜੀ ਅਸੀਂ ਬਿਲकुल ਹਾਂਜੀ 14 ਅਗਸਤ ਤੇ ਸਾਡੀ ਵੀਡੀਓ ਵੀ ਜਿਹੜੀ ਆਨਲਾਈਨ ਹੈ। ਹਾਂ ਹਾਲਾਂਕਿ ਸਿਰਫ ਇਹ ਨਹੀਂ ਕਿ ਸਾਡੇ ਆਪਣੇ ਘਰ ਦੇ ਬੱਚੇ ਸੀ, ਹੋਰ ਜਿਹੜੇ ਬੱਚੇ ਸਨ ਉਹਨਾਂ ਨੂੰ ਵੀ ਇਹੀ ਕਿਹਾ ਕਿ ਭਾਈ ਵਾਜੇ ਨਹੀਂ ਵਜਾਣੇ ਹੈ, ਅਸੀਂ ਪੌਦੇ ਲਾਣੇ ਨੇ। ਤੇ ਜਿਹੜਾ ਬੰਦਾ ਆਂਦਾ ਨਾ ਕਿ ਮੇਰੇ ਬਾਲ ਸਮਝਦੇ ਨਹੀਂ ਹੈ, ਉਹ ਫਿਰ ਉਸ ਬੰਦੇ ਦੇ ਵਿੱਚ ਨੁਕਸ ਹੁੰਦਾ। ਇਹ ਗੱਲ ਮੈਂ ਪ੍ਰੂਫ ਕਰਕੇ ਦੱਸ ਦਿੱਤੀ ਹੈ ਕਿ ਇਸ ਦਫਾ 14 ਅਗਸਤ ਤੇ ਮੇਰਾ ਇੱਕ ਬੇਟਾ ਅਲਹਮਦੁਲਿਲਾ 4.5 ਸਾਲ ਦਾ, 5 ਸਾਲ ਦਾ ਹੋਣ ਵਾਲਾ, ਤੇ ਜਿਹੜਾ ਛੋਟਾ ਹੈ ਉਹ 3 ਕੁ ਸਾਲ ਦਾ ਹੋਣ ਵਾਲਾ ਹਾਂਜੀ ਤੇ 2.5 ਕੁ ਸਾਲ ਦਾ। ਅੱਛਾ, ਉਹਨਾਂ ਨੂੰ ਮੈਂ ਖਿਲਾਰ ਕੇ ਬਾਗ ਗੱਲ ਸਮਝਾਈ ਹੈ, ਮੈਂ ਕਿਹਾ ਪੁੱਤਰ ਅਸੀਂ ਨਾ ਪੌਦੇ ਲਾਣੇ। ਹਾਂਜੀ ਫਿਰ ਪੌਦਿਆਂ ਦੇ ਉਹਨਾਂ ਨੂੰ ਫਾਇਦੇ ਵੀ ਦੱਸੇ ਨੇ। 2.5 ਸਾਲ 3 ਸਾਲ ਦਾ ਪੁੱਤਰ ਹੈ, 4.5 ਸਾਲ ਦਾ, ਠੀਕ ਹੈ। ਅੱਛਾ, ਫਿਰ ਮੈਨੂੰ ਦੱਸਿਆ ਕਿ ਅਸੀਂ ਵਾਜੇ ਨਹੀਂ ਵਜਾਣੇ ਹੈ। ਭਾਈ ਜਾਨ ਉਹਨਾਂ ਮੇਰਾ ਭਰਪੂਰ ਸਾਥ ਦਿੱਤਾ। ਅੱਲਾਹ ਪਾਕ ਸਾਰੀ ਬਿਲਕੁਲ ਅਸੀਂ ਅੱਜ ਜ਼ਿੰਦਗੀ ਨਾਲ ਰਹੇ ਹਾਂ। ਹਾਂ ਬਲਕਿ ਇੱਕ ਮੈਂ ਤੁਹਾਨੂੰ ਗੱਲ ਦੱਸਣਾ, ਭਾਈ ਉਹਨਾਂ ਨੂੰ ਪਤਾ ਨਹੀਂ ਰੇਂਜ ਵੀ ਹੈ ਕਿ ਨਹੀਂ, ਮੈਂ ਉਧਰ ਗਿਆ ਤੇ ਪਤਾ ਲੱਗ ਬਾਲ ਬਾਹਰ ਰੋਂਦੇ ਆ। ਉਹ ਮੈਂ ਗਿਆ ਮੈਂ ਕਿਹਾ ਪਤਾ ਲੱਗੇ ਬਾਲ ਕਾਤੋਂ ਬਾਹਰ ਬੂਹੇ ਤੇ ਖਲੋ ਕੇ ਰੋਂਦੇ ਆ ਗਵਾਂਢੀਆਂ ਦਾ। ਉਹ ਮੈਂ ਗਿਆ ਤੇ ਪਤਾ ਲੱਗਾ ਜੀ ਜਨਾਬ ਵੱਡੇ ਸਾਡੇ ਤੁਰਾਬ ਅਲੀ ਸਾਹਿਬ ਨੇ ਉਹਨੂੰ ਮਾਰਿਆ, ਤੇ ਮਾਰਨ ਦੀ ਵਜ੍ਹਾ ਕੀ ਹੈ ਕਿ ਉਹ ਵਾਜਾ ਲੈ ਕੇ ਘਰ ਆ ਗਿਆ। ਉਹ ਛੋਟਾ ਮੁਹੰਮਦ ਅਲੀ ਉਹਦਾ ਛੋਟਾ ਹੈ, ਹਾਲੇ 2-2.5 ਸਾਲ ਦਾ ਹੋਏਗਾ। ਉਹ ਬੱਚਾ ਜ਼ਰਾ ਜ਼ਿੱਦ ਕਰ ਜਾਂਦਾ, ਉਹ ਥੋੜਾ ਚਲੋ ਵੱਡਾ ਤੇ ਸਮਝਦਾਰ ਹੋ ਗਿਆ ਇਹਨਾਂ ਨੂੰ ਮਾਸ਼ਾਅੱਲਾ। ਉਹਨੇ ਮੰਗ ਲਿਆ, ਉਹਨੇ ਕਿਹਾ ਤੂੰ ਮੇਰੇ ਭਰਾ ਨੂੰ ਖਰਾਬ ਕਰਨ ਦਿਆ। ਉਹਨੇ ਉਹਨੂੰ ਵਜਾ ਕੇ ਭੇਜਿਆ, ਉਹਦੇ ਕੋਲ ਸਾਲ ਵੱਡਾ ਮੁੰਡਾ, ਉਹਨੂੰ ਵਜਾ ਕੇ ਭੇਜਿਆ ਕਿ ਵਾਜਾ ਨਹੀਂ ਵਜਾਣਾ, ਇਹ ਗੱਲ ਗਲਤ ਹੈ। ਇਹ ਜਨਾਬ ਹੁਣਾ ਸਮਝਾਇਆ ਸੀ ਤੇ ਉਹਨਾਂ ਦੀ ਸਮਝ 'ਚ ਗੱਲ ਬੈਠੀ। ਅਸੀਂ ਉਹਨਾਂ ਨੂੰ ਕਿਹਾ ਪੌਦੇ ਲਾਣੇ ਆ ਜਨਾਬ, ਜੋ ਤਾਂ ਉਹ ਸਾਡੇ ਪਿੱਛੇ ਚੜੇ ਰਹੇ ਕਿ ਪੌਦੇ ਕਿਉਂ ਨਹੀਂ ਲੱਗ ਰਹੇ, ਅਸੀਂ ਪੌਦੇ ਲਾਣੇ ਆ। 2-4 ਅਸੀਂ ਪੌਦੇ ਉਹਨਾਂ ਕੋਲੋਂ ਘੱਟ ਲਵਾਏ, ਉਹ ਹੋਰ ਸਾਡੇ ਦੋਸਤ ਆ ਗਏ ਸਾਡੇ ਨਾਲ ਰਲੇ, ਅਸੀਂ ਉਹਨਾਂ ਨੂੰ ਲਾਣ ਦਿੱਤੇ। ਉਹਨਾਂ ਸਾਡੇ ਨਾਲ ਜਿਹੜਾ ਉਹ ਇਸ ਚੀਜ਼ ਦਾ ਬੁਰਾ ਮਨਾਇਆ, ਰੋਣ ਲੱਗ ਪਿਆ ਕਿ ਮੈਨੂੰ ਕਿਉਂ ਨਹੀਂ ਪੌਦਾ ਲਾਣ ਦਿੱਤਾ ਗਿਆ। ਇਹੀ ਗੱਲ ਹੈ ਕਿ ਉਹਨਾਂ ਨੂੰ ਕੋਈ ਸਮਝਾਇਆ ਸੀ, ਸ਼ਾਇਦ ਉਹਨਾਂ ਦੀ ਸਮਝ 'ਚ ਆਈ। ਇਸੇ ਤਰ੍ਹਾਂ ਹੀ ਤੁਸੀਂ ਆਪਣੇ ਬੱਚਿਆਂ ਨੂੰ ਜਿਸ ਪਾਸੇ ਲਾਣਾ ਹੈ ਉਹ ਉਸ ਪਾਸੇ ਲੱਗਦੇ ਨੇ, ਉਹ ਟੁਰਦੇ ਨੇ ਉਸ ਪਾਸੇ। ਟੋਰੋਗੇ ਤੇ ਟੁਰਨਗੇ। ਆਪ ਅੱਗੇ ਲੱਗ ਕੇ ਟੋਰੋਗੇ ਜੇ ਨਿਰਾ ਇਹ ਆਖ ਛੜੋ ਕਿ ਭਾਈ ਬਾਲ ਜਿਹੜੇ ਅੱਜ ਕੱਲ ਦੇ ਜ਼ਿੱਦ ਕਰਦੇ ਨੇ, ਇੰਜ ਕਰਦੇ ਨੇ, ਉਹ ਬਾਲਾਂ 'ਚ ਐਬ ਨਹੀਂ ਹੁੰਦਾ ਹੈ, ਉਹਨਾਂ ਦੇ ਮਾਪਿਆਂ 'ਚ ਐਬ ਹੁੰਦਾ। ਉਹਨਾਂ ਨੂੰ ਹੁਣ ਜੇ ਤੁਹਾਡਾ ਪੁੱਤਰ ਤੁਹਾਡੇ ਵਿੱਚੋਂ ਜੰਮਿਆ ਹੋਇਆ ਤੁਹਾਡੀ ਨਹੀਂ ਗੱਲ ਸਮਝਦਾ, ਉਹਨੇ ਕਿੰਨੀ ਸਮਝਣੀ ਹੈ, ਹੋਰ ਕਿੰਨੀ ਗੱਲ ਸਮਝਣੀ। ਹਾਂਜੀ ਠੀਕ ਹੈ, ਹਜੇ ਤੇ ਉਹ ਯਾਨੀ ਕਿ ਛੋਟਾ, ਤੁਸੀਂ ਇਹ ਵੀ ਨਹੀਂ ਕਹਿ ਸਕਦੇ ਮਾਸ਼ਰੇ ਨੂੰ ਖਰਾਬ ਕਰ ਛੜਿਆ, ਮਾਸ਼ਰੇ ਦੇ ਵਿੱਚ ਗਿਆ ਹੀ ਨਹੀਂ। ਅਜੇ 4-5 ਸਾਲ ਦਾ 10 ਸਾਲ ਦਾ ਬਾਲ ਨੂੰ ਮਾਸ਼ਰੇ ਨੇ ਕੀ ਖਰਾਬ ਕਰਨਾ ਜੀ। ਜ਼ਿਆਦਾ ਵਕਤ ਤੁਹਾਡਾ ਗੁਜ਼ਾਰਨਾ, ਜਾਂ ਤੁਸੀਂ ਉਹਨੂੰ ਵਕਤ ਨਹੀਂ ਦੇ ਪਾ ਰਹੇ, ਠੀਕ ਹੈ, ਜਾਂ ਤੁਹਾਡੇ ਵਿੱਚ ਕੋਈ ਕਮੀਆਂ ਨੇ, ਤੁਸੀਂ ਆਪ ਜਿਹੜਾ ਉਹ ਕਿਸੇ ਹੋਰ ਤਰ੍ਹਾਂ ਲੱਗੇ, ਤੁਹਾਨੂੰ ਆਪਣੇ ਬਾਲਾਂ ਦੀ ਪਰਵਾਹ ਨਹੀਂ ਹੈ। ਜੇ ਤੁਹਾਨੂੰ ਪਰਵਾਹ ਹੈ ਵੇ, ਤੁਸੀਂ ਉਹਨਾਂ ਦੇ ਸਾਰੇ ਅਰੇਂਜਮੈਂਟ ਪੂਰੇ ਵੀ ਕਰ ਦਿਓ, ਤੇ ਫਿਰ ਇਹਦਾ ਮਤਲਬ ਤੁਸੀਂ ਉਹਨੂੰ ਸਮਝਾ ਨਹੀਂ ਪਾ ਰਹੇ ਹੈ। ਅਨਵਾਰ ਸਾਹਿਬ ਤੁਸੀਂ ਕੀ ਪੁੱਛ ਰਹੇ ਹੋ, ਤੁਸੀਂ ਫਿਰ ਆਇਆ। ਬਿਲਕੁਲ ਜੀ, ਮੈਂ ਵੇਟ ਕਰ ਰਿਹਾ ਤੁਹਾਡੇ ਜਵਾਬ ਦਾ। ਕਾਹਦਾ ਜਵਾਬ ਜਨਾਬ? ਤੁਹਾਨੂੰ ਜਵਾਬ ਇੱਕ ਤਫਸੀਲ ਨਾਲ ਦਿੱਤਾ ਤੇ ਹੈ, ਫਿਰ ਦੱਸ ਦਿਓ ਕਿ ਕਾਹਦਾ ਜਵਾਬ ਜਿਹੜਾ ਤੁਹਾਨੂੰ ਚਾਹੀਦਾ। ਕੋਈ ਮਾਫੀ ਵਾਲਾ ਚੱਕਰ ਨਹੀਂ, ਅਸੀਂ ਤੁਹਾਡੇ ਕੋਲ ਮਾਫੀ ਚਾਹੁੰਦੇ ਵੀ ਨਹੀਂ, ਅਸੀਂ ਤੇ ਬੈਠੇ ਹੀ ਤਾਂ ਵਾਂ ਕਿ ਆਪਸ 'ਚ ਕੋਈ ਗੱਲਾਂ ਬਾਤਾਂ ਸਾਂਝੀਆਂ ਕਰ ਸਕੀਏ। ਤੇ ਦੱਸੋ ਜਨਾਬ ਕਿਸ ਚੀਜ਼ ਦਾ ਤੁਹਾਨੂੰ ਜਵਾਬ ਹਾਲੇ ਤੱਕ ਨਹੀਂ ਮਿਲਿਆ? ਅਸੀਂ ਉਹ ਬੈਠੇ ਹੀ ਇਸੇ ਕੰਮ ਵਾਸਤੇ। ਕਾਫੀ ਵੱਡਾ ਸਾਰਾ ਸਵਾਲ ਕੀਤਾ ਸੀ, ਉਹਦਾ ਪੜ੍ਹ ਲਓ, ਸ਼ਾਇਦ ਉਹ ਪਤਾ ਲੱਗ। ਮੈਂ ਉਹਦੇ ਵਿੱਚ ਵੇਖੋ ਜੀ, ਪੰਜਾਬੀ ਜ਼ਬਾਨ ਨੂੰ ਜ਼ਿੰਦਾ ਰੱਖਣ ਵਾਸਤੇ ਉਹਨਾਂ ਨੇ ਪੁੱਛਿਆ ਜੀ ਹਕੂਮਤ ਤੇ ਤਾਲੀਮੀ ਅਦਾਰਿਆਂ ਨੂੰ ਕੀ ਕਰਨਾ ਚਾਹੀਦਾ। ਉਹਦਾ ਜਵਾਬ ਵੀ ਦਿੱਤਾ ਕਿ ਉਹ ਪਹਿਲੋਂ ਸਾਡੇ ਤੇ ਹਾਲੇ, ਫਿਰ ਉਹ ਅੱਗੋਂ ਟੁਰਨ। ਦੂਸਰਾ ਉਹਨਾਂ ਗੱਲ ਕੀਤੀ ਜੀ ਪੰਜਾਬੀ ਪੜ੍ਹਨ ਲਿਖਣ ਨਾਲ ਬੱਚਿਆਂ ਦੇ ਜਿਹੜੇ ਕੈਰੀਅਰ ਨੇ ਉਹਦੇ ਤੇ ਅਸਰ ਪੈਂਦਾ। ਬਿਲਕੁਲ ਜਨਾਬ, ਉਹਦਾ ਵੀ ਤੁਹਾਨੂੰ ਜਵਾਬ ਦਿੱਤਾ ਹੈ ਕਿ ਸੌਖੇ ਰਵਾਂਗੇ। ਅਸਰ ਪੈਂਦਾ ਭਾਈ ਜਾਨ, ਪੰਜਾਬੀ ਪੜ੍ਹੇਗਾ, ਜਿਹੜੀ ਗੱਲ ਦਾ ਤਰਜਮਾ ਉਹਨੇ ਪਹਿਲਾਂ ਉਰਦੂ ਵਿੱਚ ਕਰਕੇ, ਪਹਿਲਾਂ ਕਿਸੇ ਹੋਰ ਜ਼ਬਾਨ 'ਚ ਕਰਨਾ ਹੈ, ਫਿਰ ਉਰਦੂ 'ਚ ਕਰਨਾ ਹੈ, ਉਹ ਡਾਇਰੈਕਟ ਪੰਜਾਬੀ ਤਰਜਮਾ ਕਰੇ। ਪੰਜਾਬੀ ਸਿੱਖੇ, ਉਹਨੂੰ ਪਤਾ ਹੋਵੇ ਕਿ ਮੈਂ ਇਹਦੇ 'ਚ ਬੋਲਣਾ, ਮੈਂ ਇਹਦੇ 'ਚ ਸਿੱਖਣਾ। ਡੈਫੀਨੇਟਲੀ ਪੈਂਦਾ ਭਾਈ ਜਾਨ, ਕਿਉਂ ਨਹੀਂ ਪੈਂਦਾ? ਪੰਜਾਬੀ ਜ਼ਬਾਨਾਂ ਲੱਗੀਆਂ ਨੇ, ਲੋਕ ਐਫਏ ਵਿੱਚ ਪੜ੍ਹਦੇ ਪੁੜਦੇ ਹੈ ਨੇ, ਲੇਕਿਨ ਉਹ ਸਿਰਫ ਇਸ ਵਜ੍ਹਾ ਤੋਂ ਪਿੱਛੇ ਰਹਿ ਜਾਂਦੀਆਂ, ਉਹਨਾਂ ਨੂੰ ਕੋਈ ਪ੍ਰਮੋਟ ਨਹੀਂ ਕਰਦਾ, ਉਹਨਾਂ ਨੂੰ ਪੜਾਵਾ ਕੋਈ ਨਹੀਂ ਦਿੰਦਾ, ਉਹ ਸਿਰਫ ਇੱਕ ਸਬਜੈਕਟ ਦੀ ਹੱਦ ਤੱਕ ਰਹਿ ਗਿਆ। ਵੇ ਬਈ ਕੁਰਸੀ ਥੋੜੀਆਂ ਪਿੱਛੇ ਨਾ ਕਰ ਲਈਏ। ਸੂਰਜ ਪੈਣ ਲੱਗ ਪਿਆ ਜਨਾਬ। ਸੂਰਜ ਨਹੀਂ ਪੈ ਰਿਹਾ। ਫਿਰ ਕੀ ਹੋਇਆ? ਆਜੋ ਥੋੜੀ ਪਿੱਛੇ ਕਰਨੀ, ਇਹ ਇੱਥੇ ਕਰਕੇ ਦਿੰਨੇ, ਇਹ ਵੇਖੋ ਭਲਾ, ਆਓ ਜੀ। ਲੋ ਸਰ, 1 ਮਿੰਟ ਦਾ ਅਸੀਂ ਆਪਣੀ ਲੋਕੇਸ਼ਨ ਥੋੜੀ ਚੇਂਜ ਕਰ ਲਈਏ ਜਨਾਬ, ਹੋਣੀ ਥੋੜਾ ਜਿਹਾ ਨਾ ਉਹ ਸਕਿਨ ਟੋਨ ਦਾ ਥੋੜਾ ਮਸਲਾ ਇਹ ਇਸ ਤਰ੍ਹਾਂ ਹੀ ਅਸਲ 'ਚ ਬੈਠੇ ਅਸੀਂ ਛਾਂ ਵਿੱਚ, ਬੈਠੇ ਛਾਂ ਜਾਂ ਉਹ ਧੋਪੀਆਂ ਸੰਗ ਕੇ ਪੈ ਰਹੀ ਹੈ, ਹਿਸਾਬ ਨਹੀਂ ਲੱਗਦਾ ਪਿਆ। ਚਲੋ ਯਾਰ ਕੋਈ ਨਹੀਂ, ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ, ਉਹ ਅਸੀਂ ਕਰ ਰਹੇ ਹਾਂ। ਅੱਛਾ, ਕੀ ਗੱਲ ਹੋ ਰਹੀ ਸੀ? ਅਨਵਾਰ ਸਾਹਿਬ ਹੈਗੇ ਵੀ ਹੋ ਕਿ ਟੁਰ ਗਏ ਹੋ? ਉਹ ਭਾਵੇਂ ਸਾਡੇ ਸਵਾਲ ਦੇ ਜਵਾਬ ਦੇ ਇੰਤਜ਼ਾਰ 'ਚ। ਹਾਂ, ਇਹ ਜਿਹੜੀ ਤੁਸੀਂ ਐਂਡ ਤੇ ਗੱਲ ਕੀਤੀ ਕਿ ਪੰਜਾਬੀ ਗਾਣੇ ਤੇ ਡਰਾਮੇ ਦੇਖਣ ਨਾਲ ਜ਼ੁਬਾਨ ਸਿੱਖਣ 'ਚ ਮਦਦ ਮਿਲ ਸਕਦੀ ਹੈ, ਜਨਾਬ
ਗਾਣਿਆਂ ਨਾਲ ਕੀ ਤੁਸੀਂ ਮਦਦ ਲੈ ਸਕਦੇ? ਪੰਜਾਬੀ ਕੋਈ ਮੂਵੀਜ਼ ਹੈ ਨੇ, ਫਿਲਮਾਂ ਹੈ ਨੇ ਜਿਹੜੀਆਂ ਸਾਡਾ ਕੋਈ ਪਿਛੋਕੜ ਵਿਖਾਉਂਦੀਆਂ ਨੇ ਕਿਸੇ ਹੱਦ ਤੱਕ। ਉਹ ਵੀ ਸਿਰਫ ਫਿਲਮਾਂ ਦੀ ਹੱਦ ਤੱਕ ਹੀ ਰਹਿ ਗਿਆ। ਚੜ੍ਹਦੇ ਪੰਜਾਬ ਦੇ ਲੋਕਾਂ ਨਾਲ ਗੱਲਬਾਤ ਹੋਈ, ਉਹਨਾਂ ਸਾਨੂੰ ਦੱਸਿਆ ਉਹ ਜ਼ਿਆਦਾਤਰ ਕੈਨੇਡਾ ਚਲੇ ਗਏ ਲੋਕ, ਉਹਨਾਂ ਨੇ ਇੱਥੇ ਵੱਡੀਆਂ ਕੋਠੀਆਂ ਕੁੱਠੀਆਂ ਤੇ ਬਣਾ ਲਈਆਂ, ਲੇਕਿਨ ਉਹ ਪੰਜਾਬੀ ਆਪਣੀ ਵਸੇਬ ਨੂੰ ਜਿਹੜਾ ਨਾ ਉਹ ਬਚਾਉਣਾ ਐਡਾ ਸੌਖਾ ਨਹੀਂ। ਉਹ ਫਿਲਮਾਂ ਚ ਉਹਨਾਂ 'ਚ ਤੁਹਾਨੂੰ ਨਜ਼ਰ ਆਉਂਦਾ। ਤੇ ਉਹ ਗੱਲ ਜਿਹੜੀ ਤੁਸੀਂ ਕੀਤੀ ਕਿ ਇਹਦੇ ਵਿੱਚ ਮਦਦ ਮਿਲ ਸਕਦੀ ਹੈ, ਤੇ ਉਹ ਤੁਹਾਨੂੰ ਗੱਲ ਮੈਂ ਜਿਹੜੀ ਦੱਸੀ ਨਾ ਕਾਰਟੂਨਸ ਵਾਲੀ ਜਾਂ ਇਸ ਤਰ੍ਹਾਂ ਦੀ ਕੋਈ ਐਨੀਮੇਟਡ ਕਹਾਣੀਆਂ ਸਟੋਰੀਆਂ ਜਿਹੜੀਆਂ YouTube ਤੇ ਬੱਚੇ ਵੇਖਣਾ ਪਸੰਦ ਕਰਦੇ ਨੇ, ਤੇ ਉਮੀਦ ਹੈ ਕਿ ਉਹ ਅਗਰ ਉਹਨਾਂ ਨੂੰ ਵਹਾਈ ਜਾਏ ਤੇ ਉਹ ਇਸ ਚੀਜ਼ ਨੂੰ ਜਿਹੜਾ ਨਾ ਉਹ ਲੈ ਕੇ ਅੱਗੇ ਚੱਲ ਸਕਣ। ਹੋ ਸਕਦਾ ਉਹ ਪੰਜਾਬੀ ਬੋਲਣ ਵਿੱਚ ਉਹਨਾਂ ਦੀ, ਔਰ ਮੇਰਾ ਇਹ ਬਹੁਤ ਹੱਦ ਤੱਕ ਯਕੀਨ ਹੈ ਕਿ ਇਹ ਚੀਜ਼ ਸਾਡੇ ਆਉਣ ਵਾਲੀ ਨਸਲ ਵਾਸਤੇ ਫਾਇਦਾਮੰਦ ਹੋ ਸਕਦੀ ਹੈ। ਉਹ ਇਸ ਵਜ੍ਹਾ ਤੋਂ ਕਿ ਜਿਹੜੇ ਵੀ ਬੱਚੇ ਕਾਰਟੂਨ ਵੇਖਦੇ ਨੇ ਨਾ, ਉਹ ਬਾਰ-ਬਾਰ ਵੇਖਦੇ ਨੇ, ਔਰ ਅਗਰ ਉਹਨਾਂ ਨੂੰ ਕਹਾਣੀ ਪਸੰਦ ਆਇਆ ਤੇ ਉਹ ਬਾਰ-ਬਾਰ ਜ਼ੁਬਾਨ ਤੇ ਉਹਨਾਂ ਦੇ ਰਹਿੰਦੀ ਹੈ। ਤੇ ਇਸੇ ਤਰ੍ਹਾਂ ਹੀ ਇਹੀ ਗੱਲ ਹੈ ਕਿ ਬੱਚਿਆਂ ਤੋਂ ਸ਼ੁਰੂ ਕਰਾਂਗੇ ਤੇ ਸਾਡੇ ਵੱਡੇ, ਸਾਡੀ ਨਸਲ ਹੈ ਨਾ ਪੰਜਾਬੀ ਬੋਲਦੀ ਹੈ, ਸਾਡੇ ਤੋਂ ਅਗਲੀ ਨਸਲ ਨਹੀਂ ਬੋਲਦੀ। ਜਿੱਥੇ ਉਹ ਖਤਮ ਹੋ ਗਈ ਗੱਲ ਤੇ ਉਸ ਤੋਂ ਅਗਲੇ ਨੇ ਕਿੱਥੇ ਬੋਲਣਾ? ਉਸ ਤੋਂ ਬਾਅਦ ਰਵਾਇਤਾਂ 'ਚ ਹੀ ਰਹਿ ਜਾਣੀ ਹੈ। ਵੇਖੋ ਅੱਜ ਮੈਂ ਤੁਹਾਨੂੰ ਇੱਕ ਮਜ਼ੇਦਾਰੀ ਦੀ ਗੱਲ ਦੱਸਣਾ, ਤੁਹਾਡੀ ਗੱਲ ਦੱਸ। ਭਾਈ ਉਹਨਾਂ ਨੇ ਤੈਮੂਰ ਸਲਵਾਰ ਕੁੜਤਾ ਪਾ ਕੇ ਨਾਲ ਪੱਗ ਸ਼ੱਗ ਬੰਨੀ। ਲੋ ਜੀ, ਜ਼ਿਲ੍ਹੇ ਸ਼ੇਖਪੁਰੇ ਦੇ ਵਿੱਚ ਅਸੀਂ ਲੰਘ ਕੇ ਆਏ, ਅਸੀਂ 2 ਕਿਲੋਮੀਟਰ ਦਾ ਸਫ਼ਰ ਕੀਤਾ ਹੋਣਾ, ਤੇ ਹਰ ਬੰਦਾ ਇੰਜ ਵੇਖਣ ਦਿਆ ਸੀ ਵੀ ਜਿਵੇਂ ਕੋਈ ਨਾ ਅਜੂਬਾ ਆ ਗਿਆ, ਜਿਵੇਂ ਕੋਈ ਅੰਗਰੇਜ਼ ਆਇਆ ਤੇ ਉਹਨੂੰ ਨੀ ਵੇਖਦੇ। ਤੇ ਉਹ ਇੱਕ ਨਾ ਉਹ ਸੂਰਤ ਹਾਲ ਨਾਲ ਵੇਖਣ ਦੇ ਸਨ। ਹਾਲਾਂਕਿ ਸਾਡਾ ਪਹਿਨਾਵਾ ਹੀ ਇਹ ਆ, ਠੀਕ ਹੈ, ਇਹ ਵੀ ਪਾਉਣ 'ਚ ਕੋਈ ਹਰਜ ਨਹੀਂ, ਲੇਕਿਨ ਜਿਹੜਾ ਇਹ ਪਾਉਂਦਾ ਉਹਨੂੰ ਬੁਰਾ ਦੇ ਨਾ ਆਖੋ। ਉਹ ਕਿਉਂਕਿ ਉਹ ਸਾਡੇ ਹੁਣ ਕਲਚਰ 'ਚ ਰਿਹਾ ਨਹੀਂ ਨਾ ਹੈ। ਅਸੀਂ ਇਹ ਸਿਰਫ ਫੈਸ਼ਨਾਂ ਹੱਦ ਤੱਕ, ਈਵੈਂਟ ਕੋਈ ਆ ਗਿਆ ਉਹਦੀ ਹੱਦ ਤੱਕ, ਉਹ ਵੀ ਸਿਰਫ ਇਹ ਪੰਜਾਬੀ ਨੂੰ ਬਹਾਉਣ ਵਾਸਤੇ ਕਿ ਆ ਪੰਜਾਬੀ ਇਹੋ ਜਿਹੀ ਹੁੰਦੀ ਹੈ, ਬਸ। ਅੱਛਾ, ਉਹ ਨਾ ਅਨਵਾਰ ਭਾਈ ਨੇ ਸਵਾਲ ਕੀਤਾ ਤੇ ਉਹ ਗੱਲ ਜਿਹੜੀ ਨਾ ਉਹ ਮੈਂ ਉਹਨੂੰ ਅੱਗੇ ਟੋਰਨਾ ਵਾ ਜੇ ਬਈ ਅਨਵਾਰ ਭਾਈ ਅਸੀਂ ਨਾ ਇਸ ਗੱਲ ਤੇ ਨਾ ਕੰਮ ਕਰ ਰਹੇ ਹਾਂ ਇਨਸ਼ਾਅੱਲਾ, ਤੇ ਇਨਸ਼ਾਅੱਲਾ ਜਲਦੀ ਹੀ ਤੁਹਾਨੂੰ ਇਹ ਸਾਡੇ ਚੈਨਲ ਦੇ ਤਵੱਸਲ ਨਾਲ ਨਾ ਮਿਲੇਗਾ। ਅਸੀਂ ਬੱਚਿਆਂ ਦੇ ਵਾਸਤੇ ਕਹਾਵਤਾਂ, ਕਹਾਣੀਆਂ, ਸਾਡੀ ਮੋਰਲ ਸਟੋਰੀਜ਼, ਸਾਡੇ ਹੀਰੋਜ਼, ਠੀਕ ਹੈ, ਉਹਨਾਂ ਨੂੰ ਐਜ਼ ਆ ਕਾਰਟੂਨ ਦੀ ਸ਼ਕਲ ਦੇ ਵਿੱਚ ਲਿਆ ਕੇ ਤੇ ਉਹਨਾਂ ਤੱਕ ਪਹੁੰਚਾਉਣ ਦੀ ਅਸੀਂ ਨਾ ਉਹ ਕੋਸ਼ਿਸ਼ ਕਰਾਂਗੇ। ਅਸੀਂ ਉਹਨਾਂ ਤੇ ਕੰਮ ਕਰ ਰਹੇ ਹਾਂ, ਜਿਹੜੇ ਐਨੀਮੇਟਡ ਕਹਾਣੀਆਂ ਬੱਚੇ ਪਸੰਦ ਕਰਦੇ ਨੇ ਕਰਨਗੇ, ਠੀਕ ਹੈ, ਕਾਰਟੂਨਸ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਉਹਨਾਂ ਦੇ ਵਰਕਆਊਟ ਕਰ ਰਹੇ ਆ। ਅਸਲ ਵਿੱਚ ਇਹਨੇ ਤੇ ਪਹਿਲੇ ਕੁਛ ਅਸੀਂ ਵੇਖਿਆ ਹੀ ਨਹੀਂ ਐਸਾ। ਉਹ ਸ਼ੁਰੂ ਤੋਂ ਲੈ ਕੇ ਕਿਸੇ ਚੀਜ਼ ਨੂੰ ਵੀ ਚੱਲਣਾ ਪਵੇ ਥੋੜਾ ਟਾਈਮ ਲੱਗਦਾ ਹੈ, ਲੇਕਿਨ ਇਨਸ਼ਾਅੱਲਾ ਅਸੀਂ ਇਸ ਪਾਸੇ ਟੁਰੇ ਆ ਤੇ ਇਸ ਚੀਜ਼ ਨੂੰ ਅੱਗੇ ਲੈ ਕੇ ਚੱਲਾਂਗੇ। ਔਰ ਨਾਸਰ ਸਾਹਿਬ ਖਰ ਨੇ ਕਿਹਾ ਸੀ ਕਿ ਟੁਰਿਆ ਰਾਹ ਬਣਦੇ ਨੇ, ਜਿੰਨਾ ਬੰਦਾ ਟੁਰੇਗਾ। ਮਿਸਾਲ ਹਜ਼ਰਤ ਆਦਮ अलैहिस्सलाम ਜਦੋਂ ਆਏ ਸਨ ਤਾਂ ਰਾਹ ਥੋੜੀ ਸਨ ਦੁਨੀਆ ਤੇ, ਇਨਸਾਨ ਇਹਨਾਂ ਟੁਰਨਾ ਸ਼ੁਰੂ ਕੀਤਾ, ਰਾਹ ਬਣ ਗਿਆ। ਉਹ ਜਿੰਨੇ ਪਹਿਲੋਂ ਟੁਰਨਾ ਉਹਦੇ ਵਾਸਤੇ ਔਖਾ ਜ਼ਰੂਰ ਹੋਣਾ, ਤੇ ਅਸੀਂ ਪਹਿਲੋਂ ਲੱਗੇ ਆ ਨਾ, ਸਾਡੇ ਲਈ ਔਖਾ ਜ਼ਰੂਰ ਹੈ। ਵੀ ਨਰਮ ਮਿੱਟੀ ਇੱਥੋਂ ਲੰਘ ਕੇ ਜਾਣਾ ਤੇ ਰਾਹ ਤੇ ਅਸੀਂ ਬਣਾਉਣਾ, ਜਦੋਂ ਅਸੀਂ ਲੰਘ ਨੂੰ ਗਏ ਅੱਗੇ ਲੰਘ ਰਾਹ ਬਣ ਜਾਣਾ, ਫਿਰ ਪਿਛਲੇ ਆਉਣ ਵਾਲਿਆਂ ਨੂੰ ਸੌਖਾ ਰਵੇਗਾ, ਠੀਕ ਹੈ। ਇਹਦੇ 'ਚ ਇਹ ਵੀ ਕੋਈ ਨਹੀਂ ਹੈਗਾ ਕੋਈ ਹੋਰ ਟੁਰ ਨਾ ਸਕੇ। ਭਾਈਜਾਨ ਹਰ ਇੱਕ ਨੂੰ ਟੁਰਨਾ ਚਾਹੀਦਾ, ਠੀਕ ਹੈ, ਹਰ ਇੱਕ ਨੂੰ ਸਾਡੇ ਨਾਲ ਵੀ ਰਲਣਾ ਚਾਹੀਦਾ, ਆਪਣੇ ਤੌਰ ਤੇ ਵੀ ਜੋ ਕਰਨਾ ਚਾਹੇ ਆਪਣੇ ਤੌਰ ਤੇ ਵੀ ਕਰਨਾ ਚਾਹੀਦਾ। ਸਭ ਤੋਂ ਵੱਡੀ ਗੱਲ ਆਪਣੇ ਘਰ 'ਚ ਕਰਨਾ ਚਾਹੀਦਾ। ਭਾਜੀ ਤੁਹਾਨੂੰ ਮੈਂ ਅੱਗੇ ਉਹੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਆਪਣੇ ਨਾਜ਼ਰੀਨ ਨੂੰ ਕਿ ਕੋਈ ਵੀ ਕੰਮ ਹੈ ਨਾ ਜੀ, ਉਹ ਤੁਸੀਂ ਆਪਣੇ ਘਰੋਂ ਸ਼ੁਰੂ ਕਰੋਗੇ ਤੇ ਕਿਸੇ ਨੂੰ ਸਮਝਾ ਸਕੋਗੇ। ਜੇ ਮੇਰੀ ਸੁਣੋ ਗੱਲ, ਕਹਿ ਛੱਡੀਏ ਸਲਾਨ ਭੱਟ ਸਾਹਿਬ ਹੁੰਦੇ ਨੇ ਸਾਡੇ ਨਾਲ, ਜਨਾਬ ਭੱਟ ਸਾਹਿਬ ਤੁਸੀਂ ਇੰਜ ਕਰਨਾ ਹੈ, ਤੇ ਆਪ ਅਸੀਂ ਜਿਹੜਾ ਨਾ ਉਹ ਬੈਗ ਦੀ ਐਂਡ ਜੋ ਜਿਸ ਚੀਜ਼ ਨੂੰ ਮਨਾ ਕਰਨ ਦੇ ਆਪ ਵੀ ਉਹੀ ਕਰਨ ਦੇ ਆ, ਪਿੱਛੇ ਅਸੀਂ ਬਹਿ ਕੇ ਉਹੀ ਕਰਨ ਦੇ ਆ, ਤੇ ਸਾਨੂੰ ਫਿਰ ਉਹਨੂੰ ਸਮਝਾਉਣ ਦਾ ਹੱਕ ਵੀ ਨਹੀਂ ਬਣਦਾ। ਜੇ ਬਈ ਪੰਜਾਬੀ ਦਾ ਜਾਂ ਆਪਣੀ ਸਕਾਫਤ ਦਾ ਅਸੀਂ ਇੰਨਾ ਚੋਖਾ ਨੁਕਸਾਨ ਕਰ ਬੈਠੇ ਹਾਂ ਕਿ ਹੁਣ ਜਿਹੜਾ ਲਮਹਾ ਜਾ ਰਿਹਾ ਨਾ, ਇਹਦੇ ਵਿੱਚ ਅਸੀਂ ਬਹਿ ਕੇ ਸਿਰਫ ਗੱਲਾਂ ਕਰ ਲਈਆਂ ਨਾ, ਠੀਕ ਹੈ, ਤੇ ਅੱਗੋਂ ਇਹ ਵੀ ਸਾਡੇ ਹੱਥ ਨਹੀਂ ਰਹਿਣਾ ਹੈ। ਹੁਣ ਜਿਹੜਾ ਅਮਲੀ ਤੌਰ ਤੇ ਕੰਮ ਕਰਨ ਦਾ ਟਾਈਮ ਤੇ ਇਨਸ਼ਾਅੱਲਾ ਜਿਵੇਂ ਤੁਹਾਨੂੰ ਨਜ਼ਰ ਵੀ ਆ ਰਿਹਾ ਕਿ ਅਸੀਂ ਅਮਲੀ ਜਿਹਦੇ ਕਿਸੇ ਕੋਲ ਜਾਣਾ 300 400 ਕਿਲੋਮੀਟਰ ਜਾ ਕੇ ਕਿਸੇ ਨਾਲ ਮਿਲਨੇ ਆ, ਤੇ ਉਹ ਅਸੀਂ ਆਪਣੇ ਵਿਊਜ਼ ਲੈਣ ਵਾਸਤੇ ਥੋੜੀ ਜਾ ਰਹੇ ਹਾਂ। ਨਾ ਅਸੀਂ ਤੇ ਸਾਡਾ ਮਕਸਦ ਅਸੀਂ ਪਹਿਲੇ ਦਿਨ ਤੋਂ ਦੱਸਿਆ ਹੈ ਕਿ ਸਾਡਾ ਮਕਸਦ ਵਿਊਜ਼ ਲੈਣਾ ਨਹੀਂ। ਇਸ ਚੀਜ਼ ਸਾਡਾ ਮਕਸਦ ਪੰਜਾਬ ਦੇ ਵਸੇਬ ਨੂੰ, ਪੰਜਾਬ ਦੀ ਕਲਚਰ ਨੂੰ, ਪੰਜਾਬ ਦੀ ਜ਼ੁਬਾਨ ਨੂੰ ਵਧਾਵਾ ਦੇਣਾ ਹੈ, ਚੜਾਵਾ ਦੇਣਾ ਹੈ ਕਿ ਆਉਣ ਵਾਲੀ ਨਸਲ ਪੰਜਾਬੀ ਬੋਲੇ, ਪੰਜਾਬੀ ਸਿੱਖੇ, ਪੰਜਾਬੀ ਨੂੰ ਬੁਰਾ ਨਾ ਸਮਝੇ। ਤੇ ਇੱਕ ਜਨਾਬ ਅਨਵਾਰ ਸਾਹਿਬ, ਜਿਹੜਾ ਵੀ ਤੁਹਾਡਾ ਸਵਾਲ ਹੈ ਜਨਾਬ, ਅਸੀਂ ਸਵਾਲਾਂ ਦੇ ਜਵਾਬ ਦੇਣ ਵਾਸਤੇ ਬੈਠੇ ਆ। ਸੋ ਬਿਸਮਿਲ੍ਲਾ, ਜੀ ਆਇਆਂ ਨੂੰ, ਕਰੋ ਸਵਾਲ।
ਅਸੀਂ ਜੇ ਹਿਸਾਬ ਤੱਕ ਅਸੀਂ ਉਹਦਾ ਜਵਾਬ ਦੇ ਸਕੇ ਲਾਜ਼ਮੀ ਦਵਾਂਗੇ, ਨਾ ਹੋਇਆ ਤੇ ਅਸੀਂ ਅੱਗੇ ਜਾ ਕੇ ਕਿਸੇ ਨੂੰ ਪੁੱਛਾਂਗੇ। ਅਸੀਂ ਲੋਕਾਂ ਕੋਲ ਜਾਂਦੇ ਆ, ਅਸੀਂ ਉਹਨਾਂ ਨੂੰ ਪੁੱਛਾਂਗੇ, ਉਹ ਸਾਡੀ ਆਉਣ ਵਾਲੀ ਵੀਡੀਓ ਦੇ ਵਿੱਚ ਉਹਨਾਂ ਦਾ ਜਵਾਬ ਤੁਹਾਨੂੰ ਮਿਲੇਗਾ। ਤੇ ਨਾਲੇ ਕਿਉਂ ਨਹੀਂ। ਭਾਈਜਾਨ ਸਾਡੇ ਵਿਚਕਾਰ ਇਹ ਸਕਰੀਨ ਦਾ ਹੀ ਫਾਸਲਾ ਜੇ, ਸਕਰੀਨ ਉਧਰ ਤੁਸੀਂ ਬੈਠੇ ਹੋ, ਸਕਰੀਨ ਇੱਧਰ ਅਸੀਂ ਬੈਠੇ ਆ, ਹਾਂਜੀ, ਤੇ ਸਾਡਾ ਬਹਿਣ ਦਾ ਮਕਸਦ ਹੀ ਇਹ ਹੈ ਜੀ। ਸੀ ਜਿਵੇਂ ਤੁਸੀਂ ਉਹ ਆਪਣੇ ਡੇਰੇ ਤੇ ਬਹਿੰਦੇ ਹੁੰਦੇ ਹੋ ਨਾ, ਠੀਕ ਹੈ, ਸਾਰੇ ਦੋਸਤ ਭਰਾ ਰਲ ਕੇ ਤੇ ਫਿਰ ਆਪਸ ਦੇ ਵਿੱਚ ਗੱਲਾਂ ਸਲਾਹਾਂ ਕਰਦੇ ਹੋ, ਅਸੀਂ ਉਂਝ ਹੀ ਬੈਠੇ ਹੋਏ ਆ, ਠੀਕ ਹੈ, ਤੁਹਾਡੇ ਨਾਲ ਗੱਲਾਂ ਕਰਨ ਵਾਸਤੇ, ਸਲਾਹਾਂ ਕਰਨ ਵਾਸਤੇ। ਤੇ ਆਪਣਾ ਜਿਹੜਾ ਅਸੀਂ ਕੰਮ ਕਰ ਰਹੇ ਹਾਂ, ਇੱਕ ਗੱਲ ਇਹ ਵੀ ਕੁਝ ਬੰਦੇ ਜੇ ਇਹ ਕਹਿਣ ਕਿ ਭਾਈ ਇਹ ਕੰਮ ਅਸੀਂ ਚੰਗਾ ਕਰ ਹੀ ਨਹੀਂ ਰਹੇ ਹੈ, ਹਾਂਜੀ, ਉਹਨੇ ਸਾਨੂੰ ਵਜ੍ਹਾ ਵੀ ਦੱਸਣ ਨਾ। ਅਸੀਂ ਹੁਣ ਤੱਕ ਜਿਨ੍ਹਾਂ ਕੋਲ ਵੀ ਗਏ ਆ ਨਾ, ਜਨਾਬ ਅੰਜਮ ਸਰੋਇਆ ਸਾਹਿਬ, ਨਾਸਰ ਢਿੱਲੋਂ ਸਾਹਿਬ ਤੋਂ ਸ਼ੁਰੂ ਹੋ ਕੇ ਹੁਣ ਅਸੀਂ 5-7 ਲੋਕਾਂ ਨੂੰ ਜਿਹੜਾ ਮਿਲ ਚੁੱਕੇ ਆ। ਵਿੱਚੋਂ ਕੁਝ ਦੇ ਨਾਮ, ਕੁਝ ਦਾ ਤੁਹਾਨੂੰ ਆਈਡੀਆ ਵੀ ਹੋਏਗਾ, ਕੁਝ ਦਾ ਹਾਲੇ ਤੁਹਾਨੂੰ ਨਹੀਂ ਪਤਾ, ਕਿਉਂਕਿ ਅਸੀਂ ਕੋਈ ਵੀਡੀਓ ਉਹਨਾਂ ਦੀ ਨਹੀਂ ਚਾੜੀ। ਤੇ ਲਾਸਟ ਜਿਹੜਾ ਤੁਸੀਂ ਵੇਖਿਆ, ਅਸੀਂ ਗਏ ਜਨਾਬ ਰਾਏ ਮੁਹੰਮਦ ਖਾਨ ਨਾਸਰ ਖਲ ਸਾਹਿਬ ਕੋਲ। ਉਹਨਾਂ ਸਾਡੀ ਜਿਹੜੀ ਇਹ ਵਜ੍ਹਾ ਲੈ ਕੇ ਅਸੀਂ ਟੁਰੇ, ਇਹਨਾਂ ਨੂੰ ਬੜਾ ਸਰਾਇਆ, ਹਰ ਬੰਦੇ ਨੇ। ਕਿਸੇ ਨੇ ਇਹ ਨਹੀਂ ਆਖਿਆ ਹੈ ਕਿ ਨਹੀਂ ਜੀ ਤੁਸੀਂ ਜਿਹੜਾ ਉਹ ਕੰਮ ਗਲਤ ਕਰ ਰਹੇ ਹੋ, ਜਾਂ ਕਿੱਧਰ ਟੁਰੇ ਲੱਗੇ ਫਿਰਦੇ ਕਿਹੜੇ ਪਾਸੇ ਟੁਰੇ ਫਿਰਦੇ ਹੋ, ਇਹ ਤੇ ਕੰਮ ਹੀ ਨਹੀਂ ਠੀਕ ਹੈਗਾ। ਅਗਰ ਕਿਸੇ ਨੂੰ ਲੱਗਦਾ ਹੈ ਕਿ ਕੰਮ ਨਹੀਂ ਠੀਕ ਹੈ ਤਾਂ ਸਾਨੂੰ ਦੱਸੋ ਵੀ ਕਿੱਥੇ ਨਹੀਂ ਠੀਕ। ਲੇਕਿਨ ਇਹ ਕਹੀ ਜਾਣਾ ਨਹੀਂ ਠੀਕ ਹੈ, ਨਹੀਂ ਠੀਕ ਹੈ, ਤੇ ਉਹ ਕੋਈ ਪਰਸਨਲ ਏਜੰਡਾ ਤੇ ਕਿਸੇ ਦਾ ਹੋ ਸਕਦਾ ਹੈ। ਲੇਕਿਨ ਉਹਦੇ ਵਿੱਚ ਅਗਰ ਤੁਹਾਡੇ ਕੋਲ ਕੋਈ ਵਜ੍ਹਾ ਨਹੀਂ ਹੈ ਤੇ ਮੇਰੇ ਹਿਸਾਬ ਨਾਲ ਫਿਰ ਇਹ ਗੱਲ ਕਰਨੀ ਬਣਦੀ ਵੀ ਨਹੀਂ ਹੈ। ਅਗਰ ਤੇ ਤੁਹਾਡੇ ਕੋਲ ਉਹਦਾ ਠੋਸ ਸਬੂਤ ਕੋਈ ਵਜ੍ਹਾ ਐਸੀ ਹੈ ਕਿ ਜਨਾਬ ਇਹ ਗੱਲ ਠੀਕ ਨਹੀਂ ਹੈ ਜੋ ਤੁਸੀਂ ਕਰ ਰਹੇ ਜੇ, ਤੇ ਜਨਾਬ ਅਸੀਂ ਆ ਤਾਲਬ ਇਲਮ, ਅਸੀਂ ਸਿੱਖ ਰਹੇ ਹਾਂ, ਅਸੀਂ ਸਿੱਖਣ ਨੂੰ ਤਿਆਰ ਹਾਂ। ਅਸੀਂ ਉਸ ਗੱਲ ਕੀ ਬਣਾਉਣਾ ਕਿ ਸਾਨੂੰ ਉਹਦਾ ਅੱਗੋਂ ਦੱਸਣਾ ਕਿ ਭਾਈ ਜੇ ਇਹ ਠੀਕ ਨਹੀਂ, ਉਹਦਾ ਹੱਲ ਕੀ ਹੈ, ਇੰਜ ਕਰਕੇ ਠੀਕ ਵੀ ਹੈ। ਹਾਂ, ਸਭ ਤੋਂ ਵੱਡੀ ਗੱਲ ਦੇਖੋ ਜੀ, ਲੋਕ ਦੱਸ ਤੇ ਦਿੰਦੇ ਨੇ ਕਿ ਤੁਸੀਂ ਇੱਥੋਂ ਜਿਹੜਾ ਉਹ ਗਲਤ ਕਰ ਰਿਹਾ ਜੇ, ਇੰਜ ਹੋ ਰਿਹਾ, ਉਹਦਾ ਹੱਲ ਵੀ ਦੱਸੋ। ਲੇਕਿਨ ਉਮੀਦ ਹੈ ਕਿ ਅਸੀਂ ਹੁਣ ਤੱਕ ਜਿਹੜਾ ਕੰਮ ਕੀਤਾ ਤੇ ਉਹਦੇ ਵਿੱਚ ਅਸੀਂ ਜਿੰਨੇ ਕੋਲ ਵੀ ਗਏ ਆ ਉਹਨੇ ਸਾਨੂੰ ਸਰਾਇਆ ਹੈ, ਔਰ ਇਸ ਚੀਜ਼ ਨੂੰ ਉਹਨਾਂ ਪਸੰਦ ਕੀਤਾ। ਤੇ ਤੁਸੀਂ ਜਿਹੜੀ ਵਜ੍ਹਾ ਲੈ ਕੇ ਟੁਰੇ ਹੋ ਨਾ, ਇਹ ਬੜੀ ਅੱਛੀ ਗੱਲ ਏ, ਬੜੀ ਵਧੀਆ ਗੱਲ ਏ। ਤੇ ਇਸੇ ਤਰ੍ਹਾਂ ਹੀ ਸਾਡਾ ਮਕਸਦ ਵੀ ਉਦੋਂ ਹੀ ਪੂਰਾ ਹੁੰਦਾ ਏ ਕਿ ਲੋਕ ਸਾਡੇ ਨਾਲ ਜੁੜਨ, ਲੋਕ ਸਾਡੀ ਗੱਲ ਨੂੰ ਵੇਖਣ, ਸਾਡੇ ਜ਼ਰੀਏ ਹੀ ਸ਼ਾਇਦ ਕੁਝ 4 ਬੰਦੇ ਵੇਖ ਸਕਣ ਔਰ ਇਸ ਚੀਜ਼ ਨੂੰ ਆਪਣੇ ਘਰਾਂ ਤੇ ਲਾਗੂ ਕਰ ਸਕਣ। ਆਪਣੇ ਘਰਾਂ ਤੇ ਲਾਗੂ ਕਰਨਗੇ, ਲੋਕ ਵੇਖ ਸੇਖ ਤੇ ਉਹਨਾਂ ਕੋਲੋਂ ਸਿੱਖਣਗੇ। 4 ਘਰ ਵੇਖਣਗੇ, 8 ਹੋਣਗੇ, 12 ਹੋਣਗੇ, 24 ਹੋਣਗੇ, ਜਿੰਨੇ ਇਸ ਤਰ੍ਹਾਂ ਹੀ ਐਸਾ ਮਾਸ਼ਰੇ ਦੇ ਵਿੱਚ ਇੱਕ ਜਿਹੜਾ ਉਹ ਤਬਦੀਲੀ ਆਏਗੀ। ਔਰ ਸਾਡੇ ਬੱਚੇ ਪੰਜਾਬੀ ਬੋਲਣਗੇ, ਪੰਜਾਬੀ ਬੋਲਣ ਨੂੰ ਬੁਰਾ ਨਹੀਂ ਸਮਝਿਆ ਜਾਏਗਾ, ਪੰਜਾਬੀ ਨੂੰ ਜਾਹਲਾਂ ਦੀ ਜ਼ੁਬਾਨ ਨਹੀਂ ਸਮਝਿਆ ਜਾਏਗਾ। ਔਰ ਉਮੀਦ ਹੈ ਕਿ ਇਹ ਸਾਰਾ ਕੰਮ ਅਸੀਂ ਹੀ ਰਲ ਮਿਲ ਕੇ ਕਰਾਂਗੇ। ਅਜੇ ਬਈ ਇੰਜ ਮੈਂ ਤੁਹਾਡੀ ਗੱਲ ਨੂੰ ਅੱਗੇ ਵਧਾਉਣਾ ਵਾ। ਮੈਂ ਇੱਕ ਰਿਐਲਿਟੀ, ਇੱਕ ਹਕੀਕਤ ਦੱਸਣ ਲੱਗਾ ਵਾਂ। ਹਕੀਕਤ ਇਹ ਵੇ ਕਿ ਅੱਜ ਕੱਲ੍ਹ ਜਿਹੜਾ ਸੋਸ਼ਲ ਮੀਡੀਆ ਦਾ ਦੌਰ ਜਾ ਰਿਹਾ ਨਾ, ਤੇ ਇੱਕ ਬੰਦਾ ਹੈ ਜਿਹਦੇ ਥੋੜੇ ਜਿਹੇ ਵਿਊਜ਼ ਹੋ ਜਾਂਦੇ ਨਾ, ਹਾਂਜੀ, ਤੇ ਹਰ ਬੰਦਾ ਮੇਰੇ ਨਾਲ ਤਸਵੀਰ ਖਿੱਚ ਲੈ, ਬਈ ਮੇਰੇ ਚੈਨਲ ਦਾ ਨਾਂ ਦੱਸ, ਇਹਨੂੰ ਪ੍ਰਮੋਟ ਕਰ, ਮੇਰੇ ਫਾਲੋਵਰਸ ਵਧਾ ਦੇ। ਅੱਛਾ, ਜਿਹੜੇ ਦੂਸਰੇ ਜਿਹਨਾਂ ਦੇ ਥੋੜੇ ਵਿਊਜ਼ ਹੁੰਦੇ ਨਾ, ਉਹ ਇਸ ਗੱਲ ਨੂੰ ਵੀ ਜਿਹੜਾ ਨਾ ਬੜਾ ਪ੍ਰਾਊਡਲੀ ਸਮਝਦੇ ਨੇ ਕਿ ਸਾਡੇ ਕੋਲ ਬੰਦੇ ਆਉਂਦੇ ਨੇ। ਹਾਂਜੀ, ਅੱਛਾ, ਹੁਣ ਮੈਂ ਕਿਸੇ ਨੂੰ ਬੁਰਾ ਤਾਂ ਨਹੀਂ ਕਹਿਣਾ ਚਾਹੁੰਦਾ ਹੈ, ਲੇਕਿਨ ਜਿੰਨੀਆਂ ਸਾਡੀਆਂ ਵੀਡੀਓ ਹੁਣ ਤੱਕ ਆ ਗਈਆਂ ਨੇ, ਤੁਸੀਂ ਵੇਖਿਆ ਹੋਣਾ ਕਿ ਜਿਹੜੇ ਬੰਦੇ ਕੋਲ ਗਿਆ ਨਾ, ਉਹਨੇ ਸਾਡੇ ਚੈਨਲ ਦਾ ਨਾਮ ਨਹੀਂ ਲਿਆ ਹੈ। ਜਿਹੜਾ ਅਸੀਂ ਕੰਮ ਕਰ ਰਹੇ ਹਾਂ ਨਾ, ਹਾਂਜੀ, ਉਹਦਾ ਨਾਂ ਲਿਆ ਕਿ ਇਹ ਜਿਹੜਾ ਕੰਮ ਤੁਸੀਂ ਚੰਗਾ ਕਰ ਰਹੇ ਹੋ। ਤੇ ਦੂਸਰੀ ਗੱਲ, ਕਈਆਂ ਲੋਕਾਂ ਕੋਲ, ਬਹੁਤ ਵੱਡੇ ਵੱਡੇ ਬੰਦਿਆਂ ਕੋਲ ਅਸੀਂ ਬਗੈਰ ਦੱਸਿਓ, ਬਿਨ ਬੁਲਾਏ ਮਹਿਮਾਨ ਗਏ ਹਾਂ। ਹਾਂਜੀ, ਤੇ ਅਲਹਮਦੁਲਿਲਾ ਸਾਡੀ ਨਹੀਂ ਇਹ ਕੰਮ ਦੀ ਸਾਡੇ ਦੀ ਇੱਜ਼ਤ ਹੈ। ਹਾਂਜੀ, ਠੀਕ ਹੈ, ਕਿਸੇ ਬੰਦੇ ਨੇ ਇਹ ਨਹੀਂ ਆਖਿਆ ਕਿ ਯਾਰ ਉਹ ਕਿੱਧਰ ਆ ਗਿਆ ਜੇ ਮੂੰਹ ਚੁੱਕ ਕੇ, ਜਾਂ ਆਏ ਹੋ ਤੇ ਲੋ ਜੀ ਇੰਜ ਕਰਕੇ ਚੈਨਲ ਦਾ ਨਾਂ ਲੋ ਜੀ, ਮੈਨੂੰ ਪ੍ਰਮੋਟ ਕਰੋ ਤੇ ਟੁਰ ਜਾਓ। ਇਹ ਤੁਹਾਡੀ ਮੈਂ ਗੱਲ ਦੱਸਣਾ ਕਿ ਮੈਨੂੰ ਬਹੁਤ ਸਾਰੇ ਮੇਰੇ ਦੋਸਤਾਂ ਦੇ ਮੈਸੇਜ ਵਗੈਰਾ ਵੀ ਆਏ ਕਿ ਤੁਸੀਂ ਯਾਰ ਜਾਂਦੇ ਜੇ ਤੇ ਉਹਨਾਂ ਨੂੰ ਕਹੋ ਸਾਡੇ ਚੈਨਲ ਨੂੰ ਜਿਹੜਾ ਉਹ ਸ਼ਾਰਟ ਆਊਟ ਇਹਨੂੰ ਕਹਿੰਦੇ ਨੇ ਇੰਗਲਿਸ਼ ਦੇ ਵਿੱਚ, ਕਿਉਂ ਨਹੀਂ ਲੈਂਦੇ ਤੁਸੀਂ। ਲੇਕਿਨ ਉਹਨਾਂ ਨੂੰ ਸਮਝਾਈਦਾ ਕਿ ਜਦੋਂ ਅਸੀਂ ਉਹਨਾਂ ਕੋਲ ਚਲੇ ਗਏ, ਅਸੀਂ ਉਹਨਾਂ ਨਾਲ ਗੱਲਾਂ ਬਾਤਾਂ ਸਾਂਝੀਆਂ ਕਰ ਲਈਆਂ, ਸਾਡਾ ਇਹ ਸ਼ਾਰਟ ਆਊਟ ਹੈ, ਇਹੀ ਸਾਡਾ ਸ਼ਾਰਟ ਆਊਟ। ਔਰ ਵਿਊਜ਼ ਲੈਣ ਵਾਸਤੇ ਜਾਂ ਚੈਨਲ ਨੂੰ ਪ੍ਰਮੋਟ ਕਰਨ ਵਾਸਤੇ ਹੋਰ ਵੀ ਬਹੁਤ ਸਾਰੇ ਰਾਹ ਨੇ। ਹਾਂਜੀ, ਸਾਨੂੰ ਆਉਂਦੇ ਵੀ ਨੇ, ਇਹ ਨਹੀਂ ਹੈ ਕਿ ਜਿਹੜੇ ਕਰਦੇ ਵੀ ਉਹਨਾਂ ਨੂੰ ਆਉਂਦੇ ਨੇ ਤੇ ਸਾਨੂੰ ਨਹੀਂ ਆਉਂਦੇ ਹੈ, ਸਾਨੂੰ ਆਉਂਦੇ ਵੀ ਨੇ। ਲੇਕਿਨ ਜਦੋਂ ਹੱਕ ਨਾਲ ਟੁਰਨਾ ਹੋਵੇ, ਜਦੋਂ ਸੱਚ ਨਾਲ ਟੁਰਨਾ ਹੋਵੇ, ਤੇ ਜਦੋਂ ਤੁਹਾਡਾ ਮਕਸਦ ਵੱਡਾ ਹੋਵੇ, ਉਦੋਂ ਤੁਹਾਨੂੰ ਇੰਨੇ ਪੰਗੇ ਨਹੀਂ ਲੈਣੇ ਚਾਹੀਦੇ ਹੈ। ਇੱਕ ਸਵਾਲ ਆਇਆ ਜੀ ਜਨਾਬ ਅਨਵਾਰ ਕਾਸਮੀ ਵੱਲੋਂ ਸਾਹਿਬ ਵੀ ਫੇਰ ਇੱਕ ਕਿ ਬੱਚਿਆਂ ਨੂੰ ਅਗਰ ਪੰਜਾਬੀ ਪੜ੍ਹਨ ਲਿਖਣ ਦੀ ਕੀ ਜ਼ਰੂਰਤ ਹੈ ਅਗਰ ਉਹ ਸਿਰਫ ਬੋਲਣਾ ਸਿੱਖ ਲੈਣ? ਅੱਛਾ ਜੀ, ਮੈਂ ਨਾ ਤੁਹਾਨੂੰ ਗੱਲ ਦੱਸਣਾ, ਬਾਬਾ ਜੀ ਬਾਜਵਾ ਸਾਹਿਬ ਵੀ ਗੱਲ ਕਰਦੇ ਪਏ ਸਨ। ਜੇ ਤੇ ਤੁਸੀਂ ਜ਼ੁਬਾਨ ਦੇ ਬਾਰੇ ਜਾਣਦੇ ਹੋ, ਤੁਹਾਨੂੰ ਪਤਾ ਹੋਣਾ ਕਿ ਜ਼ੁਬਾਨ ਦਾ ਮਤਨ ਹੁੰਦਾ। ਮਤਨ ਦਾ ਮਤਲਬ ਹੁੰਦਾ ਤੇ ਫਿਕਰੇ।
ਦੁਨੀਆ 'ਚ ਜਿੰਨੀਆਂ ਜ਼ਬਾਨਾਂ ਨਾ ਉਹਨਾਂ ਦੇ 1200 ਤੋਂ ਵੱਧ ਮਤਨ ਨਹੀਂ ਹੈ। ਹੂੰ ਅਰਬੀ ਜਿਹਨੂੰ ਅਸੀਂ ਰਿਚਟਸ ਜ਼ਬਾਨ ਸਮਝਦੇ, ਸਭ ਤੋਂ ਜਿਹੜੀ ਨਾ ਭਾਰੀ ਜ਼ਬਾਨ ਸਮਝਦੇ ਹਾਂਜੀ ਮਤਨ ਦੇ ਹਵਾਲੇ ਨਾਲ, ਉਹ ਇੰਨੀ ਭਾਰੀ ਸਮਝਦੇ ਆ ਕਿ ਹਰ ਅਰਬੀ ਦੂਜੇ ਨੂੰ ਅਜਮੀ ਕਹਿੰਦਾ। ਹਾਂਜੀ ਅਜਮੀ ਦਾ ਮਤਲਬ ਗੂੰਗਾ ਹੁੰਦਾ ਹੈ, ਹਾਂਜੀ ਕਿ ਮੇਰੇ ਕੋਲ ਜ਼ਬਾਨ ਹੈ ਤੇ ਇਹ ਗੂੰਗਾ ਹੈ। ਹਾਂ ਅਰਬੀ ਜ਼ਬਾਨ ਦੇ ਵਿੱਚ 1500 ਮਤਨ ਨੇ। ਪੰਜਾਬੀ ਐਸੀ ਜ਼ਬਾਨ ਹੈ ਜਿੰਦੇ ਪਬਲਿਸ਼ ਮਤਨ ਜਿਹੜੇ ਨੇ 23,000 ਮਤਨ ਨੇ। ਓ ਹੋ 5000 ਵਾਹ ਵਾਹ ਸਾਲ ਵਾਹ। ਤੋਂ ਲੋਕਾਂ ਦੇ ਵਸੇਬ ਦਾ ਜ਼ਰੀਆ ਬਣੀ ਹੋਈ ਜ਼ਬਾਨ, 5000 ਸਾਲ ਤੋਂ ਵੀ ਪੁਰਾਣੀ, ਤੇ ਐਡੀ ਅਮੀਰ ਜ਼ਬਾਨ ਹੈ ਕਿ ਇਹਦੇ 23,000 ਮਤਨ ਜਿਹੜੇ ਪਬਲਿਸ਼ ਹੋ ਚੁੱਕੇ ਨੇ। ਅੱਛਾ, ਹੁਣ ਇਸ ਤੋਂ ਬਾਅਦ ਦੂਸਰੀ ਇਹ ਗੱਲ ਕਰਨਾ ਵਾ ਕਿ ਫਰਾਸਤ, ਦਿਮਾਗ ਦੇ ਵਿੱਚ ਸੋਚਣ ਦਾ ਨਜ਼ਰੀਆ, ਤਖਯੁਲ, ਖਿਆਲਾਤ, ਇਹ ਆਪਣੀ ਜ਼ਬਾਨ ਤੋਂ ਬਣਦੇ ਨੇ। ਇਹੀ ਗੱਲ ਨੂੰ ਮੈਂ ਅੱਗੋਂ ਲੈ ਕੇ ਚੱਲਣਾ, ਸੋਰੀ ਅੱਗੋਂ ਤੁਸੀਂ ਕੁਝ ਕਹਿਣਾ ਹੋਏਗਾ। ਹਾਂਜੀ ਇਹਨੂੰ ਲਿਖਣ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਉਹਨਾਂ ਨੂੰ ਪੜ੍ਹਨਾ ਕਿਉਂ ਚਾਹੀਦਾ, ਤੁਸੀਂ ਆਪ ਪੜ੍ਹਦੇ ਹੋ, ਹਾਂਜੀ ਤੁਸੀਂ ਬੜੇ ਬੜੇ ਨਾਵਲਿਸਟ ਨੂੰ ਪੜ੍ਹਦੇ ਹੋ, ਤੁਸੀਂ ਸ਼ਾਇਰਾਂ ਨੂੰ ਪੜ੍ਹਦੇ ਹੋ, ਤੁਸੀਂ ਲੋਕਾਂ ਨੂੰ ਪੜ੍ਹਦੇ ਹੋ, ਤੁਹਾਨੂੰ ਇਹਦੇ ਉਰਦੂ ਆਂਦੀ, ਪੜ੍ਹਦੇ ਕਿਉਂ ਜੇ? ਹਾਂ, ਤੁਸੀਂ ਕਿਸੇ ਚੀਜ਼ ਦਾ ਅਹਿਸਾਸ ਉਦੋਂ ਤੱਕ ਨਹੀਂ ਮਹਿਸੂਸ ਕਰ ਸਕਦੇ ਜਦੋਂ ਤੱਕ ਤੁਸੀਂ ਉਹਨੂੰ ਪੜ੍ਹਦੇ ਨਹੀਂ। ਹਾਂਜੀ ਤੁਸੀਂ ਚੀਜ਼ਾਂ ਸਿੱਖ ਨਹੀਂ ਸਕਦੇ ਜਦੋਂ ਤੱਕ ਤੁਸੀਂ ਉਹਨੂੰ ਪੜ੍ਹਦੇ ਨਹੀਂ। ਤੁਸੀਂ ਚੀਜ਼ਾਂ ਨੂੰ ਅੱਗੇ ਲੈ ਕੇ ਉਹਨਾਂ ਚੀਜ਼ਾਂ ਤੋਂ ਅੱਗੇ ਆਪਣੇ ਇਨਸਪਾਇਰੇਸ਼ਨ ਨਹੀਂ ਲੈ ਸਕਦੇ ਜਦੋਂ ਤੱਕ ਤੁਸੀਂ ਉਹਨੂੰ ਪੜ੍ਹਦੇ ਨਹੀਂ। ਅਗਰ ਤੁਸੀਂ ਪੜ੍ਹੋਗੇ ਤਾਂ ਤੁਸੀਂ ਉਹਦੇ ਵਿੱਚੋਂ ਕੋਈ ਨਵੀਂ ਚੀਜ਼ ਕੱਢੋਗੇ, ਉਹ ਨਵੀਂ ਚੀਜ਼ ਆਏਗੀ ਤੇ ਤੁਸੀਂ ਅਗਲੀ ਆਉਣ ਵਾਲੀ ਨਸਲ ਨੂੰ ਉਹਦੇ ਬਾਰੇ ਦੱਸੋਗੇ। ਹਾਂਜੀ ਪੜ੍ਹਨਾ ਬਹੁਤ ਜ਼ਰੂਰੀ ਹੈ। ਸਾਡਾ ਇਸਲਾਮ ਦਾ ਆਗਾਜ਼ ਵੀ ਕਿੱਥੋਂ ਹੋਇਆ? ਇਸੇ ਚੀਜ਼ ਤੋਂ। ਠੀਕ ਹੈ, ਇਸੇ ਤਰ੍ਹਾਂ ਹੀ ਪੜ੍ਹਨਾ ਬਹੁਤ ਜ਼ਰੂਰੀ ਹੈ। ਜ਼ਰੂਰੀ ਨਹੀਂ ਹੈ ਕਿ ਮੈਨੂੰ ਪੰਜਾਬੀ ਆਉਂਦੀ ਹੈ ਤੇ ਮੈਂ ਸਿਰਫ ਬੋਲੀ ਜਾਵਾਂ। ਬੋਲਣ ਦਾ ਮਕਸਦ ਕਿਦੋਂ ਪੂਰਾ ਹੋਏਗਾ? ਜੇ ਮੈਂ ਉਹਨੂੰ ਪੜਾਂਗਾ, ਮੈਂ ਪੜਾਂਗਾ ਮੇਰੇ ਵਾਸਤੇ ਸੌਖਾ ਹੋਏਗਾ, ਮੈਂ ਕੱਲ ਨੂੰ ਫਲਾਣੀ ਚੀਜ਼ ਨੂੰ ਜਿਹੜਾ ਅਡਾਪਟ ਸੌਖਾ ਕਰ ਲਵਾਂਗਾ। ਮੈਂ ਕੋਈ ਮਜ਼ਮੂਨ ਪੜ੍ਹਨਾ ਹੋਏਗਾ ਤੇ ਮੇਰੇ ਵਾਸਤੇ ਸੌਖਾ ਹੋਏਗਾ। ਬੋਲ ਤੇ ਹਰ ਬੰਦਾ ਲਏਗਾ। ਅੱਛਾ, ਇਹ ਨਾ ਤੁਹਾਡੀ ਗੱਲ ਨੂੰ ਨਾ ਜੇ ਮੈਂ ਇੱਕ ਫਿਕਰੇ 'ਚ ਬਿਆਨ ਕਰਨਾ ਹੋਵੇ ਨਾ, ਤੇ ਮੈਂ ਇਸ ਤਰ੍ਹਾਂ ਬਿਆਨ ਕਰਾਂਗਾ ਕਿ ਲਿਖਣਾ ਜਾਂ ਪੜ੍ਹਨਾ ਬਿਲਕੁਲ ਓਨਾ ਹੀ ਜ਼ਰੂਰੀ ਹੈ ਜਿੰਨਾ ਸੁਹਾਬਾ ਕਰਾਮ ਵਾਸਤੇ ਕੁਰਾਨ ਪਾਕ ਨੂੰ ਜਿਲਦਬੰਦ ਕਰਨਾ ਜ਼ਰੂਰੀ ਸੀ। ਹਾਂਜੀ ਕੁਰਾਨ ਸਾਰਿਆਂ ਨੂੰ ਆਉਂਦਾ ਸੀ, ਹਾਂਜੀ ਸਾਰੇ ਹਾਫਿਜ਼ ਸਨ। ਬਿਲਕੁਲ, ਫਿਰ ਜਿਲਦ ਬਣਾਉਣ ਦੀ ਜ਼ਰੂਰਤ ਕਿਉਂ ਪੇਸ਼? ਜਿਲਦ ਬੋਲਣਾ ਤੇ ਸਾਰਿਆਂ ਨੂੰ ਆਉਂਦਾ ਸੀ, ਪੜ੍ਹਨਾ ਹੁੰਦਾ ਸੀ, ਹਾਫਿਜ਼ ਸਨ ਸਾਰੇ। ਠੀਕ ਹੈ, ਫਿਰ ਉਹਨੂੰ ਜਿਲਦ ਬਣਾਉਣਾ, ਉਹਨੂੰ ਲਿਖਣਾ, ਫਿਰ ਉਹਨੂੰ ਬੱਚਿਆਂ ਨੂੰ ਯਾਦ ਕਰਾਉਣਾ। ਉਦੋਂ ਤੋਂ ਮਦਰਸੇ ਬਣੇ ਨਾ, ਲੋਕ ਕੁਰਾਨ ਪਾਕ ਨੂੰ ਹਿਫਜ਼ ਕਰਾਉਂਦੇ ਨੇ ਨਾ। ਠੀਕ ਹੈ, ਜਿੰਨਾ ਜ਼ਰੂਰੀ ਉਹ ਸੀ ਨਾ ਓਨਾ ਹੀ ਜ਼ਰੂਰੀ ਸਾਡੇ ਲਈ ਪਹਿਲੋਂ ਘਰ ਦੇ ਵਿੱਚ ਆਪਣੀ ਜ਼ੁਬਾਨ ਬੋਲਣਾ, ਹਾਂਜੀ, ਫਿਰ ਉਹਨੂੰ ਪੜ੍ਹਨਾ ਲਿਖਣਾ ਆਉਣਾ, ਫਿਰ ਦੂਸਰੇ ਨੂੰ ਯਾਦ ਕਰਾਉਣਾ ਜ਼ਰੂਰੀ ਹੈ। ਬਿਲਕੁਲ। ਇਹਦੇ ਵਿੱਚ ਜਦੋਂ ਕਿਸੇ ਹੋਰ ਤਖਲੀਕਾਰ ਦੀ ਤਖਲੀਕ ਨੂੰ ਤੁਸੀਂ ਪੜ੍ਹ ਨਹੀਂ ਸਕਦੇ, ਸਮਝ ਨਹੀਂ ਸਕਦੇ ਹੈ, ਉਹਨੂੰ ਬਿਆਨ ਕਿਵੇਂ ਕਰ ਸਕਦੇ ਹੋ? ਅਸੀਂ ਆਪਸ 'ਚ ਬੈਠੇ ਆ ਨਾ, ਬਹੁਤ ਸਾਰੀਆਂ ਗੱਲਾਂ ਅਸੀਂ ਭੁੱਲ ਜਾਵਾਂਗੇ। ਹਾਂਜੀ, ਪੜ੍ਹਤ ਲਿਖਤ ਜਿਹੜੀ ਹੈ ਨਾ, ਇਹਦਾ ਵਜੂਦ ਹੀ ਤਾਂ ਕਿ ਲੋਕ ਇਹਨੂੰ ਯਾਦ ਰੱਖ ਸਕਣ, ਬਾਰ-ਬਾਰ ਪੜ੍ਹਨ, ਬਾਰ-ਬਾਰ ਸਿੱਖਣ। ਬਾਰ-ਬਾਰ ਕੋਈ ਵੀ ਚੀਜ਼ ਪੜ੍ਹਿਆ ਤੁਹਾਨੂੰ ਜ਼ਿਆਦਾ ਯਾਦ ਰਹਿੰਦੀ ਹੈ। ਇਸ ਵਜ੍ਹਾ ਤੋਂ ਲਿਖਣ ਪੜ੍ਹਨ ਬਹੁਤ ਜ਼ਰੂਰੀ ਹੈ। ਇੱਕ ਤੇ ਹਿਫਾਜ਼ਤ ਇਹਦੀ ਰਹਿੰਦੀ ਹੈ। ਹਾਂਜੀ, ਠੀਕ ਹੈ, ਮਹਿਫੂਜ਼ ਰਹਿੰਦਾ। ਬਹੁਤ ਸਾਰੇ ਲੋਕਾਂ ਤੱਕ ਬਹੁਤ ਸਾਰੀਆਂ ਕਿਤਾਬਾਂ ਐਸੀਆਂ ਨੇ ਜਿਹੜੇ ਸਾਡੇ ਦਾਦਿਆਂ ਪੜਦਾਦਿਆਂ ਦੇ ਜੰਮਣ ਤੋਂ ਪਹਿਲਾਂ ਦੀਆਂ ਨੇ, ਜਿਹੜੀ ਅੱਜ ਵੀ ਪੜ੍ਹਨੇ ਆ। ਹਿਫਾਜ਼ਤ ਦਾ ਤਰੀਕਾ ਵੀ ਇੱਕ ਜਿਹੜਾ ਹੈ ਉਹ ਪੜ੍ਹਨਾ ਹੈ, ਸਿੱਖਣਾ। ਸਿੱਖਦੇ ਵੀ ਬੰਦਾ ਪੜ੍ਹ ਕੇ ਹੀ ਹੈ। ਹਾਂਜੀ, ਉਹੀ ਗੱਲ ਮੈਂ ਕਰਦਾ ਪਿਆ ਸਾਂ। ਅੱਲਾਹ ਪਾਕ ਨੇ ਖੁਦ ਆਖਿਆ ਕਿ ਮੈंने कुरान की हिफाजत का जिम्मा खुद लिया। ਹਾਂਜੀ, ਤੇ ਫਿਰ ਤੁਹਾਨੂੰ ਕੀ ਜ਼ਰੂਰਤ ਪੇਸ਼ ਹੈ ਕਿ ਤੁਸੀਂ ਇਹਨੂੰ ਜਿਲਦ ਬੰਦ ਕਰੋ? ਹਾਂਜੀ, ਫਲਾਣਾ ਬੋਲਦਾ ਉਹਦੇ ਕੋਲ ਸੁਣ ਲਿਆ, ਉਹਦੇ ਕੋਲ ਸੁਣ ਲਿਆ। ਠੀਕ ਹੈ, ਬਿਲਕੁਲ ਇਸੇ ਤਰ੍ਹਾਂ ਹੀ ਕਿ ਹੀਰ ਹੈ ਨਾ, ਹੀਰ ਵਾਰਿਸ ਸ਼ਾਹ, ਤੁਸੀਂ ਕਿਤੇ ਚੈਨਲ ਤੇ ਲਾ ਕੇ ਸੁਣ ਲਓ, ਤੁਸੀਂ ਪੜ੍ਹੋ ਨਾ, ਤੁਹਾਨੂੰ ਪਤਾ ਹੀ ਲੱਗਣਾ ਅਗਲੇ ਬੰਦੇ ਦਾ ਗੱਲ ਕਹਿੰਦਾ ਕੀ ਪਿਆ, ਸਾਨੂੰ ਉਹਦੇ ਵਿੱਚੋਂ ਫਾਇਦਾ ਕੀ ਹਾਸਲ ਹੋਣਾ। ਜੀ ਜੀ, ਠੀਕ ਹੈ, ਬਗੈਰ ਫਾਇਦੇ ਤੇ ਤੁਸੀਂ ਕਈ ਗਾਣੇ ਵੀ ਸੁਣਦੇ ਹੋ, ਬੜਾ ਕੁਝ ਸੁਣਦੇ ਹੋ। ਠੀਕ ਹੈ, ਜਦੋਂ ਤੱਕ ਉਹਦੇ ਵਿੱਚ ਤੁਹਾਨੂੰ ਫੈਜ਼ ਨਹੀਂ ਹਾਸਲ ਹੁੰਦਾ, ਤੁਹਾਨੂੰ ਕੋਈ ਚੀਜ਼ ਜਿਹੜੀ ਉਹ ਦਿਲ ਨੂੰ ਟੱਚ ਹੀ ਨਹੀਂ ਕਰਦੀ ਹੈ। ਠੀਕ ਹੈ, ਤੇ ਫਿਰ ਉਹ ਬੇਮਕਸਦੀ ਸ਼ੈ, ਬੇਮਕਸਦ ਹੈ। ਅਹਿਸਾਸ ਪੈਦਾ ਤਾਂ ਹੁੰਦਾ ਨਾ ਜੇ ਬੰਦਾ ਉਹਨੂੰ ਪੜ੍ਹੇ, ਉਹਨੂੰ ਫੀਲ ਕਰੇ। ਜਨਾਬ, ਉਮੀਦ ਕਰਨੇ ਆ ਕਿ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਜਿਹੜਾ ਹੈ ਉਹ ਮੁਕੰਮਲ ਮਿਲ ਗਿਆ ਹੋਏਗਾ। ਜੇ ਫਿਰ ਵੀ ਕੋਈ ਜ਼ਹਿਨ ਵਿੱਚ ਖਲਸ਼ ਹੈ ਆ, ਸਾਨੂੰ ਦੱਸੋ ਜਨਾਬ, ਅਸੀਂ ਆਪਣੇ ਨਦਾਨ ਜਿਹੜਾ ਸਾਡਾ ਇਲਮ ਉਹਦੇ ਮੁਤਾਬਕ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਤੇ ਟਾਈਮ ਵੀ ਕਾਫੀ ਹੋ ਗਿਆ, ਆਲਮੋਸਟ ਕੋਈ ਘੰਟਾ ਹੀ ਹੋ ਚੱਲਾ ਹੈ ਸਾਡਾ ਸੈਸ਼ਨ। ਇਨਸ਼ਾਅੱਲਾ ਘੰਟੇ ਦਾ ਹੀ ਹੋਇਆ ਕਰੇਗਾ।
ਤੇ ਉਮੀਦ ਕਰਨੇ ਆ ਕਿ ਅੱਜ ਦਾ ਜਿਹੜਾ ਇਹ ਲਾਈਵ ਸੈਸ਼ਨ ਹੈ ਇਹ ਤੁਹਾਡੇ ਵਾਸਤੇ ਵੀ ਸਾਡੇ ਵਾਸਤੇ ਵੀ ਇੱਕ ਕਾਰਾਮਦ ਸਾਬਤ ਹੋਏ। ਤੇ ਤੇ ਬਈ ਇੱਥੇ ਮੈਂ ਗੱਲ ਐਡ ਕਰਨਾ ਜੀ। ਚਾਹਾਂਗਾ, ਬਹੁਤ ਸਾਰੇ ਉਹਨਾਂ ਲੋਕਾਂ ਵਾਸਤੇ ਹੁਣ ਵੀ ਜੀ। ਜਿਹੜੇ ਲੋਕ ਚੁੱਪ ਕਰਕੇ ਸਿਰਫ ਵਹਿੰਦੇ ਨੇ, ਹਾਂਜੀ। ਠੀਕ ਹੈ। ਮੈਂ ਆਪਣੇ ਰਿਸ਼ਤਿਆਂ ਦੀ ਬਹੁਤ ਕਦਰ ਕਰਨਾ ਵਾ, ਆਪਣੇ ਨਾਲ ਜੁੜੇ ਲੋਕਾਂ ਦੀ ਬਹੁਤ ਕਦਰ ਕਰਨਾ ਵਾ, ਤੇ ਲੋਕਾਂ ਨੂੰ ਵੀ ਇਹੀ ਮਸ਼ਵਰਾ ਦੇਣਾ ਵਾ ਠੀਕ। ਕਿ ਆਪਣੇ ਰਿਸ਼ਤੇ ਜਿਹੜੇ ਨਾ ਉਹ ਖਰਾਬ ਨਾ ਕਰੋ, ਸੱਟ ਸਹਿ ਲਵੋ, ਨੀਵੇਂ ਹੋ ਜਾਓ, ਪਰ ਰਿਸ਼ਤੇ ਖਰਾਬ ਨਾ ਕਰੋ, ਠੀਕ ਹੈ। ਲੇਕਿਨ ਆਪਣੇ ਜਿਹੜੀਆਂ ਤੁਹਾਡੇ ਦਿਲ ਦੇ ਅੰਦਰ ਗੱਲਾਂ ਵੀ ਨਾ, ਭਾਵੇਂ ਸਾਡੇ ਖਿਲਾਫ ਵੀ ਨੇ, ਮੈਂ ਨਹੀਂ ਕਹਿੰਦਾ ਕਿ ਤੁਸੀਂ ਬਿਲਕੁਲ ਜੀ, ਕੋਈ ਆਖੇ ਕਿ ਬੁਰਾਈ ਕੋਈ ਗਲਤ ਕੰਮ ਲੱਗਦਾ ਹੈ, ਇਹ ਨਹੀਂ ਹੈ ਸਾਡੇ ਜ਼ਾਤ ਦੇ ਖਿਲਾਫ, ਸਾਡੇ ਕੰਮ ਦੇ ਗਲਤ ਲੱਗਦਾ ਕਿ ਯਾਰ ਕੰਮ ਤੁਹਾਡਾ ਨਹੀਂ ਠੀਕ ਹੈ। ਠੀਕ ਹੈ, ਤੁਸੀਂ ਭਾਈਜਾਨ ਵੇਖਣ ਦੀ ਬਜਾਏ ਜਾਂ ਬਾਹਰ ਅੱਗੇ ਪਿੱਛੇ ਕਿਸੇ ਹੋਰ ਨੂੰ ਗੱਲਾਂ ਕਰਨ ਦੀ ਬਜਾਏ ਸਾਨੂੰ ਕਮੈਂਟ ਕਰੋ। ਹਾਂਜੀ, ਠੀਕ ਹੈ, ਸਾਨੂੰ ਵੀ ਪਤਾ ਲੱਗੇ ਕਿ ਆਹ ਕੰਮ ਹੈ, ਅਸੀਂ ਇੰਜ ਕਰਨੇ ਪਏ ਆ, ਇੰਜ ਸਹੀ ਹੋ ਸਕਦਾ, ਇੰਜ ਗਲਤ ਹੋ ਸਕਦਾ, ਇੰਜ ਦੀ ਬਿਹਤਰੀ ਆ ਸਕਦੀ ਹੈ। ਬਿਲਕੁਲ ਅਸੀਂ ਜਿਸ ਤਰ੍ਹਾਂ ਅੱਜ ਬੈਠੇ ਆ, ਤੁਸੀਂ ਨੋਟ ਡਾਊਨ ਕਰ ਲਓ, ਸਾਨੂੰ ਇਸ ਤਰ੍ਹਾਂ ਸੈਸ਼ਨ ਵਿੱਚ ਦੱਸੋ। ਸੈਸ਼ਨ ਦੱਸੋ, ਅਗਲੇ ਹਫਤੇ ਫਿਰ ਅਸੀਂ ਇਨਸ਼ਾਅੱਲਾ ਆਵਾਂਗੇ, ਆ ਕੇ ਬਵਾਂਗੇ, ਫਿਰ ਗੱਲਬਾਤ ਸ਼ੁਰੂ ਕਰਾਂਗੇ, ਤੇ ਇੱਥੋਂ ਹੀ ਸ਼ੁਰੂ ਕਰਾਂਗੇ ਇਨਸ਼ਾਅੱਲਾ। ਸਾਡੀ ਕੋਈ ਵੀਡੀਓ ਵਿੱਚ ਗੱਲ ਬੁਰੀ ਲੱਗਦੀ ਉਹਦੇ ਥੱਲੇ ਕਮੈਂਟ ਕਰੋ। ਹਾਂਜੀ, ਅਸੀਂ ਕੋਈ ਐਸੀ ਫਿਲਟਰ ਨਹੀਂ ਲਾਇਆ ਹੈ ਕਿ ਕੋਈ ਬੰਦਾ ਗਲਤ ਕਮੈਂਟ ਕਰੇਗਾ ਤੇ ਉਹ ਨਜ਼ਰ ਨਹੀਂ ਆਉਣਾ। ਕੰਮ ਸਾਡੇ ਥੱਲੇ ਕਰੋ, ਕਮੈਂਟ ਕਰੋ, ਅਸੀਂ ਓਪਨ ਟੂ ਵਰਕ ਆ, ਅਸੀਂ ਉਹਦਾ ਜਵਾਬ ਦੇ ਸਕਦੇ ਹੋਏ ਤੇ ਦੇਵਾਂਗੇ, ਅਗਰ ਅਸੀਂ ਉਹਦੇ ਤੋਂ ਕੁਝ ਸਿੱਖ ਸਕਦੇ ਹੋ ਤੇ ਸਿੱਖਾਂਗੇ। ਜੇ ਸਭ ਤੋਂ ਵੱਡੀ ਗੱਲ ਇਹ ਵੀ ਕਿ ਜਿਵੇਂ ਆ ਹੁਣ ਸਵਾਲ ਜਵਾਬ ਹੋਏ ਨੇ ਨਾ, ਤੇ ਇਹਦੇ 'ਚ ਨਾ ਥੋੜਾ ਜਿਹਾ ਆ ਜਾਂਦਾ ਹੈ ਕਿ ਜਿਹੜਾ ਬੰਦਾ ਸਵਾਲ ਕਰਦਾ, ਹੋ ਸਕਦਾ ਜਿਹੜੀ ਹਿਸਾਬ ਨਾਲ ਉਹ ਸਵਾਲ ਕਰ ਰਿਹਾ ਹੋਵੇ ਨਾ, ਉਸ ਹਿਸਾਬ ਨਾਲ, ਜਾਂ ਜਿਹੜੀ ਸੋਚ ਲੈ ਕੇ ਸਵਾਲ ਕਰ ਰਿਹਾ ਹੋਵੇ ਨਾ, ਸੋਚ ਦਾ ਮਤਲਬ ਇਹ ਹੁੰਦਾ ਹੈ ਕਿ ਨਾ ਇੱਥੇ ਬੈਠੇ ਆ ਨਾ, ਅਸੀਂ ਗੱਲ ਕਰ ਦਿੱਤੀ ਹੈ ਕਿ ਭਾਈ ਹਰਨ ਮਨਾਰ ਬਹੁਤ ਬੁਰੀ ਜਗ੍ਹਾ। ਹਾਂਜੀ। ਅੱਛਾ, ਜੇ ਤੁਸੀਂ ਉਹ ਮੇਰੇ ਮੁਤਾਬਕ ਨਹੀਂ ਨਾ ਸੋਚੀ ਹੈ, ਤੁਹਾਨੂੰ ਮੇਰਾ ਸਵਾਲ ਗਲਤ ਲੱਗਣਾ। ਜੇ ਤੁਹਾਨੂੰ ਮੇਰਾ ਸਵਾਲ ਗਲਤ ਲੱਗਣਾ, ਤੁਸੀਂ ਮੇਰਾ ਉਹਦਾ ਜਵਾਬ ਨਹੀਂ ਦੇ ਸਕਦੇ ਹੈ। ਬਿਲਕੁਲ, ਠੀਕ ਹੈ। ਤੇ ਅਸੀਂ ਕਿਸੇ ਬੰਦੇ ਦੀ ਸੋਚ ਦੇ ਵਿੱਚ ਜਾ ਕੇ ਤੇ ਗੱਲਾਂ ਨਹੀਂ ਕਰ ਸਕਦੇ, ਅਸੀਂ ਉਹਨਾਂ ਨੂੰ ਆਪਣੇ ਸਾਡੇ ਦਿਮਾਗ ਦਾ ਜਿਹੜਾ ਛੋਟਾ ਜਿਹਾ ਹਿੱਸਾ ਸੀ ਉਹਦੇ ਮੁਤਾਬਕ ਹੀ ਜਿਹੜੇ ਨਾ, ਜਿਵੇਂ ਅਸੀਂ ਸੋਚ ਸਕਦੇ ਹਾਂ ਉਵੇਂ ਜਵਾਬ ਦੇ ਸਕਦੇ। ਬਿਲਕੁਲ, ਜੋ ਸਾਡੀ ਸੋਚ ਹੈ, ਅਗਰ ਤੇ ਤੁਸੀਂ ਸਾਡੇ ਸੋਚ ਤੋਂ ਜਿਹੜਾ ਹੈ ਉਹ ਉਹਦੇ ਨਾਲ ਕੀ ਕਹਿੰਦੇ ਹੋ ਕਿ ਅੰਡਰਸਟੈਂਡਿੰਗ ਨਹੀਂ ਰੱਖਦੇ, ਉਸ ਗੱਲ ਤੋਂ ਤੁਸੀਂ ਇਖਤਲਾਫ ਰੱਖਦੇ ਹੋ ਜਨਾਬ, ਫਿਰ ਵੀ ਸਾਨੂੰ ਦੱਸੋ। ਅਸੀਂ ਇਹ ਨਹੀਂ ਕਹਿੰਦੇ ਆ ਕਿ ਜੋ ਅਸੀਂ ਕਹਿ ਰਹੇ ਹਾਂ ਬਿਲਕੁਲ ਹਕੀਕਤ ਹੈ ਜਾਂ ਉਹੀ ਠੀਕ ਹੈ। ਹੋ ਸਕਦਾ ਸਾਡੇ ਤੋਂ ਬਹੁਤ ਸਾਰੇ ਲੋਕ ਅੱਛੇ ਵੀ ਹੋਣ। ਮੈਂ ਤੇ ਅੱਗੇ ਗੱਲ ਕੀਤੀ ਕਿ ਅਸੀਂ ਆਪ ਤਾਲਬ ਇਲਮ, ਅਸੀਂ ਜਦੋਂ ਇਹ ਵੇਖਿਆ, ਇਹ ਇੱਕ ਗੈਪ ਵੇਖਿਆ ਕਿ ਗੈਪ ਕਿਉਂ ਬਣਦਾ ਜਾ ਰਿਹਾ, ਤੇ ਅਸੀਂ ਵੀ ਇਸ ਪਾਸੇ ਨੂੰ ਟੁਰ ਪਏ। ਜਿਹੜਾ ਤਾਲਬ ਇਲਮ ਹੁੰਦਾ ਨਾ, ਉਹਨੂੰ ਖੋਜ ਹੁੰਦੀ ਹੈ, ਅਸੀਂ ਇਹ ਖੋਜ ਵਿੱਚ ਟੁਰ ਪਏ ਆ ਕਿ ਉਹਦੀ ਖੋਜ ਕਰਨ ਲੱਗ ਪਏ ਕਿ ਭਾਜੀ ਇਹ ਜਿਹੜਾ ਇੱਥੇ ਆ ਗੱਡਾ ਜਿਹਾ ਬਣ ਗਿਆ, ਇਹਨੂੰ ਪੂਰਾ ਕਿੰਜ ਕਰਨਾ, ਇਹਨੂੰ ਭਰਨਾ ਕਿੰਜ। ਉਹ ਨਿਰਾ ਇਹ ਕਹਿ ਜਾਣਾ ਕਿ ਭਾਈ ਹੁਣ ਦੌਰ ਉਹ ਨਹੀਂ ਰਿਹਾ, ਬਾਲ ਕਦਰ ਨਹੀਂ ਕਰਦੇ, ਮਾਸ਼ਰਾ ਚੇਂਜ ਹੋ ਜਾਏ, ਭਾਈ ਠੀਕ ਨਹੀਂ ਕਰਨਾ। ਇਹ ਗਲਤ ਕੀਤਾ ਕਿੰਨੇ ਆ, ਇਹਨੂੰ ਠੀਕ ਵੀ ਜਿੰਨੇ ਗਲਤ ਕੀਤਾ ਉਹਨੇ ਇਹਨੂੰ ਠੀਕ ਵੀ ਕਰਨਾ। ਜਦੋਂ ਅਸੀਂ ਉਹ ਗੱਲ ਤੇ ਪੜ ਕੇ ਭਾਈ ਗਲਤ ਹੋਇਆ ਕਿਉਂ, ਪਹਿਲੇ ਇਨਫਰਾਦੀ ਤੌਰ ਤੇ ਕਰੋ, ਫਿਰ ਇਜਤਮਾਈ ਤੌਰ ਤੇ ਹੋ ਜਾਏਗਾ। ਖੁਦ ਇਨਫਰਾਦੀ ਤੌਰ ਤੇ ਹੁੰਦਾ ਜਾਵੇ, ਇਕੱਲਾ ਇਕੱਲਾ ਬੰਦਾ ਠੀਕ ਹੁੰਦਾ ਜਾਵੇ, ਤੇ ਕੱਲ ਨੂੰ ਇਹ ਲੋਕ ਆਪਸ ਵਿੱਚ ਮਿਲ ਕੇ ਇਹੀ ਇਜਤਮਾ ਬਣਦਾ, ਇਜਤਮਾਈ ਤੌਰ ਤੇ ਚੀਜ਼ ਅੱਗੇ ਵਧਣ ਲੱਗ ਪੈਂਦੀ। ਇਹ ਨਾ ਵੀਡੀਓ ਸਾਡੀ ਸੇਵ ਵੀ ਰਹਿਣੀ ਹੈ, ਤੁਸੀਂ ਬਾਅਦ ਚ ਵੀ ਕੋਈ ਗੱਲ ਕਰਨੀ ਹੋਵੇ ਨਾ ਤੇ ਲਾਜ਼ਮਨ ਕਰਨੀ ਹੈ। ਇਹੀ ਸਮਝ ਲਓ ਕਿ ਤੁਹਾਡਾ ਸਾਡੇ ਤੇ ਅਹਿਸਾਨ ਹੋਏਗਾ, ਸਾਡੇ ਲਈ ਉਹ ਰਹਿਨੁਮਾਈ ਹੋਏਗੀ। ਤੁਸੀਂ ਗਲਤ ਗੱਲ ਵੀ ਕਰੋਗੇ ਤੇ ਅਸੀਂ ਅਲਹਮਦੁਲਿਲਾ ਨੂੰ ਆਪਣੀ ਰਹਿਨੁਮਾਈ ਸਮਝ ਕੇ ਚਲਾਂਗੇ ਇਨਸ਼ਾਅੱਲਾ ਅਜ਼ੀਜ਼। ਤੇ ਇਨਸ਼ਾਅੱਲਾ ਅਗਲੇ ਹਫਤੇ ਜੀ, ਹਾਂਜੀ ਅਗਲੇ ਹਫਤੇ ਇਨਸ਼ਾਅੱਲਾ ਫਿਰ ਅਸੀਂ ਬਵਾਂਗੇ, ਫਿਰ ਇਸ ਤਰ੍ਹਾਂ ਬੈਠਕ ਹੋਏਗੀ। ਤੇ ਆਪਣਾ ਤੇ ਆਪਣੇ ਅਜ਼ੀਜ਼ਾਂ ਦਾ ਖਿਆਲ ਰੱਖੋ, ਤੇ ਮਿਲਨੇ ਆ ਅਗਲੇ ਲਾਈਵ ਸੈਸ਼ਨ ਦੇ ਵਿੱਚ। ਉਦੋਂ ਤੱਕ ਲਈ ਸਾਨੂੰ ਜ਼ੇਬ ਜ਼ਫਰ ਕੰਬੋਹ ਤੇ ਮੁਦੱਸਰ ਨਵਾਜ਼ ਚੱਦਰ ਸਾਹਿਬ ਨੂੰ ਦਿਓ ਇਜਾਜ਼ਤ, ਤੇ ਬਿਹਾਈਂਡ ਦਾ ਕੈਮਰਾ ਸਾਡੇ ਨਾਲ ਅਸਲਾਨ ਭੱਟ ਸਾਹਿਬ ਵੀ ਨੇ। ਤੇ ਉਮੀਦ ਕਰਨੇ ਆ ਕਿ ਅੱਜ ਦਾ ਸਾਡਾ ਸੈਸ਼ਨ ਹੈ ਇਹ ਕਾਰਾਮਦ ਰਿਹਾ ਹੋਵੇਗਾ। ਤੁਹਾਨੂੰ ਕੋਈ ਸਾਡੀ ਗੱਲ ਬੁਰੀ ਲੱਗੀ ਹੋਏ ਤੇ ਮਾਜ਼ਰਤ, ਅਗਰ ਕੋਈ ਚੰਗੀ ਲੱਗੀ ਹੋਵੇ ਤੇ ਕਮੈਂਟ ਵਿੱਚ ਲਾਜ਼ਮੀ ਫਿਰ ਦੱਸ ਦੇਣਾ। ਲਓ ਜੀ, ਅੱਜ ਦੀ ਗੱਲ ਇੱਥੇ ਖਤਮ ਕਰਨੇ ਆ। ਇਨਸ਼ਾਅੱਲਾ ਅਗਲੇ ਹਫਤੇ ਇੱਕ ਅਗਲੇ ਨਵੇਂ ਟੌਪਿਕ ਦੇ ਨਾਲ ਨਵੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ। ਤੇ ਰੱਬ ਰਾਖਾ। ਅੱਲਾਹ ਹਾਫਿਜ਼।